ਓਪਨ AI ਕੰਪਨੀ ਜਿਹੜੀ ਆ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਵੈਲਿਊਏਬਲ, ਸਭ ਤੋਂ ਕੀਮਤੀ ਪ੍ਰਾਈਵੇਟ ਕੰਪਨੀ ਜਿਹੜੀ ਉਹ ਬਣ ਗਈ ਆ। ਕੀ ਦਰਸਾਉਂਦੀ ਹੈ ਇਹ ਗੱਲ? ਜਿਹੜੀ ਓਪਨ AI ਆ ਚੈਟ GPT ਦੀ ਪੇਰੈਂਟ ਕੰਪਨੀ ਆ, ਜਿਹੜੇ ਚੈਟ GPT ਲੈ ਕੇ ਆਏ ਸੀ। ਸੋ ਇਸ ਟਾਈਮ ਦੇ ਉੱਤੇ ਇਹਦੀ ਜਿਹੜੀ ਵੈਲਿਊ ਆ $500 ਬਿਲੀਅਨ ਆ। ਸੋ ਇਹਦੇ ਕਰਕੇ ਇਹਨੂੰ ਮੋਸਟ ਵੈਲਿਊਏਬਲ ਪ੍ਰਾਈਵੇਟ ਕੰਪਨੀ ਐਵਰ ਇਨ ਦ ਹਿਸਟਰੀ ਇਹ ਮੰਨਿਆ ਜਾ ਰਿਹਾ। ਕੈਲੀਫੋਰਨੀਆ ਨੇ ਅਜਿਹਾ ਹੁਣ ਕਾਨੂੰਨ ਬਣਾ ਦਿੱਤਾ, ਗਵਰਨਰ ਨਿਊਸਮ ਨੇ ਸਾਈਨ ਕਰ ਦਿੱਤਾ ਇੱਕ ਲੈਂਡਮਾਰਕ ਬਿੱਲ AI ਸੇਫਟੀ ਮੈਜਰਸ ਨੂੰ ਜਿਹੜਾ ਉਹ ਲੈ ਕੇ। ਕੀ ਹੈ ਇਸ ਕਾਨੂੰਨ ਦੇ ਵਿੱਚ ਤੇ AI ਦੀ ਇੰਡਸਟਰੀ ਦੇ ਉੱਤੇ ਇਹਦਾ ਕੀ ਅਸਰ ਹੋਊਗਾ? ਕੀ ਆਖਦੇ ਨੇ ਇੰਡਸਟਰੀ ਦੇ ਜਿਹੜੇ ਲੀਡਰਸ ਆ ਇਸ ਬਾਰੇ? ਇਹ ਜਿਹੜਾ ਬਿੱਲ ਆ ਕੈਲੀਫੋਰਨੀਆ ਨੇ ਇੱਕ ਹਿਸਾਬ ਦੇ ਨਾਲ ਇਹ ਵੀ ਕਿਹਾ ਜਾ ਸਕਦਾ ਵੀ ਕੈਲੀਫੋਰਨੀਆ ਪਾਇਓਨੀਅਰ ਹੋਇਆ ਅਮਰੀਕਾ ਦੇ ਵਿੱਚ ਨੰਬਰ 1 ਦੇ ਉੱਤੇ ਇਹ ਸਾਹਮਣੇ ਬਿੱਲ ਲਿਆਉਣ ਦੇ ਵਿੱਚ, ਜਿਹਦੇ ਵਿੱਚ ਉਹਨੇ ਲੋਕਾਂ ਨੂੰ ਕਿਹਾ ਕਿ ਪਾਵਰਫੁਲ ਇੰਟੈਲੀਜੈਂਸ ਮਾਡਲ ਆ ਉਹ ਕੋਈ ਇਦਾਂ ਦੀ ਚੀਜ਼ ਨਹੀਂ ਬਣਾ ਸਕਦੇ ਜਿਹੜੀ ਕਿ ਮਾਸ ਜਿਹੜੇ ਪਬਲਿਕ ਹੈਗੇ ਉਹਨਾਂ ਨੂੰ ਕੈਟਾਸਟ੍ਰੋਫਿਕ ਐਕਟੀਵਿਟੀਜ਼ ਉਹਨਾਂ ਦੇ ਲਈ ਲੈ ਕੇ ਆਉਣ। ਫॉर ਐਗਜ਼ਾਮਪਲ ਤੁਸੀਂ AI ਮਾਡਲ ਨੂੰ ਯੂਜ਼ ਕਰਕੇ ਕੋਈ ਬਾਇਓ ਵੈਪਨ ਨਹੀਂ ਬਣਾ ਸਕਦੇ, ਜਾਂ ਤੁਸੀਂ ਬੈਂਕਿੰਗ ਸਿਸਟਮ, ਟਰਾਂਸਪੋਰਟ ਸਿਸਟਮ, ਇਹ ਜਿਹੜਾ ਵਾ ਇਹ ਇਦਾਂ ਦੀ ਕੋਈ ਚੀਜ਼ ਨਹੀਂ ਬਣਾ ਸਕਦੇ। ਇਹਦਾ ਕੀ ਅਸਰ ਹੋਊਗਾ ਜਾਂ ਕੀ ਨਹੀਂ ਹੋਊਗਾ ਵੇਖੋ, ਉਹ ਤੇ ਆਉਣ ਵਾਲਾ ਟਾਈਮ ਹੀ ਆਪਾਂ ਨੂੰ ਦੱਸੂਗਾ। ਇੱਕ ਅਜਿਹਾ ਸਕੂਲ ਆ ਆਸਟਨ, ਆਈ ਥਿੰਕ ਟੈਕਸਸ ਦੇ ਵਿੱਚ, ਜਿੱਥੇ $40,000 ਸਾਲਾਨਾ ਆ ਤੇ AI ਜਿਹੜਾ ਹਰ ਲੈਸਨ ਜਿਹੜਾ ਉਹ ਸਿਖਾ ਰਿਹਾ ਹੈ ਵਿਦਆਊਟ ਟੀਚਰਸ। ਕੀ ਆ ਇਹ ਸਕੂਲ? ਇਜ਼ ਦਿਸ ਨਿਊ ਰਿਐਲਿਟੀ? 4th and 5th ਗ੍ਰੇਡਰ ਅਲਫਾ ਸਕੂਲ ਕਰਕੇ ਆ ਆਸਟਨ ਟੈਕਸਸ ਦੇ ਵਿੱਚ। ਉਹਨਾਂ ਦੇ ਚੌਥੀ ਤੇ ਪੰਜਵੀਂ ਦੇ ਜਿਹੜੇ ਬੱਚੇ ਆ ਉਹ ਬੇਸਿਕਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਜਿਹੜੇ ਪੜ੍ਹ ਰਹੇ ਆ। ਬੜੀ ਇੰਟਰਸਟਿੰਗ ਜਿਹੜੀ ਇਹ ਗੱਲ ਆ ਹਰਵਿੰਦਰ, ਵੀ ਚੌਥੀ ਪੰਜਵੀਂ ਨਿਆਣੇ ਜਿਹੜੇ ਆ ਟੀਚਰ ਤੋਂ ਸਿੱਖਣੇ ਹੋ ਕੇ AI ਉਹਨਾਂ ਨੂੰ ਜਿਹੜੀ ਉਹ ਪੜ੍ਹਾ ਰਹੀ ਆ। ਜਿੱਦਾਂ ਤੁਸੀਂ ਕਿਹਾ ਵੀ ਇਕੱਲੇ ਉਹੀ ਪੜ੍ਹਾ ਰਹੇ ਆ ਜਾਂ ਟੀਚਰ ਹੈਗੇ ਨੇ ਉੱਥੇ? ਨਹੀਂ, ਟੀਚਰ ਨਹੀਂ ਹੈਗੇ। ਤਾਂ ਉਹੀ ਮੈਂ ਦੱਸ ਰਿਹਾ ਨਾ ਕਿ ਉੱਥੇ ਕਲਾਸ ਵਿੱਚ ਜਿਹੜੇ ਗਾਈਡ ਆ ਉਹ ਇਨਕਰੇਜ ਕਰ ਰਹੇ ਆ ਉਹਨਾਂ ਨੂੰ ਪੜ੍ਹਨ ਵਾਸਤੇ, ਪਰ ਜਿਹੜੀ ਉਹਨਾਂ ਦੀ ਐਜੂਕੇਸ਼ਨ ਆ ਉਹ ਥਰੂ ਟੈਬਲੇਟਸ ਤੇ ਸੌਫਟਵੇਅਰ ਦੇ AI ਡਰਿਵਨ ਸੌਫਟਵੇਅਰ ਹੋ ਰਹੀ ਆ। ਸੋ ਉਹਦੇ ਰਾਹੀਂ ਉਹ ਕਰ ਰਹੇ ਆ। ਜਿਹੜੀ ਆ ਉਹ ਸਕਰੀਨ ਦੇ ਅੱਗੇ ਬੈਠਣ ਦੀ ਨਹੀਂ ਆ ਉਨੀ ਸਮੱਸਿਆ ਹੈਗੀ ਆ ਕਿ ਤੁਸੀਂ ਸਕਰੀਨ ਦੇ ਉੱਤੋਂ ਦੇਖ ਹੀ ਰਹੇ ਹੋ। ਉਹ ਇਹ ਆ ਕਿ ਜਿਹੜੇ ਬੱਚੇ ਟੈਬਲੇਟ ਦੇਖਦੇ ਆ ਉਹ ਹੈਗੇ ਆ ਕਾਰਟੂਨ, ਜਾਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ, ਜਾਂ ਰੀਲਸ ਦੇਖੀ ਜਾਣੀਆਂ, ਜਿਹਦਾ ਕੋਈ ਤੁਹਾਡੀ ਲਾਈਫ ਦੀ ਡਿਵੈਲਪਮੈਂਟ ਦੇ ਵਿੱਚ ਕੋਈ ਏਡਾ ਲਾਹਾ ਨਹੀਂ ਹੈਗਾ। ਮਾਪਿਆਂ ਨੂੰ ਕੀ ਪਤਾ ਹੋਣਾ ਚਾਹੀਦਾ ਆ AI ਦੇ ਬਾਰੇ, ਜਿਹੜੀ ਉਹਨਾਂ ਦੇ ਨਿਆਣਿਆਂ ਦੇ ਜਿਹੜੇ ਕਲਾਸਰੂਮ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈਗੀ ਆ? ਬੱਚਿਆਂ ਨੂੰ AI ਦੇ ਜ਼ਰੀਏ ਪੜ੍ਹਾਇਆ ਜਾ ਰਿਹਾ ਆ, ਇਹ ਆਪਣੇ ਸਾਹਮਣੇ ਆ। ਮੈਨੂੰ ਲੱਗਦਾ AI ਤਾਂ ਹੁਣ ਕੱਲੀ ਉਸ ਸਕੂਲ ਦੀ ਨਹੀਂ, ਹੋਰ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਸਕੂਲਾਂ ਦੇ ਵਿੱਚ, ਤਕਰੀਬਨ ਸਾਰੇ ਸਕੂਲਾਂ ਦੇ ਵਿੱਚ ਇਹ ਹੁਣ ਇੱਕ ਹਿੱਸਾ ਜਿਹੜਾ ਉਹ ਬਣ ਚੁੱਕੀ ਆ। ਮਾਪਿਆਂ ਨੂੰ ਕੀ ਪਤਾ ਹੋਣਾ ਚਾਹੀਦਾ ਇਸ ਤੇ? ਫਰੀਮੌਂਟ ਗੁਰਦੁਆਰਾ ਸਾਹਿਬ ਦੇ ਵਿੱਚ ਰੋਬੋਟਿਕ ਕਲੱਬ, ਉਸ ਦੀ ਸ਼ੁਰੂਆਤ ਹੋ ਰਹੀ ਆ। ਤਾਂ ਦੱਸਿਓ ਥੋੜਾ ਜਿਹਾ ਇਸ ਰੋਬੋਟਿਕਸ ਕਲੱਬ ਦੇ ਬਾਰੇ। ਖਾਲਸਾ ਸਕੂਲ ਫਰੀਮੌਂਟ ਦੇ ਵਿੱਚ ਪਹਿਲਾਂ ਵੀ ਰੋਬੋਟਿਕਸ ਦੀ ਕਲਾਸਾਂ ਥੋੜੇ ਟਾਈਮ ਵਿੱਚ, ਥੋੜੇ ਸਮੇਂ ਵਿੱਚ ਲੱਗਦੀਆਂ ਰਹੀਆਂ ਇੰਟਰੋਡਕਸ਼ਨ ਦੇ ਵਿੱਚ, ਤੇ ਵਧੀਆ ਰਿਸਪੌਂਸ ਸੀ, ਬੱਚੇ ਉਤਸ਼ਾਹਿਤ ਸੀ ਇਸ ਚੀਜ਼ ਨੂੰ ਲੈ ਕੇ। ਤੇ ਉਹਨੂੰ ਸਥਾਈ ਕਰਨ ਦੇ ਲਈ, ਪਰਮਾਨੈਂਟ ਕਰਨ ਦੇ ਲਈ ਅਸੀਂ ਜਿਹੜਾ ਹੈ ਖਾਲਸਾ ਸਕੂਲ ਫਰੀਮੌਂਟ ਦੇ ਨਾਲ ਹੋਰ ਜਥੇਬੰਦੀ ਇੱਕ ਹੈਗੀ ਲਿਟਲ ਫਾਊਂਡੇਸ਼ਨ, ਲਿਟਲ ਹੈਪੀਨੈਸ ਫਾਊਂਡੇਸ਼ਨ, ਉਹਨਾਂ ਨੇ ਰਲ ਮਿਲ ਕੇ ਇਹ ਜਿਹੜਾ ਉਪਰਾਲਾ ਕੀਤਾ ਕਿ ਸਥਾਈ ਤੌਰ ਦੇ ਉੱਤੇ ਹਰ ਥਰਸਡੇ, ਹਰ ਵੀਰਵਾਰ ਦੇ ਵੀਰਵਾਰ ਸ਼ਾਮ ਨੂੰ ਰੋਬੋਟਿਕਸ ਦੀ ਜਿਹੜੀ ਕਲਾਸਿਸ ਆ ਉਹ, ਸੋ ਉਹਦੇ ਨਾਲ ਫਰੀਮੌਂਟ ਗੁਰਦੁਆਰਾ ਸਾਹਿਬ ਦਾ ਜਿਹੜਾ ਰੋਬੋਟਿਕ ਕਲੱਬ ਆ ਬਣਾਇਆ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਰਹੇ, ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਟੈਕ ਟਾਕ ਦੇ ਵਿੱਚ ਟੈਕਨੋਲੋਜੀ ਦੁਨੀਆ ਦੀ ਗੱਲਬਾਤ ਕਰਨ ਦੇ ਲਈ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾੜੇ ਵਿਊਅਰਸ ਤੇ ਸਰੋਤਿਆਂ ਦਾ ਨਿੱਘਾ ਜੀ ਆਖਦੇ ਹਾਂ ਇੱਕ ਵਾਰੀ ਫੇਰ ਤੋਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। AI ਦੀ ਦੁਨੀਆ ਦੀਆਂ ਗੱਲਾਂ, ਟੈਕਨੋਲੋਜੀ ਦੀ ਦੁਨੀਆ ਦੀਆਂ ਗੱਲਾਂ, ਕੀ ਚੱਲ ਰਿਹਾ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਨੌਜਵਾਨਾਂ ਦੇ ਨਾਲ ਆਪਣੇ ਘਰਾਂ 'ਚ ਇਸ ਬਾਰੇ ਜਿਹੜੀ ਉਹ ਜ਼ਰੂਰ ਗੱਲ ਕਰਿਓ। AI ਦੀ ਦੁਨੀਆ ਨੇ ਦੁਨੀਆ ਬਦਲਣੀ ਆ, ਦੁਨੀਆ ਬਦਲ ਰਹੀ ਆ, ਤੇ ਆਪਾਂ ਉਸ ਦੇ ਨਾਲ ਸਮੇਂ ਦੇ ਹਾਣੀ ਬਣ ਕੇ ਕਿੱਦਾਂ ਜਿਹੜਾ ਉਹ ਚੱਲਣਾ। ਟੈਕਨੋਲੋਜੀ ਦਿਨ ਬ ਦਿਨ, ਹਫਤੇ ਦਰ ਹਫਤੇ ਜਿਹੜੀ ਉਹ ਤੇਜ਼ੀ ਦੇ ਨਾਲ ਤਬਦੀਲ ਹੋ ਰਹੀ ਆ, ਚੇਂਜ ਹੋ ਰਹੀ ਆ। ਆਪਾਂ ਉਸ ਦੇ ਨਾਲ ਅੱਗੇ ਕਿਵੇਂ ਵਧਣਾ ਆ, ਕਿਵੇਂ ਉਸ ਦੇ ਵਿੱਚ ਆਪਣੇ ਲਈ ਹੋਰ ਵਧੀਆ ਜਿਹੜੀਆਂ ਓਪਰਚੁਨਿਟੀਜ਼ ਆ ਉਹ ਪੈਦਾ ਕਰਨੀਆਂ ਆ, ਉਹਦੇ ਬਾਰੇ ਆਪਾਂ ਅਕਸਰ ਗੱਲਬਾਤ ਕਰਦੇ ਰਹਿੰਦੇ ਆ। ਹਰਵਿੰਦਰ, ਸ਼ੁਰੂਆਤ ਕਰਦੇ ਹਾਂ ਅੱਜ ਦੀ ਜਿਹੜੀ ਆਪਣੀ ਗੱਲਬਾਤ ਤੋਂ ਓਪਨ AI ਦੇ ਨਾਲ। ਓਪਨ AI ਕੰਪਨੀ ਜਿਹੜੀ ਆ ਉਹ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਵੈਲਿਊਏਬਲ, ਸਭ ਤੋਂ ਕੀਮਤੀ ਪ੍ਰਾਈਵੇਟ ਕੰਪਨੀ ਜਿਹੜੀ ਉਹ ਬਣ ਗਈ ਆ। ਕੀ ਦਰਸਾਉਂਦੀ ਹੈ ਇਹ ਗੱਲ?
ਜੀ ਬਿਲਕੁਲ। ਏਆਈ ਦੀ ਆਪਾਂ ਗੱਲ ਕਰਦੇ ਹਾਂ ਤੇ ਏਆਈ ਦੀ ਆਪਾਂ ਨਾ ਤਕਰੀਬਨ ਪਿਛਲੇ 2 ਸਾਲ ਤੋਂ ਇਹੀ ਗੱਲ ਕਰਦੇ ਆ ਰਹੇ ਹਾਂ ਵੀ ਏਆਈ ਨੇ ਬਹੁਤ ਜ਼ਿਆਦਾ ਵੈਲਥ ਜਨਰੇਟ ਕਰਨੀ ਆ। ਹੂੰ, ਹੂੰ। ਤੇ ਉਹਦੇ ਜਿਹੜੇ ਆਪਾਂ ਸਾਡੇ ਸਾਹਮਣੇ ਆਪਾਂ ਉਹਦੇ ਰਿਜ਼ਲਟਸ ਦੇਖ ਰਹੇ ਹਾਂ ਜਿਹੜੇ ਐਕਸਪੈਕਟਡ ਹੀ ਸੀ ਇਸ ਹਿਸਾਬ ਦੇ ਨਾਲ। ਜਿਹੜੀ ਓਪਨ ਏਆਈ ਆ ਦੱਸਦੇ ਜੇ ਸਰੋਤਿਆਂ ਵਾਸਤੇ ਚੈਟ ਜੀਪੀਟੀ ਦੀ ਪੇਰੈਂਟ ਕੰਪਨੀ ਆ ਜਿਹੜੇ ਚੈਟ ਜੀਪੀਟੀ ਲੈ ਕੇ ਆਏ ਸੀ। ਸੋ ਹੂੰ। ਇਸ ਟਾਈਮ ਦੇ ਉੱਤੇ ਇਹਦੀ ਜਿਹੜੀ ਵੈਲਿਊ ਆ $500 ਬਿਲੀਅਨ ਆ। ਸੋ ਵਾਹ! ਇਹਦੇ ਕਰਕੇ ਇਹਨੂੰ ਮੋਸਟ ਵੈਲਿਊਏਬਲ ਪ੍ਰਾਈਵੇਟ ਕੰਪਨੀ ਐਵਰ ਇਨ ਦ ਹਿਸਟਰੀ ਇਹ ਮੰਨਿਆ ਜਾ ਰਿਹਾ। ਹਨਾ, ਇਹ ਹੂੰ, ਹੂੰ, ਪਬਲਿਕ ਹੂੰ, ਹੂੰ। ਨਹੀਂ ਆ। ਸੋ ਅਜੇ ਕੁਛ ਹੀ ਮਹੀਨੇ ਪਹਿਲਾਂ ਰਾਜਕਰਨ ਆਪਾਂ ਗੱਲ ਕਰਦੇ ਸੀ ਕਿ ਇਹਦੀ ਜਿਹੜੀ ਵੈਲੂਏਸ਼ਨ ਆ 200 ਬਿਲੀਅਨ ਡਾਲਰ ਤੱਕ ਪਹੁੰਚ ਗਈ ਆ ਤੇ ਇਹਨਾਂ ਕੁਛ ਹੂੰ, ਮਹੀਨਿਆਂ ਦੇ ਵਿੱਚ ਹੀ ਡਬਲ ਤੋਂ ਵੀ ਹੋ ਕੇ 2.5 ਗੁਣਾ ਦੀ ਜਿਹੜੀ ਵੈਲੂਏਸ਼ਨ ਵੱਧ ਆ ਗਈ। 500 ਬਿਲੀਅਨ ਹੋ ਗਈ ਆ। ਸੋ ਇਹ ਗੱਲਬਾਤ ਇੱਥੇ ਕਰਨ ਦਾ ਫਿਰ ਇੱਕ ਤਾਂ ਰੀਟਰੇਸ਼ਨ ਉਸ ਗੱਲ ਦੀ ਕਿ ਏਆਈ ਨੇ ਬਹੁਤ ਜ਼ਿਆਦਾ ਵੈਲਥ ਜਿਹੜੀ ਹੈ ਜਨਰੇਟ ਕਰਨੀ ਆ ਤੇ ਆਪਾਂ ਐਜ਼ ਅ ਕਮਿਊਨਿਟੀ ਇਹਦਾ ਹਿੱਸਾ ਬਣੀਏ, ਹੈ ਨਾ? ਹੂੰ, ਤੇ ਨੰਬਰ 2 ਦੇ ਉੱਤੇ ਤੋਂ ਕਾਫੀ ਜਿਹੜੇ ਇੰਟਰਸਟ ਜਦੋਂ ਮੈਂ ਇਹਦੇ ਬਾਰੇ ਪੜ੍ਹਦਾ ਸੀ ਤੇ ਕਾਫੀ ਇੰਟਰਸਟਿੰਗ ਜਿਹੜੀ ਇਹ ਚੀਜ਼ਾਂ ਮੇਰੇ ਸਾਹਮਣੇ ਆਈਆਂ ਸੀ। ਇਸ ਟਾਈਮ ਦੇ ਉੱਤੇ ਅਸੀਂ ਵੇਖੀਏ ਟੌਪ 5 ਪ੍ਰਾਈਵੇਟ ਕੰਪਨੀਆਂ ਹੈਗੀਆਂ ਓਪਨ ਏਆਈ, ਸਪੇਸਐਕਸ, ਬਾਈਡਾਂਸ, ਟਿਕਟੌਕ ਵਾਲੀ, ਐਂਥਰੋਪਿਕ ਜਿਹਦਾ ਕਲਾਊਡ ਆ ਤੇ ਸਟਰਾਈਪ ਜਿਹੜੀ ਪੇਮੈਂਟ ਪ੍ਰੋਸੈਸਿੰਗ ਵਗੈਰਾ ਕਰਦੀ ਆ। ਤੇ ਇਹ $1.3 ਟ੍ਰਿਲੀਅਨ ਇਹਨਾਂ ਦੀ ਰਾਜਕਰਨ ਵੈਲਿਊ ਆ, ਪ੍ਰਾਈਵੇਟਲੀ ਹੂੰ, ਹੈਲਡ। ਹੂੰ। ਤੇ ਹੁਣ ਇਹਦੇ ਵਿੱਚ ਇਹ ਵੀ ਆਪਾਂ ਦੱਸਦੇ ਜਾਈਏ ਕਿ ਇਹਨੂੰ ਜੇ ਆਪਾਂ ਬ੍ਰੇਕਡਾਊਨ ਦੀ ਮੈਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਜਿਹੜੇ ਰਿਜ਼ਲਟ ਆ ਉਹਨਾਂ ਦੇ ਵਿੱਚ 14 ਕੰਪਨੀਜ਼ ਰਾਜ ਕਰਨ ਅੱਜ ਦੇ ਟਾਈਮ ਦੇ ਵਿੱਚ। ਇਹਨਾਂ ਟੌਪ 50 ਕੰਪਨੀਜ਼ ਦੇ ਵਿੱਚੋਂ ਟੌਪ 50 ਜਿਹੜੀਆਂ ਪ੍ਰਾਈਵੇਟ ਵੈਲਿਊਏਬਲ ਪ੍ਰਾਈਵੇਟ ਕੰਪਨੀਆਂ 14 ਜਿਹੜੀਆਂ ਉਹ 5 ਸਾਲ ਪਹਿਲਾਂ ਐਗਜ਼ਿਸਟਿੰਗ ਸੀ ਕਰਦੀਆਂ। ਨਹੀਂ ਸੀ ਕਰਦੀਆਂ, ਦੇਖ ਲਓ। ਇਹਨਾਂ ਵਿੱਚੋਂ 36 ਜਿਹੜੀਆਂ ਟੋਟਲ 50 ਦੇ ਵਿੱਚੋਂ ਉਹ ਯੂਐਸ ਬੇਸਡ ਆ ਤੇ ਹੂੰ, ਇਹਨਾਂ ਚੋਂ ਤਕਰੀਬਨ 40% ਜਿਹੜੀਆਂ ਉਹ ਏਆਈ ਕੰਪਨੀਜ਼ ਆ। ਵਾਓ! ਹੂੰ, ਠੀਕ ਹੈ। ਹੁਣ ਉਹਦੇ ਤੋਂ ਵੀ ਆਪਾਂ ਥੋੜਾ ਜਿਹਾ ਵੈਲਿਊ ਸੈਟ ਜਿਹੜਾ ਥੋੜਾ ਅੱਗੇ ਚਲੇ ਜਾਈਏ ਉਹਨਾਂ ਚੋਂ 1270 ਦੇ ਕਰੀਬ ਜਿਹੜੀਆਂ ਯੂਨੀਕੌਰਨ ਹੁੰਦੀਆਂ ਜਿਹੜੀ ਨਵੀਆਂ ਸਟਾਰਟਅਪ ਆ ਵੈਲਿਊਏਬਲ ਸਟਾਰਟਅਪਸ ਉਹਨਾਂ ਦੀ ਆਪਾਂ ਗੱਲ ਕਰੀਏ ਉਹਨਾਂ ਕੋਲ $3.3 ਟ੍ਰਿਲੀਅਨ ਦੀ ਟੋਟਲ ਵੈਲਿਊ ਆ ਤੇ 14 ਪ੍ਰਾਈਵੇਟ ਕੰਪਨੀਆਂ ਇਸ ਟਾਈਮ ਦੇ ਉੱਤੇ ਜਿਹੜੀ ਮੀਡੀਅਨ S&P 500 ਮਾਰਕੀਟ ਕੈਪ ਆ ਉਹਨੂੰ ਐਕਸੀਡ ਕਰਦੀਆਂ। ਹੂੰ, 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 ਹੂੰ। ਤੇ ਜਿਹੜੇ ਏਆਈ ਕੰਪਨੀਜ਼ ਆ ਉਹਨਾਂ ਦਾ ਇੱਕ ਹੋਰ ਵੀ ਬੜੀ ਇੰਟਰਸਟਿੰਗ ਚੀਜ਼ ਮੇਰੇ ਸਾਹਮਣੇ ਆਈ ਕਿ ਉਹ ਸਾਡੇ 2 ਐਂਡ ਹਾਫ 2.5 ਸਾਲਾਂ ਦੇ ਵਿੱਚ ਹੀ ਯੂਨੀਕੌਰਨ ਸਟੇਟਸ ਦੇ ਵਿੱਚ ਪਹੁੰਚ ਜਾਂਦੀ। ਯੂਨੀਕੌਰਨ ਸਟੇਟਸ ਮਤਲਬ ਵੈਲਿਊਏਬਲ ਦੇ ਕ੍ਰਾਈਟੇਰੀਆ ਕੁਝ ਹੁੰਦੇ ਆ ਕਿ ਠੀਕ ਇੱਕ ਹੈ। ਤੁਸੀਂ ਨਵੀਂ ਕੰਪਨੀ ਬਣਾਈ ਤੇ ਉਹ 2.5 ਸਾਲਾਂ ਦੇ ਵਿੱਚ ਯੂਨੀਕੌਰਨ ਬਣ ਗਈ। ਇਹ ਤੋਂ ਜੇ ਅਸੀਂ ਕੰਪੈਰੀਜ਼ਨ ਕਰੀਏ ਬਾਕੀ ਕੰਪਨੀਜ਼ ਦੇ ਨਾਲ ਖਾਸ ਤੌਰ ਤੇ ਚਲੋ ਉਹਦਾ ਜਿਹੜਾ ਨੀਅਰੈਸਟ ਰਿਲੇਟਿਵ ਹੈਗਾ ਉਹ ਸੌਫਟਵੇਅਰ ਕੰਪਨੀਜ਼ ਆ ਟ੍ਰੈਡੀਸ਼ਨਲ ਉਹਨਾਂ ਨੂੰ ਤਕਰੀਬਨ 7 ਸਾਲ ਦਾ ਸਮਾਂ ਲੱਗਦਾ ਸੀ ਯੂਨੀਕੌਰਨ ਸਟੇਟਸ ਪਹੁੰਚਦਿਆਂ ਤੇ ਜੋ ਉਹ ਤੋਂ ਪੁਰਾਣੀਆਂ ਤੁਸੀਂ ਹਾਰਡਵੇਅਰ ਵਾਲੀਆਂ ਲਾ ਲਓ ਤੁਹਾਨੂੰ ਸ਼ਾਇਦ ਹੋਰ ਲੱਗਦਾ ਹੋਊਗਾ। ਹੂੰ, ਹੂੰ, ਹੂੰ। ਠੀਕ ਆ। ਤੇ ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਇਹ ਵੀ ਦੇਖਿਆ ਕਿ ਜਿਹੜੀ ਸਟਾਰਟਅਪਸ ਆ ਪੁਰਾਣੇ ਟਾਈਮ ਦੇ ਵਿੱਚ ਉਹ ਤਕਰੀਬਨ 16 ਸਾਲ ਲੈਂਦੀਆਂ ਸੀ ਆਈਪੀਓ ਹੂੰ, ਹੁੰਦੇ ਆ, ਹੈਨਾ? ਤੇ ਸੋ ਕਹਿਣ ਦਾ ਮਤਲਬ ਇਹ ਸਾਰੀ ਗੱਲਬਾਤ ਰਾਜਕਰਨ ਆਪਣੀ ਗੱਲ ਇੱਥੇ ਇਹੀ ਆ ਕਿ ਬਹੁਤ ਜ਼ਿਆਦਾ ਜਿਹੜੀ ਵੈਲਥ ਆ ਉਹ ਜਨਰੇਟ ਹੋ ਰਹੀ ਆ ਏਆਈ ਹੂੰ, ਦੇ ਨਾਲ ਤੇ ਇਹ ਜਿਹੜੀਆਂ ਕੰਪਨੀਜ਼ ਇਹਨੂੰ ਹੈਡ ਕਰ ਰਹੀਆਂ ਏਆਈ ਨੂੰ ਉਹ ਤੇ ਉਹਨਾਂ ਦੇ EMPLOYEE ਉਹਨਾਂ ਦੇ ਇਨਵੈਸਟਰਸ EMPLOYEE ਸ਼ਾਇਦ ਉਹਨੇ ਨਹੀਂ ਪਰ ਉਹਨਾਂ ਦੇ ਇਨਵੈਸਟਰ ਤੇ ਸ਼ੇਅਰ ਹੋਲਡਰ ਜਿਹੜੇ ਆ ਉਹਨਾਂ ਦੀ ਜਿਹੜੀਆਂ ਜੇਬਾਂ ਉਹ ਵੀ ਦਿਨੋਂ ਦਿਨ ਰਾਤੋਂ ਰਾਤ ਜਿਹੜੀਆਂ ਉਹ ਵੱਧ ਰਹੀਆਂ। ਹੂੰ। ਸੋ ਇਹ ਆਪਾਂ ਜਿਹੜੀ ਅਕਸਰ ਹਰਵਿੰਦਰ ਗੱਲ ਕਰਦੇ ਹਾਂ ਤਾਂ ਰਿਐਲਿਟੀ ਹੈ ਇਸ ਟਾਈਮ ਇਹ ਦੁਨੀਆ ਦੀ ਏਆਈ ਦੀ ਖਾਸ ਕਰਕੇ ਦੁਨੀਆ ਦੀ ਜਿੱਦਾਂ ਤੁਸੀਂ ਕਿਹਾ ਵੀ ਵੈਲਥ ਜਨਰੇਟ ਬਹੁਤ ਹੋਣੀ ਤੇ ਬਹੁਤ ਤੇਜ਼ੀ ਦੇ ਨਾਲ ਹੋਣੀ। ਹਾਂਜੀ। ਮੂਡ ਦੀ ਗੱਲ ਥੋੜੇ ਦਿਨ ਪਹਿਲਾਂ ਤੁਸੀਂ ਕਰ ਰਹੇ ਸੀ ਵੀ ਇੱਕ ਵਕਤ ਹੋਣਾ ਵੀ ਇੱਕ ਸਮੇਂ ਦੇ ਵਿੱਚ ਉਹਨੇ ਡਬਲ ਜਿਹੜਾ ਉਹ ਹੋ ਜਾਇਆ ਕਰਨਾ। ਸੋ ਇਹ ਜਿਹੜਾ ਐਕਸਪੋਨੈਂਸ਼ੀਅਲ ਗ੍ਰਾਫ ਹੁੰਦਾ ਸੀਗਾ ਉਹ ਹੁਣ ਬੜੀ ਜਲਦੀ ਐ ਤਾਂ ਨੂੰ ਜਾਂਦਾ ਹੈ। ਹਾਂਜੀ, ਹਾਂਜੀ, ਬਿਲਕੁਲ। ਸੋ ਮੂਰਜ਼ ਲਾਅ ਤੇ ਕਾਫ਼ੀ ਸਮਾਂ ਪਹਿਲਾਂ ਹੀ ਰਾਜ ਕਰਨ 2018-19 ਟਾਈਮ ਫਰੇਮ ਦੇ ਵਿੱਚ ਹੀ ਉਹ ਪਿੱਛੇ ਰਹਿ ਗਿਆ। ਆਪਾਂ ਆਪਣੇ ਟਾਕ ਸ਼ੋਅ ਵਿੱਚ ਇੱਕ ਵਾਰੀ ਇੰਟੈਲ ਦੇ ਜਿਹੜੇ ਫਾਊਂਡਰ ਵਨ ਆਫ ਦਾ ਸ਼ਾਇਦ ਫਾਊਂਡਰ ਸੀ ਜੀ, ਜੀ। ਤੇ ਜਾਂ ਐਗਜ਼ੈਕਟਿਵ ਸੀ। ਸੋ ਉਹਨਾਂ ਨੇ ਮੂਰਜ਼ ਲਾਅ ਕੱਢੇ ਸੀ ਉਹ 2018-19 ਦੇ ਵਿੱਚ ਹੀ ਡਿਫਾਈ ਹੋਣਾ ਸ਼ੁਰੂ ਹੋ ਗਿਆ ਤੇ ਏਆਈ ਦੇ ਟਾਈਮ ਦੇ ਵਿੱਚ ਸ਼ਾਇਦ ਉਹਦੀ ਉਨੀ ਰੈਲੇਵੈਂਸ ਜਿਹੜੀ ਆ ਉਹ ਨਹੀਂ ਰਹੀ ਖਾਸ ਤੌਰ ਤੇ ਜਦੋਂ ਕੁਆਂਟਮ ਹਾਰਡਵੇਅਰ ਦੇ ਵਿੱਚ ਆ ਜਾਣਾ ਜਿਹੜਾ ਕਿ ਅਸੀਂ ਦੇਖ ਹੀ ਰਹੇ ਹਾਂ ਸਾਹਮਣੇ। ਤੇ ਉਹ ਮੈਨੂੰ ਜਦ ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਜਿਹੜਾ ਗ੍ਰਾਫ ਆ ਉਹ ਕਾਫੀ ਸ਼ਾਰਪ ਐਕਸਪੋਨੈਂਸ਼ੀਅਲ ਪਾਸੇ ਨੂੰ ਤੁਰ ਰਿਹਾ। ਹੂੰ। ਆਪਾਂ ਲਾਸਟ ਟਾਈਮ ਵੀ ਗੱਲ ਕਰ ਰਹੇ ਸੀ ਵੀ ਇਹ ਬਬਲ ਆ ਜਾਂ ਕਿੱਦਾਂ ਆ, ਇਹ ਫਟ ਤਾਂ ਨਹੀਂ ਜਾਊਗਾ ਵੀ ਅਸਲ 'ਚ ਫਿਊਚਰ ਏਆਈ ਹੈਗਾ ਆ ਜੀ। ਜਾਂ ਨਹੀਂ ਹੈਗਾ। ਪਰ ਮੈਨੂੰ ਲੱਗਦਾ ਜਿਹੜੀਆਂ ਵੈਲੂਏਸ਼ਨਸ ਇੰਨੀਆਂ ਟੌਪ ਦੀਆਂ ਜਿਹੜੀਆਂ ਫੋਰਚੂਨ ਕੰਪਨੀਜ਼ ਦੇ ਵਿੱਚ ਇਹਨਾਂ ਦਾ ਨਾਮ ਆਉਣਾ,
ਇਹ ਰਿਐਲਿਟੀ ਆਪਾਂ ਨੂੰ ਜਿਹੜੀਆਂ ਦੱਸ ਰਹੀਆਂ, ਆਪਾਂ ਕਬੂਤਰਾਂ ਵਾਂਗੂ ਅੱਖਾਂ ਨਹੀਂ ਮੀਟ ਸਕਦੇ। ਜਿਹੜੇ ਆਪਣੇ ਨੌਜਵਾਨ ਆ, ਜਿਹੜੇ ਆਪਣੇ ਨਿਆਣੇ ਇਸ ਟਾਈਮ ਸਕੂਲਾਂ 'ਚ ਪੜ੍ਹ ਰਹੇ ਆ, ਜਿਨ੍ਹਾਂ ਨੇ ਕਾਲਜਾਂ ਦੇ ਵਿੱਚ ਜਾਣਾ ਆ ਜੇ, ਜਾਂ ਕਾਲਜਸ ਦੇ ਵਿੱਚ ਜਿਹੜੇ ਉਹ ਪੜ੍ਹ ਰਹੇ ਆ, ਦੇ ਨੀਡ ਟੂ ਥਿੰਕ ਹਾਰਡ। ਤੇ ਮਾਪਿਆਂ ਦੇ ਲਈ ਵੀ ਓਨਾ ਹੀ ਜ਼ਿਆਦਾ ਇਹ ਜ਼ਰੂਰੀ ਆ ਵੀ ਫੋਕਸ ਕਰਨ ਦੀ ਜ਼ਰੂਰਤ ਆ। ਯੂ ਹੈਵ ਟੂ ਰੀਅਲੀ ਨੋ ਵੀ ਕੀ ਇਸ ਟਾਈਮ ਚੱਲ ਰਿਹਾ, ਆਪਣੇ ਆਪ ਨੂੰ ਵੀ ਐਜੂਕੇਟ ਕਰੋ ਤੇ ਨਿਆਣੇ ਦੇ ਨਾਲ ਵੀ ਇਹ ਜਿਹੜੀ ਗੱਲ ਕਰੋ। ਸੋ ਇਹ ਗੱਲ ਬਹੁਤ ਜ਼ਰੂਰੀ ਹੈ ਤੇ ਆਪਾਂ ਬਾਰ-ਬਾਰ ਆਪਣੇ ਟਾਕ ਸ਼ੋਅ ਵਿੱਚ ਕਰਦੇ ਹਾਂ। ਇਨਫੈਕਟ ਅੱਜ ਤੇ ਆਪਾਂ ਟਾਕ ਸ਼ੋਅ ਦੇ ਵਿੱਚ ਰਾਜ ਖੰਨੇ ਦੇ ਬਾਰੇ ਗੱਲ ਕਰਾਂਗੇ ਕਿ ਸਟੈਨਫੋਰਡ ਯੂਨੀਵਰਸਿਟੀ ਨੇ ਨਾ ਇੱਕ ਵਾਟ ਪੇਰੈਂਟ ਨੀਡ ਟੂ ਨੋ ਕਰਕੇ ਇੱਕ ਸਟੱਡੀ ਕੀਤੀ ਆ। ਕਲਾਸਰੂਮ ਹੈ ਨਾ, ਉਹਦੀ ਜਿਹੜੀ ਸਟੱਡੀ ਕਰਕੇ ਤੇ ਉਹਦਾ ਨਾ ਸਾਨੂੰ ਆਊਟਪੁੱਟ ਜਿਹੜੀ ਆ ਉਹ ਲੈ ਕੇ ਆਏ ਆ ਵੀ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ। ਸੋ ਆਪਾਂ ਅੱਜ ਦੇ ਟਾਕ ਸ਼ੋਅ ਦੇ ਵਿੱਚ ਆ ਵੀ ਪੇਰੈਂਟਸ ਦੇ ਸੰਬੰਧ ਵਿੱਚ ਆਪਾਂ ਗੱਲ ਕਰਾਂਗੇ, ਉਹਦੇ ਵਿੱਚ ਵੀ ਕਾਫੀ ਵਧੀਆ ਇਨਫੋਰਮੇਸ਼ਨ ਆ ਜੀ। ਅਗਲੀ ਗੱਲ ਕਰ ਲਈਏ, AI ਜਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰੀ ਦੇ ਨਾਲ ਚੱਲ ਰਹੀ ਆ, AI ਰੈਗੂਲੇਸ਼ਨਸ ਨੂੰ ਲੈ ਕੇ ਵੀ ਚਰਚਾ ਉਦਾਂ ਹੀ ਜਿਹੜੀ ਉਹ ਚੱਲਦੀ ਰਹਿੰਦੀ ਆ। ਕੈਲੀਫੋਰਨੀਆ ਨੇ ਜਿਹੜਾ ਇੱਕ ਅਜਿਹਾ ਹੁਣ ਕਾਨੂੰਨ ਬਣਾ ਦਿੱਤਾ, ਗਵਰਨਰ ਨਿਊਸਮ ਨੇ ਸਾਈਨ ਕਰ ਦਿੱਤਾ ਇੱਕ ਲੈਂਡਮਾਰਕ ਬਿੱਲ AI ਸੇਫਟੀ ਮੈਜਰਸ ਨੂੰ ਜਿਹੜਾ ਉਹ ਲੈ ਕੇ। ਕੀ ਹੈ ਇਸ ਕਾਨੂੰਨ ਦੇ ਵਿੱਚ, ਤੇ AI ਦੀ ਇੰਡਸਟਰੀ ਦੇ ਉੱਤੇ ਇਹਦਾ ਕੀ ਅਸਰ ਹੋਊਗਾ? ਕੀ ਆਖਦੇ ਨੇ ਇੰਡਸਟਰੀ ਦੇ ਜਿਹੜੇ ਲੀਡਰਸ ਆ ਇਸ ਬਾਰੇ? ਹਾਂਜੀ। ਸੋ ਕੈਲੀਫੋਰਨੀਆ ਪਹਿਲੀ ਇੱਕ ਸਟੇਟ ਬਣੀ। ਮੈਂ ਥੋੜ੍ਹਾ ਜਿਹਾ ਤੋਂ ਪਹਿਲਾਂ ਕੰਟੈਕਸਟ ਵੀ ਦੱਸ ਦੇਵਾਂ ਕਿ ਪੈਰਿਸ ਦੇ ਵਿੱਚ ਜਦੋਂ ਆਹ ਸਾਲ ਦੇ ਸ਼ੁਰੂ ਦੇ ਵਿੱਚ ਜਨਵਰੀ ਦੇ ਵਿੱਚ AI ਸਮਿਟ ਹੋਇਆ ਸੀ, ਵੱਖ-ਵੱਖ ਹਾਂਜੀ, ਦੇਸ਼ਾਂ ਦੇ ਹਾਂਜੀ। ਲੋਕ ਆਏ ਸੀ। ਉਸ ਸਮਿਟ ਤੋਂ ਪਹਿਲਾਂ ਸਟ੍ਰੈਟੇਜਿਕਲੀ ਜੋ ਮੈਨੂੰ ਲੱਗਦਾ ਚਾਈਨਾ ਨੇ ਡੀਪਸੀਕ ਰਿਲੀਜ਼ ਕੀਤਾ ਸੀ। ਹੂੰ, ਸੋ ਉਹਦੇ ਹੂੰ। ਕਰਕੇ ਜੋ ਕੁਛ ਹੋਣਾ ਚਾਹੀਦਾ ਸੀ ਜਾਂ ਜੋ ਕੁਛ ਐਕਸਪੈਕਟ ਕੀਤਾ ਜਾ ਰਿਹਾ ਹੀ ਹੋਊਗਾ, ਉਹਦੇ ਕਾਫੀ ਉਲਟ ਜਿਹੜੀਆਂ ਉਹ ਚੀਜ਼ਾਂ AI ਸਮਿਟ ਦੇ ਵਿੱਚ ਹੋਈਆਂ। AI ਸਮਿਟ ਦੇ ਵਿੱਚ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਰੈਗੂਲੇਸ਼ਨ ਜਿਹੜੇ ਉਹਦਾ ਕੋਈ ਇਨਫਰਾਸਟ੍ਰਕਚਰ ਬਾਹਰ ਆਊਗਾ। ਹੂੰ, ਹੂੰ, ਬਟ ਹੂੰ। ਕਿਉਂਕਿ ਉਸ ਟਾਈਮ ਦੇ ਵਕਤ ਤੱਕ ਇਹੀ ਅੰਦਾਜ਼ੇ ਲਾਏ ਜਾ ਸਕਦੇ ਕਿ ਯੂਐਸ ਹੀ ਜਿਹੜਾ ਉਹ ਨੰਬਰ 1 ਦੇ ਉੱਤੇ ਆ। ਫਰਾਂਸ, ਯੂਰਪ, ਆਪਣਾ ਯੂਰਪ ਜਾਂ ਯੂਕੇ, ਫਰਾਂਸ ਜਿਹੜੀਆਂ ਹੋਰ ਇੱਥੋਂ ਦੇ ਮੁਲਕ ਹੈਗੇ, ਉਹਨਾਂ ਦੀ ਸਰਦਾਰੀ ਆ। ਹੂੰ, ਸੋ ਹੂੰ, ਉਹ ਹੂੰ। ਕਹਿੰਦੇ ਆਪਸ 'ਚ ਰਲ ਮਿਲ ਕੇ ਕੋਈ ਨਾ ਕੋਈ ਆਪਾਂ ਇਹਦਾ ਰਾਹ ਰਸਤਾ ਕੱਢਾਂਗੇ। ਪਰ ਡੀਪਸੀਕ ਦਾ ਕੁਛ ਦਿਨ 2-3 ਹਫ਼ਤੇ ਪਹਿਲਾਂ ਇਹਦੇ ਤੋਂ ਆਉਣਾ, ਉਹਨੇ ਇਹ ਸਾਰੀ ਜਿਹੜੀ ਬਾਜ਼ੀ ਆ ਉਹਨੂੰ ਪੁੱਠਿਆਂ ਕਰ ਦਿੱਤਾ ਤੇ ਜਿਹੜੀ ਰੈਗੂਲੇਸ਼ਨ ਬੜਾ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਸੀ ਵੀ ਰੈਗੂਲੇਟ ਕੀਤਾ ਜਾਏ ਇੰਡਸਟਰੀ ਨੂੰ, ਉਹ ਜਿਹੜੇ ਰੈਗੂਲੇਟਰੀ ਆ ਉਹ ਤਾਂ ਅਸੀਂ ਦੇਖਿਆ ਪਿਛਲੇ 8-9 ਮਹੀਨੇ ਦੇ ਵਿੱਚ ਕੋਈ ਵੀ ਆਪਾਂ ਕੋਈ ਮੇਜਰ ਜਿਹੜੇ ਆ ਉਹ ਬਾਹਰ ਨਹੀਂ ਆਏ ਰੈਗੂਲੇਸ਼ਨ ਨੂੰ ਲੈ ਕੇ। ਥੋੜ੍ਹੇ ਬਹੁਤੇ ਆਉਂਦੇ ਰਹੇ ਆ ਬਿੱਲ-ਬੁੱਲ, ਥੋੜ੍ਹੀ ਬਹੁਤੀ ਰੈਗੂਲੇਸ਼ਨ ਨੂੰ ਲੈ ਕੇ, ਪਰ ਮੇਜਰ ਤੌਰ ਦੇ ਉੱਤੇ ਕੋਈ ਇੱਦਾਂ ਦੀ ਗੱਲ ਨਹੀਂ ਆਈ। ਹੁਣ ਇਹਦੇ ਵਿੱਚ ਇੰਪੋਰਟੈਂਸ ਨਾਲ ਦੀ ਨਾਲ ਇਹ ਹੈ ਕਿਉਂਕਿ ਦੇਖੋ ਨਾ ਦੋਨੋਂ ਪਾਸੇ ਦੇ ਲੋਕ ਬੈਠੇ ਆ। ਇੱਕ ਤਾਂ AI ਨੂੰ ਵਰਦਾਨ ਮੰਨਦੇ ਆ ਤੇ ਦੂਸਰਾ ਸ਼ਰਾਪ ਮੰਨਦੇ ਆ। ਹੂੰ, ਹੂੰ, ਹੂੰ। ਤੇ ਜਿਹੜੇ ਸ਼ਰਾਪ ਮੰਨਣ ਵਾਲੇ ਲੋਕ ਇਹ ਹੈ ਵੀ ਇਹਨਾਂ ਦੁਨੀਆ ਨੂੰ ਖਤਮ ਕਰ ਦੇਣਾ। ਸੋ ਇਹ ਜਿਹੜਾ ਬਿੱਲ ਆ ਕੈਲੀਫੋਰਨੀਆ ਨੇ ਇੱਕ ਹਿਸਾਬ ਦੇ ਨਾਲ ਇਹ ਵੀ ਕਿਹਾ ਜਾ ਸਕਦਾ ਵੀ ਕੈਲੀਫੋਰਨੀਆ ਪਾਇਓਨੀਅਰ ਹੋਇਆ ਅਮਰੀਕਾ ਦੇ ਵਿੱਚ ਨੰਬਰ 1 ਦੇ ਉੱਤੇ ਆ ਸਾਹਮਣੇ ਬਿੱਲ ਲਿਆਉਣ ਦੇ ਵਿੱਚ, ਜਿਹਦੇ ਵਿੱਚ ਉਹਨੇ ਲੋਕਾਂ ਨੂੰ ਕਿਹਾ ਕਿ ਪਾਵਰਫੁਲ ਇੰਟੈਲੀਜੈਂਸ ਮਾਡਲ ਆ ਉਹ ਕੋਈ ਏਦਾਂ ਦੀ ਚੀਜ਼ ਨਹੀਂ ਬਣਾ ਸਕਦੇ ਜਿਹੜੀ ਮਾਸ ਜਿਹੜੇ ਪਬਲਿਕ ਹੈਗੇ ਆ ਉਹਨਾਂ ਨੂੰ ਕੈਟਾਸਟ੍ਰੋਫਿਕ ਐਕਟੀਵਿਟੀਜ਼ ਉਹਨਾਂ ਦੇ ਲਈ ਲੈ ਕੇ ਆਉਣ। ਫੋਰ ਐਗਜ਼ਾਮਪਲ ਤੁਸੀਂ AI ਮਾਡਲ ਨੂੰ ਯੂਜ਼ ਕਰਕੇ ਕੋਈ ਬਾਇਓ ਵੈਪਨ ਨਹੀਂ ਬਣਾ ਸਕਦੇ, ਜਾਂ ਤੁਸੀਂ ਬੈਂਕਿੰਗ ਸਿਸਟਮ, ਟਰਾਂਸਪੋਰਟ ਸਿਸਟਮ, ਇਹ ਜਿਹੜਾ ਵਾ ਇਹ ਇੱਦਾਂ ਦੀ ਕੋਈ ਚੀਜ਼ ਨਹੀਂ ਬਣਾ ਸਕਦੇ। ਸੋ ਇਹ ਦੇਖਿਆ ਤੁਸੀਂ ਜਿਹੜੀ ਗੱਲ ਕਹੀ ਆ ਕਿ ਇਹਦਾ ਕੀ ਅਸਰ ਹੋਊਗਾ ਜਾਂ ਕੀ ਨਹੀਂ ਹੋਊਗਾ, ਵੇਖੋ ਉਹ ਤੇ ਆਉਣ ਵਾਲਾ ਟਾਈਮ ਹੀ ਆਪਾਂ ਨੂੰ ਦੱਸੂਗਾ। ਪਰ ਗੱਲ ਇਹ ਹੈ ਕਿ ਇਹਦੇ ਵਿੱਚ ਪੋਲੀਟਿਕਸ ਦੀ ਗੱਲ ਜਦੋਂ ਬਿੱਲ ਦੀ ਆਪਾਂ ਨੂੰ ਐਕਚੁਅਲ ਜਾਣਕਾਰੀ ਹੋਰ ਥੋੜ੍ਹੀ ਆਪਾਂ ਸਟੱਡੀ ਕਰਾਂਗੇ ਤੇ ਜਾਂ ਜਿਹੜੇ ਇਸ ਚੀਜ਼ ਦੇ ਸਬਜੈਕਟ ਮੈਟਰ ਐਕਸਪਰਟ ਆ ਉਹਨਾਂ ਦੇ ਆਪਾਂ ਵਿਊਜ਼ ਦੇਖਾਂਗੇ, ਉਹਦੇ ਤੋਂ ਆਪਾਂ ਨੂੰ ਐਕਚੁਅਲ ਜਿਹੜੀ ਚੀਜ਼ ਹੈ ਸਮਝ ਆਊਗੀ। ਪਰ ਇਹਦੇ ਵਿੱਚ ਇਹ ਹੈ ਕਿ ਬਰਾਉਨੀ ਪੁਆਇੰਟਸ ਵੀ ਲੈ ਕੇ ਆਉਣ ਦੀ ਸਾਹਮਣੇ ਗੱਲ ਆ। ਉਹ ਇਹ ਆ ਕਿ ਸਾਨੂੰ ਪਤਾ ਗੈਵਿਨ ਨਿਊਸਮ ਦੇ ਪੋਲੀਟੀਕਲ ਐਸਪੀਰੇਸ਼ਨਸ ਹੈਗੀਆਂ। ਸੋ ਉਹ ਤੇ ਜਿਹੜੀ ਮੋਟੀ-ਮੋਟੀ ਚੀਜ਼ ਗੱਲ ਲੋਕਾਂ ਨੂੰ ਸਮਝ ਆਉਂਦੀ ਹੈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਨੈਗੇਟਿਵ ਯੂਜ਼ ਨਾ ਹੋਏ, ਬਾਇਓ ਵੈਪਨ ਨਾ ਬਣਾਏ, ਉਹ ਜਿਹੜੀ ਚੀਜ਼ਾਂ ਉਹ ਇਹਨਾਂ ਵਿੱਚ ਇੰਟਰੋਡਿਊਸ ਕੀਤੀਆਂ। ਪਰ ਇਹਦੇ ਦੰਦ ਕਿੰਨੇ ਹੈਗੇ ਆ ਜਾਂ ਕਿੰਨੇ ਨਹੀਂ ਆ, ਇਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ। ਪਰ ਨਾਲ ਦੀ ਨਾਲ ਉਹਨੇ ਇਹ ਚੀਜ਼ ਨੂੰ ਬਹੁਤ ਡਾਊਟ ਕੀਤਾ ਵੀ ਦੇਖੋ ਕੋਈ ਨਹੀਂ ਕਰਨ ਡਿਆ ਆਪਣਾ AI ਰੈਗੂਲੇਸ਼ਨ ਨੂੰ ਵੀ ਫੈਡਰਲ ਲੈਵਲ ਦੇ ਉੱਤੇ ਬਿਲਕੁਲ ਇਨਐਕਸ਼ਨ ਆ। ਹੂੰ, ਹਨਾ, ਹੂੰ, ਹੂੰ, ਕੁਛ ਹੂੰ। ਨਹੀਂ ਕਰ ਰਿਹਾ ਤੇ ਆਪਾਂ ਦੇਖੋ ਇੱਕ ਨਵਾਂ ਜਿਹੜਾ ਲਾਅ ਆ ਸਾਹਮਣੇ ਲੈ ਕੇ ਆਏ ਆ, ਜਿਹਦੇ ਵਿੱਚ ਮੈਂ ਉਹਨਾਂ ਨੂੰ ਕੋਟ ਕਰ ਦਿੰਦਾ ਗੈਵਿਨ ਨਿਊਸਮ ਨੇ। ਉਹਨਾਂ ਕਿਹਾ ਕਿ ਕੈਲੀਫੋਰਨੀਆ ਹੈਜ਼ ਪ੍ਰੂਵਨ that we can establish regulations to protect our communities while ensuring that growing AI industry continues to thrive. The legislation strikes the balance. ਸੋ ਕਹਿੰਦਾ ਆਪਾਂ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਨਾਲ ਦੀ ਨਾਲ ਇਹ ਮੇਕ ਸ਼ੋਰ ਕੀਤਾ ਕਿ ਇੰਡਸਟਰੀ ਜਿਹੜੀ ਆ ਉਹ ਥ੍ਰਾਈਵ ਕਰੀ ਜਾਏ।
ਨਾਲ ਦੀ ਨਾਲ ਉਹਦੇ ਉੱਤੇ ਕੋਈ ਬਲੋਕੇਜ ਨਾ ਹੋਏ, ਹੈ ਨਾ। ਸੋ ਬੇਸਿਕਲੀ AI ਕੰਪਨੀਜ਼ ਕੁਛ ਲੈਵਲ ਤੋਂ ਉੱਤੇ ਕੁਛ ਇਹ ਵੱਡੀਆਂ ਕੰਪਨੀਜ਼ ਵਾਸਤੇ ਹੀ ਹੈ ਪ੍ਰਾਇਮਰੀਲੀ, ਵੀ ਕੁਛ ਲੈਵਲ ਤੋਂ ਉੱਪਰ ਦੀ ਜਿਹੜੀ ਕੰਪਨੀਜ਼ ਆ ਉਹ ਉਹਨਾਂ ਨੂੰ ਕਰਨਾ ਪਊਗਾ, ਜਿਹੜੇ ਉਹਨਾਂ ਦੇ ਪ੍ਰੋਟੋਕੋਲਸ ਆ ਪਬਲਿਕਲੀ ਡਿਸਕਲੋਜ਼ ਕਰਨੇ ਪੈਣਗੇ ਵੀ ਉਹ ਕੀ ਕਰ ਰਹੇ ਆ ਆਪਣੀ ਡਿਵੈਲਪਮੈਂਟ ਦੇ ਵਿੱਚ, ਜਿਹੜਾ ਕਿ ਪ੍ਰੀਵੈਂਟ ਕਰੂਗਾ ਜਿਹੜੇ ਉਹਨਾਂ ਦੇ ਐਡਵਾਂਸ ਮਾਡਲ ਹੈਗੇ, ਜਿਹੜੇ ਲਾਰਜ ਲੈਂਗੁਏਜ ਮਾਡਲ ਜਿੱਦਾਂ ਚੈਟ GPT ਦਾ GPT ਹੋ ਗਿਆ, ਮੈਟਾ ਦਾ ਲਾਮਾ ਹੋ ਗਏ ਜਾਂ ਹੋਰ ਇੱਦਾਂ ਦੇ। ਸੋ ਉਹਦੇ ਵਿੱਚ ਪਬਲਿਕਲੀ ਦੱਸਣਗੇ ਵੀ ਉਹ ਕੀ ਕਰ ਰਹੇ ਆ, ਤਾਂ ਕਿ ਉਹਨਾਂ ਨੂੰ ਜਿਹੜੇ ਮਾਡਲਸ ਆ ਉਹਨਾਂ ਨੂੰ ਯੂਜ਼ ਕਰਕੇ ਕੋਈ ਮੇਜਰ ਹਾਰਮ ਨਾ ਕੀਤਾ ਜਾਏ। ਸੋ ਇਹ ਚੀਜ਼ਾਂ ਨੂੰ ਲੈ ਕੇ ਜਿਹੜਾ ਬਿੱਲ ਆ ਇਹ ਮੰਨਿਆ ਜਾ ਰਿਹਾ। ਦੇਖਣ ਨੂੰ ਬਾਏ ਦਾ ਫੇਸ ਰਾਜਕਰਨ ਦੇਖਿਆ ਜਾਏ ਤੇ ਜੀ। ਇੱਕ ਵਧੀਆ ਬਿੱਲ ਲੱਗਦਾ ਹੈ ਨਾ। ਹੂੰ। ਹੁਣ ਤਾਂ ਬਿੱਲ ਨਹੀਂ, ਹੁਣ ਤਾਂ ਲਾਅ ਹੀ ਬਣ ਗਿਆ, ਵਧੀਆ ਲਾਅ ਕਾਨੂੰਨ ਹੋ ਲੱਗਦਾ। ਗਿਆ। ਪਰ ਇਹਦੇ ਦੰਦ ਕਿੰਨੇ ਕਾ, ਕਿਉਂਕਿ ਮੋਸਟਲੀ ਅਸੀਂ ਇਹ ਚੀਜ਼ਾਂ ਦੇਖੀਆਂ ਕਿ ਕਈ ਵਾਰ ਜਿਹੜਾ ਬਿੱਲ ਆ ਤੇ ਬਿੱਲ ਦੀ ਜਿਹੜੀ ਮੋਟੇ-ਮੋਟੇ ਤੌਰ ਦੇ ਉੱਤੇ ਸਮਰੀ ਹੁੰਦੀ ਆ, ਬਿੱਲ ਦਾ ਕੰਟੈਂਟ ਜਿਹੜਾ ਹੁੰਦਾ ਬਿਲਕੁਲ ਇਹ ਤੋਂ ਆਪੋਜ਼ਿਟ ਹੁੰਦਾ ਹੈ ਨਾ। ਸੋ ਇਹ ਵੀ ਚੀਜ਼ਾਂ ਆਪਾਂ ਪੋਲਿਟਿਕਸ ਦੇ ਵਿੱਚ ਬਹੁਤ ਦੇਖੀਆਂ। ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਤੇ ਆਪਾਂ ਨਜ਼ਰ ਰੱਖਾਂਗੇ ਤੇ ਦੇਖਦੇ ਦਾ ਜਿਹੜਾ ਇੰਪੈਕਟ ਕੀ ਆ। ਪਰ ਜਿਹੜੀ ਸਮਾਲ ਸਟਾਰਟਅਪਸ ਕੰਪਨੀਆਂ ਉਹ ਅਜੇ ਇਹਦੇ ਤੋਂ ਐਗਜ਼ੈਂਪਟ ਆ, ਪਰ ਇੱਕ ਡੈਫੀਨਿਟਲੀ ਸਟੈਪ ਟੁਵਰਡਸ ਪੋਜ਼ਿਟਿਵ ਡਾਇਰੈਕਸ਼ਨ। ਜੀ, ਜੀ। ਬਿਲਕੁਲ। ਅੱਗੇ ਹਰਵਿੰਦਰ ਆਪਾਂ ਗੱਲਬਾਤ ਨੂੰ ਵਧਾਉਂਦੇ ਹਾਂ, ਚਰਚਾ ਜਿਹੜੀ ਅਗਲੇ ਪਾਸੇ ਨੂੰ ਤੋਰਦੇ ਹਾਂ। ਇੱਕ ਅਜਿਹਾ ਸਕੂਲ ਆ ਆਸਟਨ, ਆਈ ਥਿੰਕ ਟੈਕਸਸ ਦੇ ਵਿੱਚ, ਜਿੱਥੇ $40,000 ਸਾਲਾਨਾ ਆ ਤੇ AI ਜਿਹੜਾ ਹਰ ਲੈਸਨ ਜਿਹੜਾ ਉਹ ਸਿਖਾ ਰਿਹਾ ਹੈ ਵਿਦਆਊਟ ਟੀਚਰਸ। ਕੀ ਆ ਇਹ ਸਕੂਲ? ਇਜ਼ ਦਿਸ ਨਿਊ ਰਿਐਲਿਟੀ? ਹਾਂਜੀ, ਬਿਲਕੁਲ। ਆਸਟਨ ਟੈਕਸਸ ਦੇ ਵਿੱਚ 4th ਐਂਡ 5th ਗ੍ਰੇਡਰ ਅਲਫਾ ਸਕੂਲ ਕਰਕੇ ਆ ਆਸਟਨ ਟੈਕਸਸ ਦੇ ਵਿੱਚ। ਉਹਨਾਂ ਦੇ 4ਥੀ ਤੇ 5ਵੀਂ ਦੇ ਜਿਹੜੇ ਬੱਚੇ ਆ ਉਹ ਬੇਸਿਕਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਜਿਹੜੇ ਪੜ੍ਹ ਰਹੇ ਆ। ਸੋ ਮੈਂ ਇਹਦੇ ਬਾਰੇ ਥੋੜਾ ਦੇਖਦਾ ਸੀ, ਹੈ ਨਾ। ਆਪਾਂ ਪਿਛਲੇ ਆਪਣੇ ਟਾਕ ਸ਼ੋ ਵਿੱਚ ਵੀ ਗੱਲ ਕੀਤੀ ਕਿ ਚਾਈਨਾ ਦੇ ਵਿੱਚ ਕਿੱਦਾਂ AI ਬੇਸਡ ਐਜੂਕੇਸ਼ਨ ਵੱਡਾ ਬਿਜ਼ਨਸ ਆ, ਇਨ ਜਨਰਲ ਐਜੂਕੇਸ਼ਨ ਵੱਡਾ ਬਿਜ਼ਨਸ ਆ ਤੇ ਗਵਰਨਮੈਂਟ ਨੇ AI ਨੂੰ ਵਿੱਚ ਵਾੜਨ ਦੇ ਵਾਸਤੇ ਕਿਹਾ। ਸੋ ਉੱਥੇ ਕਾਫੀ ਕੁਝ ਹੋ ਰਿਹਾ। ਸੋ ਜਿਹੜੇ ਰਿਜ਼ਲਟ ਆ, ਜਦੋਂ ਨਵੀਂ ਟੈਕਨੋਲੋਜੀ ਆਉਂਦੀ ਆ, ਨਵੀਂ ਟੈਕਨੀਕਸ ਦੇ ਨਾਲ ਤੁਸੀਂ ਉਹਨੂੰ ਨਵੀਂ ਟੈਕਨੋਲੋਜੀ ਨੂੰ ਅਪਲਾਈ ਕਰਦੇ ਹੋ, ਰਿਜ਼ਲਟ ਆਉਣ ਨੂੰ ਥੋੜਾ ਸਮਾਂ ਲੱਗਦਾ। ਪਰ ਆਪਾਂ ਆਪਣੇ ਆਸਟਨ ਟੈਕਸਸ ਵਾਲੇ ਸਕੂਲ ਦੀ ਗੱਲ ਕਰਦੇ ਹਾਂ, ਜਿੱਥੇ ਅਲਫਾ ਸਕੂਲ ਦੀ ਗੱਲ ਕਰਦੇ ਹਾਂ, ਜਿੱਥੇ ਜਿਹੜੇ ਬੱਚੇ ਆ ਸਵੇਰੇ 2 ਘੰਟੇ ਸਾਇੰਸ, ਮੈਥ ਤੇ ਰੀਡਿੰਗ ਤੇ ਉਹਨੂੰ ਕਰਦੇ ਆ। ਸੋ ਉਹਨੂੰ ਪੜ੍ਹਦੇ ਆ। ਸੋ AI ਡਰਿਵਨ ਇੱਕ ਜਿਹੜੀ ਮੈਂ ਰਾਜਕਰਨ, ਵੇਖੋ ਮੇਰਾ ਫੀਲਡ ਐਜੂਕੇਸ਼ਨ ਦਾ ਤਾਂ ਨਹੀਂ ਆ, ਪਰ ਜਿੰਨੇ ਪੇਰੈਂਟਸ ਦੇ ਨਾਲ ਜਾਂ ਜਿੰਨੇ ਬੱਚੇ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ, ਟੀਚਰਸ ਦੇ ਨਾਲ, ਇੱਕ ਜਿਹੜੀ ਕਾਮਨ ਪ੍ਰੋਬਲਮ ਹੈਗੀ ਆ ਤੇ ਜਿਹੜੇ ਸਾਡੇ ਲੋਕ ਐਜੂਕੇਸ਼ਨ ਦੇ ਨਾਲ ਸੰਬੰਧ ਹੋਣਗੇ, ਸਾਡੇ ਵਿਊਅਰਸ ਤੇ ਸਰੋਤੇ ਉਸ ਚੀਜ਼ ਨੂੰ ਚੰਗੀ ਭਲੀ ਭਾਂਤੀ ਦੇਖਦੇ ਹੋਣਗੇ ਕਿ ਹਰ ਇੱਕ ਬੱਚੇ ਦਾ ਜਿਹੜਾ ਲੈਵਲ ਹੁੰਦਾ ਲਰਨਿੰਗ ਦਾ ਤੇ ਟਾਈਪ ਹੁੰਦੀ ਜਿਹੜੀ ਲਰਨਿੰਗ ਦੀ, ਉਹ ਤਰੀਕਾ ਹੁੰਦਾ ਜਿਹੜਾ ਲਰਨਿੰਗ ਦਾ ਵੱਖਰਾ ਹੁੰਦਾ ਵਾ। ਠੀਕ ਹੈ। ਸੋ ਹੁਣ ਕਲਾਸ ਦੇ ਵਿੱਚ ਵਧੀਆ ਜਿਹੜੇ ਸਕੂਲ ਹੈਗੇ ਉਹਨਾਂ 'ਚ ਮੰਨ ਲਓ 15, 16, 17 ਬੱਚੇ ਆ, ਜਾਂ ਲੋ ਰਿਸੋਰਸ ਏਰੀਆ ਦੇ ਵਿੱਚ 26, 27 ਬੱਚੇ ਆ, 30 ਬੱਚੇ ਵੀ ਹੋ ਜਾਂਦੇ ਆ। ਸੋ ਉਹਦੇ ਵਿੱਚ ਇੱਕ ਬੱਚਿਆਂ ਦਾ 20 ਬੱਚਿਆਂ ਨੂੰ 25 ਬੱਚਿਆਂ ਨੂੰ ਇੱਕੋ ਪੇਸ ਦੇ ਉੱਤੇ ਪੜ੍ਹਾਉਣਾ, ਹੈ ਨਾ। ਸੋ ਉਹਦੇ ਵਿੱਚ ਇਹ ਆ ਵੀ ਜਿਹੜੇ ਬੱਚੇ ਫਾਸਟ ਪੇਸ ਵਾਲੇ ਹੁੰਦੇ ਆ, ਹੈ ਨਾ, ਉਹ ਥੋੜਾ ਲੈਗ ਕਰਦੇ ਆ, ਕਿਉਂਕਿ ਇੰਟਰਮੀਡੀਏਟ ਲੈਵਲ ਦੇ ਉੱਤੇ ਡਿਪੈਂਡਿੰਗ ਅਪੋਨ ਵੀ ਪੇਰੈਂਟਸ ਜਿਹੜੇ ਆ ਉਹ ਕਿੱਦਾਂ ਪੜ੍ਹਾਉਂਦੇ ਆ। ਤੇ ਜਿਹੜੇ ਇੰਟਰਮੀਡੀਏਟ ਲੈਵਲ ਦੇ ਬੱਚੇ ਹੁੰਦੇ ਆ ਉਹ ਉਸ ਲੈਵਲ ਦੇ ਹਿਸਾਬ ਨਾਲ ਜਿਹੜੇ ਟੀਚਰ ਆ ਉਹ ਚੱਲਦੇ ਆ। ਸੋ ਜਿਹੜੇ ਫਾਸਟ ਲਰਨਰ ਬੱਚੇ ਹੁੰਦੇ ਆ ਉਹ ਲੈਗ ਕਰਦੇ ਆ, ਤੇ ਜਿਹੜੇ ਸਲੋ ਲਰਨਰ ਹੁੰਦੇ ਆ ਉਹਨਾਂ ਦੇ ਲਈ ਉਹ ਫਾਸਟ ਹੁੰਦਾ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਇਹਦੇ ਵਿੱਚ ਇੰਪਲੀਮੈਂਟ ਕਰਨ ਦਾ ਇਹੀ ਆਈਡੀਆ ਹੈ ਕਿ ਉਹ ਬੱਚੇ ਵਰਕ ਕਰਦੇ ਐਟ देयर ਓਨ ਸਪੀਡ ਯੂਜ਼ਿੰਗ ਪਰਸਨਲਾਈਜ਼ਡ AI ਡਰਿਵਨ ਸੌਫਟਵੇਅਰ। ਇਹ ਸੌਫਟਵੇਅਰ ਜਿਹੜੇ ਆ ਉਹਦੇ ਨਾਲ ਕਰਦੇ ਆ, ਤੇ ਉਹਨਾਂ ਦੀ ਪਰਸਨਲਾਈਜ਼ ਦੀ ਬੜੀ ਲਰਨਿੰਗ ਹੋ ਜਾਂਦੀ ਆ। ਸੋ ਉਹ ਜਿਹੜੇ ਉਸ ਕਲਾਸ ਦੇ ਵਿੱਚ ਇਹ ਵੀ ਨਹੀਂ ਵੀ ਕੋਈ ਵੀ ਟੀਚਰ ਨਹੀਂ ਹੁੰਦਾ, ਉਹਦੇ ਵਿੱਚ ਕਲਾਸ ਵਿੱਚ ਅਡਲਟ ਹੁੰਦੇ ਆ ਭਾਵੇਂ ਕੋਈ ਟੀਚਰ ਨਹੀਂ ਹੁੰਦੇ। ਸੋ ਉਹਨਾਂ ਨੂੰ ਉਹਦੇ ਵਿੱਚ ਗਾਈਡ ਕਿਹਾ ਜਾਂਦਾ। ਉਹਨਾਂ ਦੀ ਜਿਹੜੀ ਸੈਲਰੀ ਆ ਉਹ ਤਕਰੀਬਨ 6 ਫਿਗਰ ਦੇ ਵਿੱਚ ਹੈਗੀ ਆ, ਤੇ ਬੇਸਿਕਲੀ ਉਹਨਾਂ ਦਾ ਕੰਮ ਹੁੰਦਾ ਤੁਸੀਂ ਇਨਕਰੇਜ ਤੇ ਮੋਟੀਵੇਟ ਕਰਨਾ ਤਾਂ ਕਿ ਬੱਚੇ ਜਿਹੜੇ ਉਹ ਕੰਮ ਕਰਦੇ ਰਹਿਣ। ਪਰ ਜਿਹੜਾ ਉਹਨਾਂ ਦੀ ਐਜੂਕੇਸ਼ਨ ਆ ਉਹ ਜਿਹੜੀ ਆ ਉਹ ਸਾਰੀ ਦੀ ਸਾਰੀ AI ਜਿਹੜੀ ਆ ਉਹ ਕਰ ਰਹੀ ਆ। ਤੇ ਬੜੀ ਜੀ, ਇੰਟਰਸਟਿੰਗ ਜਿਹੜੀ ਇਹ ਗੱਲ ਆ ਹਰਵਿੰਦਰ, ਵੀ ਚੌਥੀ 5ਵੀਂ ਨਿਆਣੇ ਜਿਹੜੇ ਆ ਟੀਚਰ ਤੋਂ ਸਖਣੇ ਹੋ ਕੇ AI ਉਹਨਾਂ ਨੂੰ ਜਿਹੜੀ ਉਹ ਪੜ੍ਹਾ ਰਹੀ ਆ, ਬਣਾ ਰਹੀ। ਜਿੱਦਾਂ ਤੁਸੀਂ ਕਿਹਾ ਵੀ ਇਕੱਲੇ ਉਹੀ ਪੜ੍ਹਾ ਰਹੇ ਆ ਜਾਂ ਟੀਚਰ ਹੈਗੇ ਨੇ ਉੱਥੇ?
ਨਹੀਂ ਟੀਚਰ ਨਹੀਂ ਹੈਗੇ, ਤਾਂ ਉਹੀ ਮੈਂ ਦੱਸ ਰਿਹਾ ਨਾ ਕਿ ਉੱਥੇ ਕਲਾਸ ਕੋਈ ਵੀ ਵਿੱਚ ਨਹੀਂ। ਜਿਹੜੇ ਗਾਈਡ ਆ, ਉਹ ਇਨਕਰੇਜ ਕਰ ਗਾਈਡ ਰਹੇ ਉਹਨਾਂ ਨੂੰ ਪੜ੍ਹਨ ਵਾਸਤੇ, ਪਰ ਜਿਹੜੀ ਉਹਨਾਂ ਦੀ ਐਜੂਕੇਸ਼ਨ ਆ ਉਹ ਥਰੂ ਟੈਬਲੇਟਸ ਤੇ ਸੌਫਟਵੇਅਰ ਦੇ AI ਡਰਿਵਨ ਸੌਫਟਵੇਅਰ ਹੋ ਰਹੀ ਆ। ਸੋ ਉਹਦੇ ਰਾਹੀਂ ਉਹ ਕਰ ਰਹੇ ਆ। ਸੋ ਸਵੇਰ ਦਾ ਅਸੀਂ ਸਕੇਡਿਊਲ ਦੇਖਿਆ, ਆਫਟਰਨੂਨ ਦੇ ਵਿੱਚ ਉਹ ਬੱਚੇ ਜਿਹੜੇ ਆ ਉਹ ਪ੍ਰੋਜੈਕਟਸ ਲਰਨ ਕਰਦੇ ਆ, ਜਿਹੜੇ ਵੀ ਟੈਕਲ ਕਰਦੇ ਪ੍ਰੋਜੈਕਟਸ ਉਹਨਾਂ ਨੂੰ ਮਿਲੇ ਆ। ਫਾਈਨੈਂਸ਼ੀਅਲ ਲਿਟਰੇਸੀ ਤੇ ਪਬਲਿਕ ਸਪੀਕਿੰਗ, ਅੱਛਾ। ਠੀਕ ਆ, ਉਹ ਇਸ ਤਰ੍ਹਾਂ ਕਰਦੇ ਆ ਹਨਾ। ਸੋ $40,000 ਇਸ ਸਕੂਲ ਦੀ ਫੀਸ ਆ। ਆਪਾਂ ਪਹਿਲੇ ਵੀ ਆਪਣੇ ਗੱਲਬਾਤ ਦੇ ਵਿੱਚ ਰਾਜਕਰ ਨੇ ਇਹੀ ਗੱਲ ਕੀਤੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਭ ਤੋਂ ਮੇਜਰ ਸਕਿੱਲ ਹੋਣਗੇ ਉਹ ਕਾਫੀ ਹਾਰਡਵੇਅਰ ਸਕਿੱਲ ਨਹੀਂ, ਪਰ ਜਿਹੜੇ ਸੌਫਟਵੇਅਰ ਸਕਿੱਲ ਆ, ਸੌਰੀ ਸੌਫਟ ਸਕਿੱਲਸ ਸੌਫਟ ਆ, ਸਕਿੱਲਸ। ਜਿਹਦੇ ਵਿੱਚ ਕੋਗਨੀਟਿਵ ਥਿੰਕਿੰਗ ਹੋ ਗਈ, ਥਿੰਕਿੰਗ ਆਊਟ ਆਫ ਦਾ ਬਾਕਸ, ਪਬਲਿਕ ਸਪੀਕਿੰਗ, ਹਨਾ, ਇਦਾਂ ਦੀ ਜਿਹੜੀਆਂ ਚੀਜ਼ਾਂ, ਲੀਡਰਸ਼ਿਪ, ਪੀਪਲ ਇੰਟਰੈਕਸ਼ਨ, ਇਹ ਸੌਫਟ ਸਕਿੱਲ ਹੁੰਦੇ ਨਾ ਲਾਈਫ ਦੇ, ਤੇ ਉਹ ਜਿਹੜੇ ਆ ਉਹ ਜ਼ਿਆਦਾ ਵੈਲਿਊਏਬਲ ਹੋਣਗੇ। ਸੋ ਇਹ ਸਕੂਲ ਦੇ ਵਿੱਚ ਉਹ ਵੀ ਨਾਲ ਦੀ ਨਾਲ ਉਹਨੂੰ ਬਰਾਬਰ ਦੇ ਤੌਰ ਦੇ ਉੱਤੇ ਸਿਖਾਇਆ ਜਾਂਦਾ। ਅੱਛਾ, ਫਿਰ ਸੋ ਇੱਥੇ ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਕੱਟ ਰਿਹਾ ਵੀ ਇੱਥੇ ਫਿਰ ਉਹ ਮਸਲਾ ਨਹੀਂ ਹੁੰਦਾ ਕੋਗਨੀਟਿਵ ਐਬਿਲਿਟੀਜ਼ ਦੀ। ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਐਡੀ ਛੋਟੀ ਉਮਰ ਦੇ ਵਿੱਚ ਨਿਆਣੇ ਨੂੰ ਟੈਬਲੇਟ ਦੇ ਉੱਤੇ ਜਾਂ AI ਸੌਫਟਵੇਅਰਸ ਦੇ ਉੱਤੇ ਜਾਂ AI ਬੋਟਸ ਦੇ ਉੱਤੇ ਜਾਂ ਉਹ ਪੜ੍ਹਾਉਣ ਵਾਲਿਆਂ ਦੇ ਉੱਤੇ ਆਲਰੇਡੀ ਡਿਪੈਂਡੈਂਟ ਕਰਤਾ, ਆਪਾਂ ਤਾਂ ਆਲਰੇਡੀ ਇਹ ਤੋਂ ਤੰਗ ਪਰੇਸ਼ਾਨ ਆ। ਲੋਕ ਨਿਆਣੇ ਟੈਬਲੇਟ ਨਹੀਂ ਛੱਡਦੇ, ਉਹ ਸਾਰੀਆਂ ਚੀਜ਼ਾਂ ਨਹੀਂ ਆ। ਕੀ ਨਹੀਂ ਇਹਦਾ ਇੱਕ ਨੈਗੇਟਿਵ ਇੰਪੈਕਟ ਇਹ ਵੀ ਆ? ਨਹੀਂ ਉਹ ਥੋੜਾ ਜਿਹਾ ਆਪਾਂ ਨੂੰ ਗੱਲ ਨੂੰ, ਬਹੁਤ ਵਧੀਆ ਸਵਾਲ ਆ ਤੁਸੀਂ, ਪਰ ਇਹਨੂੰ ਆਪਾਂ ਇੱਥੇ ਮੈਂ ਆਮ ਗਲੈਡ ਤੁਸੀਂ ਇਹ ਸਵਾਲ ਦੇ ਉੱਤੇ ਗੱਲ ਕੀਤੀ। ਹੁਣ ਦੇਖੋ, ਸਾਡਾ ਕੰਮ ਆ ਕੰਪਿਊਟਰ ਸਾਇੰਸ ਦਾ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਕੰਮ ਆ ਨਾ, ਟੈਕ ਦਾ। ਅਸੀਂ ਵੀ ਤਾਂ ਸਕਰੀਨ ਦੇ ਸਾਹਮਣੇ ਕੰਮ ਕਰਦੇ ਨਾ ਬੈਠ ਕੇ। ਸਮੱਸਿਆ ਜਿਹੜੀ ਆ ਉਹ ਸਕਰੀਨ ਦੇ ਅੱਗੇ ਬੈਠਣ ਦੀ ਨਹੀਂ ਆ ਓਨੀ। ਸਮੱਸਿਆ ਹੈਗੀ ਆ ਕਿ ਤੁਸੀਂ ਸਕਰੀਨ ਦੇ ਉੱਤੋਂ ਦੇਖ ਕੀ ਰਹੇ ਹੋ, ਰਾਈਟ? ਸੋ ਉਹ ਇਹ ਆ ਕਿ ਜਿਹੜੇ ਬੱਚੇ ਟੈਬਲੇਟ ਦੇਖਦੇ ਆ ਉਹ ਹੈਗੇ ਆ ਕਾਰਟੂਨ, ਜਾਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਜਾਂ ਰੀਲਸ ਦੇਖੀ ਜਾਣੀਆਂ, ਜਿਹਦਾ ਕੋਈ ਤੁਹਾਡੀ ਲਾਈਫ ਦੀ ਡਿਵੈਲਪਮੈਂਟ ਦੇ ਵਿੱਚ ਕੋਈ ਏਡਾ ਲਾਹਾ ਨਹੀਂ ਹੈਗਾ। ਆਪਾਂ ਉਹ ਜਦੋਂ ਸੋਸ਼ਲ ਮੀਡੀਆ ਦਾ ਟਾਕ ਸ਼ੋ ਵੀ ਕੀਤਾ, ਤੁਹਾਨੂੰ ਚੇਤਾ ਹੋਣਾ, ਉਹਦੇ ਵਿੱਚ ਅਸੀਂ ਤੱਥ ਲੈ ਕੇ ਆਏ ਸੀ ਸਾਹਮਣੇ ਕਿ ਇੰਸਟਾਗ੍ਰਾਮ ਜਿਹੜਾ ਸਭ ਤੋਂ ਵੱਧ ਹਾਰਮਫੁਲ ਮੰਨਿਆ ਗਿਆ, ਟਿਕਟੌਕ ਦੇ ਨਾਲ, ਉਹ ਤੋਂ ਘੱਟ ਫੇਸਬੁੱਕ, ਤੇ ਐਜ਼ ਅ ਮੈਟਰ ਆਫ ਫੈਕਟ ਫਿਰ ਹੋਰ ਸੋਸ਼ਲ ਮੀਡੀਆ, ਤੇ ਐਜ਼ ਅ ਮੈਟਰ ਆਫ ਫੈਕਟ ਜਿਹੜੇ ਲੋਕ YouTube ਵਰਤਦੇ ਆ, ਉਹਨਾਂ ਦੀ ਜਿਹੜੀ ਇੰਟੈਲੀਜੈਂਸ ਆ ਉਹ ਕੰਪੈਰੀਟਿਵਲੀ ਵਧੀਆ। ਅਗੇਨ ਇਹ ਮੋਟੇ ਤੌਰ ਦੇ ਉੱਤੇ ਡੇਟਾ, ਕਿਉਂਕਿ YouTube ਦੇ ਉੱਤੇ ਮੈਂ ਤੁਹਾਨੂੰ ਨਿੱਜੀ ਤਜਰਬੇ ਤੋਂ ਹੀ ਦੱਸਦਾ ਕਿ ਮੇਰਾ ਹੁਣ ਫੀਲਡ ਜਿਹੜਾ ਮੈਂ ਦੱਸਿਆ ਸੌਫਟਵੇਅਰ ਟੈਕ ਦਾ ਹੈਗਾ, ਤੇ ਪਰ ਮੇਰੀ ਜਿਹੜੀ ਫਾਈਨੈਂਸ਼ੀਅਲ ਲਿਟਰੇਸੀ ਆ ਸਾਰੀ ਉਹ ਹੋਈ ਸੀ YouTube ਤੋਂ ਹਨਾ। ਉੱਥੇ ਆਪਣੇ ਹੋਰ ਵੀ ਸੁਣਦੇ ਹੋਣਗੇ ਜਸਪ੍ਰੀਤ ਸਿੰਘ, ਚਲੋ ਉਹਨਾਂ ਦੀ ਆਪਾਂ ਇੱਥੇ ਐਡਵਰਟਾਈਜ਼ਮੈਂਟ ਵੀ ਕਰਦੇ ਹਾਂ ਗੱਲ ਤੋਂ, ਪਰ ਮੈਨੂੰ ਉਹਨਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ, ਜਿਹਦੇ ਕਰਕੇ ਮੈਂ ਫਾਈਨੈਂਸ਼ੀਅਲ ਲਿਟਰੇਸੀ ਕਿਤੇ ਵੀ ਸਕੂਲ ਵਿੱਚ ਆਪਾਂ ਨਹੀਂ ਪੜ੍ਹੀ, ਹੈ ਨਾ। ਪੰਜਾਬ ਦੇ ਵਿੱਚ ਤਾਂ ਚੱਲ ਪੜ੍ਹਨੀ ਕੀ ਆ, ਹੋਰ ਤਰ੍ਹਾਂ ਦੀ ਐਜੂਕੇਸ਼ਨ ਆ। ਇੱਥੇ ਜਦੋਂ ਮਾਸਟਰਸ ਕਰਦੇ ਸੀ ਤੇ ਉਹ ਕੋਰ ਸਬਜੈਕਟ ਜਿਹੜੇ ਉਹ ਟੈਕਨੀਕਲ ਹੋਣ ਕਰਕੇ ਸੋ ਇਹ ਗੱਲ ਇਹ ਆ ਵੀ ਮੈਟਰ ਇਹ ਕਰਦਾ ਵੀ ਤੁਸੀਂ ਕਰ ਕੀ ਰਹੇ ਹੋ ਟੈਬਲੇਟ ਦੇ ਨਾਲ। ਲਿਮਿਟਿਡ ਟਾਈਮ ਦਾ ਐਕਸਪੋਜ਼ਰ ਫॉर ਅ ਪੋਜ਼ਿਟਿਵ ਥਿੰਗ, ਉਹ ਤਾਂ ਉਹਨੂੰ ਆਪਾਂ ਨਹੀਂ ਮੰਨ ਸਕਦੇ ਮਾੜਾ। ਪਰ ਇਹ ਆ ਵੀ ਜਿਹੜੇ ਬੱਚੇ ਆ, ਜਿਹੜੇ ਟਾਈਮ ਦੇ ਉੱਤੇ ਨਾ ਦੌੜਨਾ ਭੱਜਣਾ, ਦੂਸਰਿਆਂ ਨਾਲ ਇੰਟਰੈਕਟ ਕਰਨਾ, ਪਬਲਿਕ ਸਪੀਕਿੰਗ ਕਰਨੀ, ਨੈਚੁਰਲੀ ਚੀਜ਼ਾਂ ਤੋਂ ਲਰਨ ਕਰਨਾ, ਉਹ ਟਾਈਮ ਜੋ ਘਰ ਦੇ ਅੰਦਰ ਬੈਠ ਕੇ ਤੇ ਕਾਰਟੂਨ ਦੇਖ ਰਹੇ ਆ, ਅਵਾ ਤਵਾ ਦੇਖ ਰਹੇ ਆ, ਤੇ ਜਿਹੜੀ ਜਾਂ ਆਪਣੇ ਵੱਡੇ ਬਜ਼ੁਰਗ ਆ ਖਾਸ ਤੌਰ ਦੇ ਉੱਤੇ, ਉਹਨਾਂ ਦੇ ਵਿੱਚ ਵੀ ਮੈਂ ਦੇਖਿਆ, ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਤਾਂ ਆਪਾਂ ਗੱਲ ਬਾਰ-ਬਾਰ ਇਹੀ ਕਰਨੀ ਹੈ ਕਿ ਬਹੁਤ ਜ਼ਿਆਦਾ WhatsApp ਗਰੁੱਪਾਂ ਦੇ ਉੱਤੇ ਤੁਸੀਂ ਕਮਿਊਨਿਟੀ ਵਿੱਚ ਹੋਵੋਗੇ, ਉਹਦੇ ਵਿੱਚ ਮੋਰ ਦੈਨ 70% 60-70% ਜਿਹੜੀ ਟ੍ਰੈਫਿਕ ਹੁੰਦੀ ਆ ਉਹ ਸੋਸ਼ਲ ਮੀਡੀਆ ਦੇ ਲਿੰਕ ਹੀ ਹੁੰਦੇ ਆ, ਹੈਨਾ। ਮੈਂ ਇੱਥੇ ਤੁਹਾਨੂੰ ਦੱਸਦਾ, ਮੈਂ ਸਕੂਲੇ ਰੋਜ਼ ਆਪਣੀ ਜਦੋਂ ਬੱਚੇ ਨੂੰ ਜਿਹੜਾ ਛੱਡਣ ਜਾਂਦਾ ਆ, ਇੱਕ ਆਪਣੇ ਸਿੰਘ ਸਾਹਿਬ ਹੁੰਦੇ ਆ, ਉਹ ਵੀ ਆਪਣੇ ਪੋਤੇ ਜਾਂ ਦੋਤੇ ਦੋਤੀਆਂ ਨੂੰ, ਪੋਤੇ ਪੋਤੀਆਂ ਨੂੰ ਛੱਡਣ ਆਉਂਦੇ ਆ। ਮੈਂ ਰੋਜ਼ ਨੋਟਿਸ ਕਰਦਾ, ਮੈਂ ਰੋਜ਼ ਉਹਨਾਂ ਦੇ ਮੂਹਰੇ ਲੰਘਦਾ, ਗੱਡੀ 'ਚ ਬੈਠੇ ਹੁੰਦੇ ਆ ਤੇ ਉਹ ਵੀਡੀਓ ਦੇਖ ਰਹੇ ਹੁੰਦੇ ਆ ਆਲ ਦਾ ਟਾਈਮ। ਉਹਨਾਂ ਨੇ ਹਮੇਸ਼ਾ ਸਿਰ ਉਹਨਾਂ ਦਾ ਥੱਲੇ ਹੁੰਦਾ ਤੇ ਬਸ ਇੱਦਾਂ ਵਾਚ ਕਰ ਰਹੇ ਹੁੰਦੇ ਆ। ਤੇ ਉਮਰ ਆਈ ਵੁੱਡ ਸੇ 50-60 ਦੇ ਵਿੱਚ ਜਿਹੜੇ ਉਹ ਹੋਣਗੇ, ਜਾਂ 60+ ਜਿਹੜੇ ਉਹ ਹੋਣਗੇ। ਇਹ ਆਈ ਥਿੰਕ ਇਟਸ ਐਪੀਡੈਮਿਕ ਆਪਣੀ ਕਮਿਊਨਿਟੀ ਦੇ ਵਿੱਚ, ਬਹੁਤ ਲਾਈਕ ਇਟਸ ਐਪੀਡੈਮਿਕ। ਆਪਾਂ ਨਿਆਣਿਆਂ ਨੂੰ ਕਹਿੰਦੇ ਵੀ ਆਹ ਚੀਜ਼ ਨਾ ਕਰੋ, ਆਪ ਪਹਾੜਦੇ ਨਹੀਂ, ਆਪ WhatsApp ਦੇ ਉੱਤੇ, Facebook ਦੇ ਉੱਤੇ, ਜਾਂ ਜਿਹੜੇ ਵੀ ਸੋਸ਼ਲ ਮੀਡੀਆ ਵਰਤਦੇ ਆ, ਉਹਦੇ ਵਿੱਚ ਆਪਾਂ ਜਿਹੜਾ ਉਹ ਫਸੇ ਰਹਿੰਦੇ ਆ। ਸੋ ਬਿਲਕੁਲ ਤੁਹਾਡੀ ਗੱਲ ਦਰੁਸਤ ਆ ਵੀ ਜਿਹੜਾ ਇਹ ਇਸ ਟਾਈਮ ਟ੍ਰੈਫਿਕ ਆ ਉਹ ਸੋਸ਼ਲ ਮੀਡੀਆ ਦਾ ਇੰਨਾ ਕੁ ਜ਼ਿਆਦਾ ਆ, ਤੇ ਆਪਾਂ ਆਪ ਉਸ ਦੇ ਵਿੱਚ ਗੁਲਦਾਨ ਹੋ ਗਏ ਆ, ਤੇ ਨਿਆਣਿਆਂ ਨੂੰ ਬਚਾਉਣ ਦੀਆਂ ਆਪਾਂ ਗੱਲਾਂ ਵੀ ਕਰਦੇ।
ਹਾਂਜੀ, ਹਾਂ, ਬਿਲਕੁਲ। ਸੋ ਨਿਆਣੇ ਤੇ ਤੁਹਾਨੂੰ ਫੋਲੋ ਕਰਦੇ ਨਾ, ਜੋ ਤੁਸੀਂ ਕਰੋਗੇ ਨਿਆਣੇ ਨੇ ਜੋ ਉਹੀ ਤੁਸੀਂ ਵੇਖ ਕਰੋ। ਕੇ ਕਰਨਾ। ਅਮ, ਐਗਜ਼ੈਕਟਲੀ। they don't do by talking, they ਡੂਇੰਗ, don't do by listening, they do by seeing, right? ਦੇ ਡੂ ਬੈਸਟ। So ਅੱਛਾ, ਪਰ ਇੱਥੇ ਇੱਕ ਨਾਲ ਇਹ ਵੀ ਜੀ, ਚੀਜ਼ ਆ ਹਰਵਿੰਦਰ, $40,000 ਜੀ, ਨਾਟ ਐਵਰੀਬਾਡੀ ਕੈਨ ਅਫੋਰਡ ਇਟ। ਹਾਂਜੀ। ਇਹ ਕੀ ਇਹ ਫਿਰ ਐਡਵਾਂਟੇਜ ਸਿਰਫ ਅਮੀਰਾਂ ਦੇ ਲਈ ਰਹਿ ਗਈ? ਗੱਲ ਤਾਂ ਉਹੀ ਆ। ਸੋ ਇਹਦੇ ਨਾ ਦੋਨੋਂ ਪਾਸੇ ਰਾਜ ਕਰਨ, ਮੈਂ ਜਿਹੜੀ ਦੂਸਰੀ ਗੱਲ ਇਹਦੀ ਐਸਪੈਕਟ ਦੂਸਰਾ ਕਵਰ ਕਰਨ ਲੱਗਿਆ, ਆਪਾਂ ਉਹਨੂੰ ਕਵਰ ਕਰ ਲਈਏ। ਹੂੰ, ਸੋ ਜ਼ਰੂਰ। ਬੇ ਏਰੀਏ ਦੇ ਵਿੱਚ ਕਈ ਸਕੂਲ ਹੈਗੇ ਆ ਜਿਹੜੇ ਬਿਲਕੁਲ ਵੀ ਇਹਦੇ ਹੱਕ 'ਚ ਨਹੀਂ ਹੈਗੇ, ਵੀ ਹਨਾ? ਏਆਈ ਹੋਣੀ ਨਹੀਂ ਚਾਹੀਦੀ। ਨਹੀਂ, ਨਹੀਂ, ਟੈਬਲੇਟਸ ਜਾਂ ਸਕਰੀਨ ਬੇਸਡ ਲਰਨਿੰਗ ਨਹੀਂ ਹੈਗੀ। ਕਿਉਂਕਿ ਅੱਛਾ, ਸਕਰੀਨ ਬੇਸਡ ਲਰਨਿੰਗ ਤਾਂ ਆਪਾਂ ਦੇਖਿਆ ਵੀ ਆਪਣਾ ਸਕੂਲਾਂ ਦੇ ਵਿੱਚ ਆਲਰੇਡੀ ਹੈਗੀ ਆ ਹੁਣ। ਹੈਗੀ ਆ, ਟੈਬਲੇਟਸ ਮਿਲਦੇ ਆ ਯਾ। ਟੈਬਲੇਟਸ ਵੀ ਹੈਗੇ ਆ ਤੇ ਆਪਾਂ ਦੇ ਸਕੂਲਾਂ ਦੇ ਵਿੱਚ ਇੱਕ ਲੈਵਲ ਤੋਂ ਉੱਪਰ ਤੁਹਾਨੂੰ ਮੈਕਬੁੱਕਸ ਵੀ ਮਿਲ ਜਾਂਦੀ ਆ, ਪ੍ਰੋਜੈਕਟਰ ਵੀ ਲੈ ਕੇ ਤੁਹਾਨੂੰ ਹਨਾ ਚੀਜ਼ਾਂ, ਉਹ ਤਾਂ ਹੂੰ, ਆਲਰੇਡੀ ਹੂੰ, ਹੂੰ, ਐਗਜ਼ਿਸਟ ਕਰਦੀਆਂ। ਸੋ ਹੂੰ, ਉਹਦੇ ਆਪੋਜੀਸ਼ਨ ਦੇ ਵਿੱਚ ਜਿਹੜੇ ਬੇ ਏਰੀਆ ਦੇ ਐਲੀਟਸ ਹੈਗੇ ਸੀ, ਉਹਨਾਂ ਸਕੂਲ ਕੁਛ ਏਦਾਂ ਦੇ ਬਣਾਏ ਸੀ ਜਿਹਦੇ ਬਾਰੇ ਆਪਾਂ ਟਾਕ ਸ਼ੋਅ ਕਰਦੇ ਸੀ ਪਹਿਲਾਂ ਵੀ ਉਹਦੇ ਵਿੱਚ ਹੂੰ, ਬਿਲਕੁਲ ਹੂੰ, ਸਕਰੀਨ ਵਗੈਰਾ ਨਹੀਂ ਹੁੰਦੀ ਹਨਾ, ਜਾਂ ਹੂੰ, ਰੀਅਲ ਟਾਈਮ ਲਰਨ ਕਰਦੇ ਆ। ਪਰ ਉਹ ਏਆਈ ਦੇ ਨਾਲ ਜਿਹੜੀ ਚੀਜ਼ ਹੈਗੀ ਆ, ਉਹ ਥੋੜ੍ਹੀ ਜਿਹੀ ਡਿਫਰੈਂਟ ਆ। ਕਿਉਂਕਿ ਇਹਦਾ ਬੈਨੀਫਿਟ ਵੀ ਵੇਖੋ ਨਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬੱਚਾ ਆਪਣੀ ਪੇਸ ਦੇ ਉੱਤੇ ਲਰਨ ਕਰੂਗਾ। ਸੋ ਦੇਖਣ ਨੂੰ ਕਨਸੈਪਟ ਤਾਂ ਵਧੀਆ ਲੱਗਦਾ ਇਹ। ਹੂੰ, ਹੂੰ, ਆਉਣ ਹੂੰ, ਵਾਲੇ ਹੂੰ, ਟਾਈਮ ਦੇ ਵਿੱਚ ਇੱਕ ਇਹ ਵੇਖਾਂਗੇ ਵੀ ਇਹਦਾ ਇੰਪੈਕਟ ਜਿਹੜਾ ਉਹ ਕੀ ਹੁੰਦਾ। ਹੂੰ, ਸੋ ਜਿਹੜੀ ਤੁਸੀਂ ਉਹਦੇ ਵਿੱਚ ਗੱਲ ਕਰਦੇ ਹੋ ਕਿ $40,000 ਹੈ ਨਾ, ਕੋਈ ਠੀਕ ਆ, ਛੋਟੀ ਅਮਾਊਂਟ ਨਹੀਂ ਹੈ, ਪਰ ਐਜੂਕੇਸ਼ਨ ਜਿਹੜੀ ਆ ਹਮੇਸ਼ਾ ਹੀ ਪ੍ਰਿਵਿਲੇਜਡ ਰਹੀ ਹੈ, ਸਾਨੂੰ ਗੱਲ ਸੱਚ ਮੰਨਣੀ ਚਾਹੀਦੀ ਆ। ਇਹ ਤਾਂ ਕੰਧ ਉੱਤੇ ਲਿਖਿਆ। ਸੋ ਹੂੰ, ਹੁਣ ਇਹਦੇ ਵਿੱਚ ਮੈਂ ਇਹ ਦੱਸ ਦੇਵਾਂ ਕਿ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਵਿੱਚ ਇੱਥੋਂ ਸਾਡੇ ਕਾਫੀ ਵਿਊਅਰਸ ਤੇ ਸਰੋਤੇ ਆ, ਉਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਆਪਾਂ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਉਂ ਭੇਜਦੇ ਹਾਂ, ਹੈ ਨਾ? ਇੱਥੇ ਵੀ ਸਾਡੀ ਜਿਹੜੀ ਹੈ ਹਮੇਸ਼ਾ ਕੋਸ਼ਿਸ਼ ਹੁੰਦੀ ਹੈ, ਮੈਨੂੰ ਪਤਾ ਨਹੀਂ ਪੰਜਾਬੀ ਇਨ ਜਨਰਲ ਪਾਪੂਲੇਸ਼ਨ 'ਚ ਕਿੱਦਾਂ ਹੋਊਗੀ, ਪਰ ਜਿਹੜੇ ਪੜ੍ਹੇ ਲਿਖੇ ਐਲੀਟ ਜਾਂ ਹੁੰਦੇ ਲੋਕ, ਉਹਨਾਂ ਦੇ ਇਹ ਵੇਖਦੇ ਵੀ ਆਪਾਂ ਘਰ ਉਸ ਜਗ੍ਹਾ ਦੇ ਉੱਤੇ ਲੈਣਾ ਜਿੱਥੇ ਸਕੂਲ ਰੇਟਿੰਗ ਸਕੂਲ ਬਹੁਤ ਡਿਸਟ੍ਰਿਕਟ, ਜ਼ਿਆਦਾ, ਹੈ ਨਾ? ਸਕੂਲ ਡਿਸਟ੍ਰਿਕਟ ਵਧੀਆ ਆ, ਸਕੂਲ ਸਕੂਲ ਡਿਸਟ੍ਰਿਕਟ ਰੇਟਿੰਗ ਜਿੱਥੇ ਬਹੁਤ ਜ਼ਿਆਦਾ ਰੇਟਿੰਗ ਵਧੀਆ ਹੋਗੀ, ਉਹਨਾਂ ਦੇ ਘਰਾਂ ਦੀ ਰੀਅਲ ਹੂੰ, ਐਸਟੇਟ ਦੀ ਪ੍ਰਾਈਸਿਸ ਵੀ ਜ਼ਿਆਦਾ। ਜ਼ਿਆਦਾ ਸੋ ਹੁੰਦੀ। ਐਜੂਕੇਸ਼ਨ ਜਿਹੜੀ ਹੈਗੀ ਆ ਉਹ ਡੈਫੀਨੇਟਲੀ ਭਾਵੇਂ ਜਿੰਨਾ ਮਰਜ਼ੀ ਆਪਾਂ ਪਾਲਿਸੀ ਅਕੋਰਡਿੰਗ ਦੇ ਲਈ ਰਹਿ ਲਈਏ, ਜੋ ਮਰਜ਼ੀ ਜੋ ਕਹਿੰਦਾ ਰਹੇ, ਪਰ ਉਹ ਪੈਸੇ ਦੀ ਹੀ ਖੇਡ ਆ। ਕਿਉਂਕਿ ਐਜੂਕੇਸ਼ਨ ਇੱਕ ਪੌੜੀ ਆ ਫਾਈਨੈਂਸ਼ੀਅਲ ਸਟੇਬਿਲਿਟੀ ਦੀ, ਅੱਜ ਦੇ ਟਾਈਮ ਵਿੱਚ ਵੀ ਹੈਗੀ ਆ, ਪਹਿਲਾਂ ਵੀ ਸੀ, ਪਹਿਲੋਂ ਵੀ ਰਹੀ ਆ। ਹੂੰ, ਰਹੂਗੀ ਵੀ, ਹਨਾ? ਹੂੰ, 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 ਕਿਉਂਕਿ ਹੂੰ, ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਹਾਈ ਰਿਸੋਰਸਿਸ ਸਕੂਲ ਆ, ਹਾਈ ਰਿਸੋਰਸਿਸ ਸਕੂਲ ਡਿਸਟ੍ਰਿਕਟਸ ਆ, ਉਹਨਾਂ ਏਆਈ, ਐਜੂਕੇਸ਼ਨ, ਕੋਗਨੀਟਿਵ ਥਿੰਕਿੰਗ ਜਿਹੜੀ ਆਪਾਂ ਗੱਲ ਕੀਤੀ ਆ, ਉਹ ਜਿਹੜੇ ਆ ਉਹ ਚੀਜ਼ਾਂ ਨੂੰ ਲੈ ਕੇ ਆਉਣਗੇ, ਉਹਨਾਂ ਕੋਲ ਰਿਸੋਰਸਿਸ ਜ਼ਿਆਦਾ, ਹੈ ਨਾ? ਹੁਣ ਤੁਸੀਂ ਇੱਕ ਨਾਰਮਲ ਬੱਚਾ ਹੈਗਾ ਵਾ ਵੀ ਸੈਨ ਹੋਜ਼ੇ ਦੇ, ਈਸਟ ਸੈਨ ਹੋਜ਼ੇ ਡਿਸਟ੍ਰਿਕਟ ਤੋਂ, ਬੇ ਏਰੀਆ ਦੀ ਵੀ ਆਪਾਂ ਗੱਲ ਕਰਦੇ ਹਾਂ, ਈਸਟ ਸੈਨ ਹੋਜ਼ੇ ਡਿਸਟ੍ਰਿਕਟ ਤੋਂ ਲੈ ਕੇ ਜਾਂ ਸੈਨ ਲੀਐਂਡਰੋ ਵਗੈਰਾ ਦੇ ਸਕੂਲਾਂ ਨੂੰ ਲੈ ਕੇ ਉਹਨੂੰ ਤੁਸੀਂ ਮੈਲੋਥਰਟਨ ਦੇ ਸਕੂਲਾਂ ਦੇ ਨਾਲ ਕੰਪੇਅਰ ਤਾਂ ਕਦੇ ਨਹੀਂ ਕਰ ਸਕਦੇ ਇਨ ਟਰਮਸ ਆਫ ਰਿਸੋਰਸਿਸ। ਮੈਂ ਨਹੀਂ ਕਹਿੰਦਾ ਉੱਥੋਂ ਬੱਚੇ ਨਹੀਂ ਨਿਕਲ ਸਕਦੇ, ਪਰ ਉਹਦੀ ਜਿਹੜੀ ਬੱਚੇ ਦੀ ਇੱਕ ਬੂਸਟ ਮਿਲਣਾ ਵਾ ਆਸੇ-ਪਾਸੇ ਦੇ এনवायरमेंट ਦੇ ਉੱਤੋਂ, ਕਿਉਂਕਿ ਗੱਲ ਇਕੱਲੀ ਲਰਨਿੰਗ ਦੀ ਨਹੀਂ ਨਾ ਹੁੰਦੀ, ਗੱਲ ਤਾਂ ਇਹ ਹੁੰਦੀ ਹੈ ਕਿ ਤੁਸੀਂ ਕਿਹੜੇ এনवायरमेंट ਦੇ ਵਿੱਚ ਹੋ ਰਹੇ ਹੋ। ਹੂੰ। ਤੇ ਉਹ ਜਿਹੜਾ ਉਹਨਾਂ ਨੂੰ ਬੂਸਟ ਮਿਲਦਾ ਮੈਲੋਥਰਟਨ ਵਰਗੇ ਏਰੀਆ ਦੇ ਵਿੱਚੋਂ, ਉਹ ਸ਼ਾਇਦ ਬਾਕੀ ਜਗ੍ਹਾ ਤੋਂ ਨਹੀਂ ਮਿਲੂਗਾ। ਨਹੀਂ, ਹੁਣ ਤੁਸੀਂ ਦੇਖ ਲਓ ਇਸੇ ਸਕੂਲ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਟੈਂਡਰਡਾਈਜ਼ ਅਸੈਸਮੈਂਟ ਟੈਸਟ ਦੇ ਵਿੱਚ ਇਹਨਾਂ ਦੇ ਸਕੂਲ ਦੇ ਜਿਹੜਾ ਅਲਫਾ ਸਕੂਲ ਆਸਟਨ ਵਾਲੇ ਦੀ ਆਪਾਂ ਗੱਲ ਕਰਦੇ ਹਾਂ, ਜੀ, ਟੌਪ 1% 'ਚ ਆ ਰਹੇ ਆ ਨਿਆਣੇ। ਜੀ, ਸੋ ਯੂ ਸੀ ਦ ਡਿਫਰੈਂਸ। ਇਹ ਚੀਜ਼ ਦਾ ਫਰਕ ਤਾਂ ਜਿਹੜਾ ਉਹ ਹੈਗਾ ਆ। ਹਾਸੇ ਵਾਲੀ ਗੱਲ ਆ ਹਰਵਿੰਦਰ, ਬੇ ਏਰੀਆ ਦੇ ਵਿੱਚ ਇੱਕ ਆਈ ਥਿੰਕ ਪਾਲੋ ਆਲਟੋ 'ਚ ਕਿਸੇ ਨੇ ਘਰ ਸੇਲ ਤੇ ਲਾਇਆ ਸੀ। ਜੀ। ਉਹਦੇ 2 ਨਿਆਣੇ ਸੀ, ਦੋਨੋਂ ਆਈਵੀ ਲੀਗ 'ਚ ਆਈ ਥਿੰਕ ਸਟੈਨਫੋਰਡ 'ਚ ਗਏ ਸੀ। ਉਹਨੇ ਘਰ ਦੀ ਕੀਮਤ ਪਤਾ ਨਹੀਂ ਕਿੰਨੇ ਲੱਖ ਡਾਲਰ ਵੱਧ ਜਿਹੜੀ ਦੱਸੀ ਸੀ, ਕਹਿੰਦੇ ਵੀ ਇਸ ਘਰ 'ਚ ਪੜ੍ਹ ਕੇ ਨਿਆਣੇ ਜਿਹੜੇ ਆ ਸਟੈਨਫੋਰਡ 'ਚ ਗਏ ਆ। ਇੱਕ ਇਹ ਵੀ ਉਹਨੇ ਪੁਆਇੰਟ ਜਿਹੜਾ ਆ ਸੈਲਿੰਗ ਦੇ ਵਿੱਚ ਜਿਹੜਾ ਉਹ ਲਾਇਆ ਸੀ। ਸੋ ਰੀਅਲਟਰ ਰੀ ਤੇ ਹਰ ਤਰ੍ਹਾਂ ਦੀ ਜਿਹੜੀ ਚੀਜ਼ ਆ ਉਹ ਸੈਲਿੰਗ ਦੇ ਅ, ਵਿੱਚ ਲਾਉਂਦੇ ਆ। ਨਹੀਂ, ਆਈ ਐਮ ਜਸਟ ਸੇਇੰਗ ਵੀ ਹਾਂਜੀ, ਹਾਂਜੀ। ਐਜੂਕੇਸ਼ਨ ਨੂੰ ਕਿੱਦਾਂ ਇੰਪੋਰਟੈਂਸ ਜਿਹੜੀ ਆ ਉਹ ਦਿੱਤੀ ਜਿਹੜੀ ਉਹ ਜਾਂਦੀ ਆ। ਜੀ, ਤੇ ਆਈ ਥਿੰਕ ਜਦੋਂ ਆਪਣੇ ਜਿਹੜੇ ਜਿਹੜੇ ਮਾਪੇ ਆ, ਆਪਾਂ ਇੱਥੇ ਸੈਗਵੇ ਲੈ ਕੇ ਅੱਗੇ ਨੂੰ ਵਧਦੇ ਹਾਂ, ਕਿੱਥੇ ਆਪਾਂ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ 'ਚ ਜਿਹੜੀ ਮਾਪਿਆਂ ਵਾਲੀ ਗੱਲ ਤੁਸੀਂ ਪਹਿਲਾਂ ਛੋਈ ਸੀ, ਹੁਣ ਇਸ ਦੇ ਜੀ, ਨਾਲ ਹੀ ਆਪਾਂ ਇਸ ਤੋਂ ਬਾਅਦ 'ਚ ਜਿਹੜੀ ਉਹ ਕਰਦੇ ਹਾਂ। ਸਾਰੇ ਜਣੇ ਧਿਆਨ ਨਾਲ ਜਿਹੜੀ ਉਹ ਸੁਣਿਓ, ਬ੍ਰੇਕ ਤੋਂ ਬਾਅਦ 'ਚ ਜੁੜਿਓ ਵੀ ਸਾਡੇ ਨਾਲ ਮੁੜ ਕੇ ਦੁਬਾਰਾ, ਵੀ ਆਪਾਂ ਨੂੰ ਐਜ਼ ਏ ਪੇਰੈਂਟ ਹੁਣ ਕੀ ਜਿਹੜਾ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਣਾ ਆ। ਸਕੂਲ ਆ ਗਏ ਜਿਹਦੇ ਵਿੱਚ ਟੀਚਰ ਨਹੀਂ, ਏਆਈ ਟੀਚਰ ਨੇ, ਫੀਸਾਂ ਵੀ ਆ ਉਹਨਾਂ ਦੀਆਂ ਤੇ ਨਿਆਣੇ ਵੀ ਉਹਦੇ ਵਿੱਚ ਗੁੱਡ ਕਰ ਰਹੇ ਆ। ਸੋ ਕੀ ਫਰਕ ਜਿਹੜਾ ਇਸ ਦੇ ਵਿੱਚ ਪੈ ਰਿਹਾ ਹੈ, ਕਿਵੇਂ ਹੋ ਰਿਹਾ ਆ, ਉਹ ਸਾਰੀਆਂ ਜਿਹੜੀਆਂ ਆ ਉਹ ਤੁਹਾਡੇ ਨਾਲ ਜਿਹੜੀ ਉਹ ਆਪਾਂ ਗੱਲ ਕਰਾਂਗੇ। ਸੋ ਹਰਵਿੰਦਰ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਜੁੜਦੇ ਹਾਂ ਵਾਪਸ ਦੁਬਾਰਾ ਇਸ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਧੰਨਵਾਦ ਜੀ। ਜੀ, ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀਗੇ AI ਦੇ ਦੁਆਰਾ ਪੜ੍ਹਾਏ ਜਾ ਰਹੇ ਜਿਹੜੇ ਸਕੂਲ ਆ ਉਸ ਦੇ ਜਿਹੜਾ ਉਹ ਬਾਰੇ, ਤੇ ਉਸ ਤੋਂ ਪਹਿਲਾਂ ਤੁਸੀਂ ਜਿੱਦਾਂ ਚਰਚਾ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਸਟੈਨਫੋਰਡ ਦੀ ਇੱਕ ਜਿਹੜੀ ਸਟੱਡੀ ਆ ਉਹ ਸਾਹਮਣੇ ਆਈ ਆ ਵੀ ਮਾਪਿਆਂ ਨੂੰ ਕੀ ਪਤਾ ਹੋਣਾ ਚਾਹੀਦਾ ਆ AI ਦੇ ਬਾਰੇ, ਜਿਹੜੀ ਉਹਨਾਂ ਦੇ ਨਿਆਣਿਆਂ ਦੇ ਜਿਹੜੇ ਕਲਾਸਰੂਮ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ ਸੋ ਆਓ ਥੋੜੀ ਜੀ ਗੱਲਬਾਤ ਉਸ ਦੇ ਬਾਰੇ ਕਰੀਏ। ਬੱਚਿਆਂ ਨੂੰ AI ਦੇ ਜ਼ਰੀਏ ਪੜ੍ਹਾਇਆ ਜਾ ਰਿਹਾ ਆ, ਇਹ ਆਪਣੇ ਸਾਹਮਣੇ ਆ। ਮੈਨੂੰ ਲੱਗਦਾ AI ਤਾਂ ਹੁਣ ਕੱਲੀ ਉਸ ਸਕੂਲ ਦੀ ਨਹੀਂ, ਹੋਰ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਹਾਂਜੀ ਸਕੂਲਾਂ ਦੇ ਵਿੱਚ, ਤਕਰੀਬਨ ਸਾਰੇ ਸਕੂਲਾਂ ਦੇ ਵਿੱਚ ਇਹ ਹੁਣ ਇੱਕ ਹਿੱਸਾ ਜਿਹੜਾ ਉਹ ਬਣ ਚੁੱਕੀ ਆ। ਮਾਪਿਆਂ ਨੂੰ ਕੀ ਪਤਾ ਹੋਣਾ ਚਾਹੀਦਾ ਇਸ ਦੇ ਬਾਰੇ? ਹਾਂਜੀ ਸੋ ਮੈਂ ਤੇ ਥੋੜੀ ਜਿਹੀ ਡਿਟੇਲ ਦੱਸ ਦਿੰਦਾ ਕਿਉਂਕਿ ਐਲੂਮਨਾਈ ਆ ਮੈਂ ਸਟੈਨਫੋਰਡ ਦਾ ਉਸ ਹਿਸਾਬ ਦੇ ਨਾਲ। ਤੇ ਜਿਹੜੀ ਇਹ ਆਰਗੇਨਾਈਜੇਸ਼ਨ ਰਿਪੋਰਟ ਕੱਢਦੀ ਆ ਨਾ, ਉਹ ਹੈਗੀ ਹੈ HAI। ਸਟੈਨਫੋਰਡ ਦੀ HAI ਸਟੈਂਡਸ ਫॉर ਹਿਊਮਨ ਸੈਂਟਰਿਕ AI। ਸੋ ਇਹਨਾਂ ਦੇ ਬਹੁਤ ਹੀ ਜ਼ਿਆਦਾ ਸ਼ਾਰਪ ਬ੍ਰੇਨ ਹੈਗੇ ਆ ਜਿਹੜੇ ਇੱਥੇ ਵਰਕ ਕਰਦੇ। ਮੈਂ ਉਹਨਾਂ ਦੇ ਨਾਲ ਕੰਮ ਕੀਤਾ, ਉਹਨਾਂ ਦੇ ਨਾਲ ਮੈਨੂੰ ਰਹਿਣ ਦਾ ਮੌਕਾ ਮਿਲਿਆ ਸਟੈਨਫੋਰਡ ਦੇ ਵਿੱਚ। ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਪ੍ਰੋਜੈਕਟਸ ਆ ਉਹ ਮੁਲਾਂਕਣ ਕਰਨ ਦਾ ਮੌਕਾ ਮਿਲਿਆ। ਸੋ ਵਾਕਈ ਬਹੁਤ ਕਈ ਹੁੰਦੇ ਨਾ ਵੀ ਉਹਨਾਂ ਨੇ ਆਪਣੀ ਲਾਈਫ ਲੌਂਗ ਮਿਸ਼ਨ ਹੁੰਦਾ ਵੀ ਅਸੀਂ ਹਿਊਮੈਨਿਟੀ ਦਾ ਭਲਾ ਕਰਨਾ। ਸੋ ਇਹ ਜੀ। ਵਾਕਈ ਇਹ ਉਹ ਲੋਕ ਹੈਗੇ ਆ। ਤੇ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਪਤਾ ਲੱਗ ਜਾਂਦਾ ਵੀ ਉਹਨਾਂ ਦੀ ਨੌਲੇਜ ਤੇ ਡੈਪਥ ਕਿੰਨੀ ਆ ਤੇ ਕਿੰਨੇ ਡਾਊਨ ਟੂ ਅਰਥ ਆ। ਸੋ ਵਧੀਆ ਮਿਸ਼ਨ ਲੈ ਕੇ ਤੁਰੇ ਆ। ਸੋ HAI ਹਿਊਮਨ ਸੈਂਟਰਿਕ AI ਆਫ ਸਟੈਨਫੋਰਡ ਯੂਨੀਵਰਸਿਟੀ, ਉਹਨਾਂ ਨੇ ਇੱਕ ਰਿਪੋਰਟ ਕੱਢੀ ਆ ਕਿ ਸਾਨੂੰ ਕਹਿੰਦੇ ਸਾਨੂੰ ਸਾਰਿਆਂ ਨੂੰ ਪਤਾ ਕਿ ਹੁਣ ਟਾਈਮ ਦੇ ਵਿੱਚ ਵੱਖ-ਵੱਖ ਡਿਪੈਂਡ ਕਰਦਾ ਤੁਸੀਂ ਕਿਹੜੇ ਸਕੂਲ ਡਿਸਟ੍ਰਿਕਟ ਵਿੱਚ ਹੋ, ਕਿਹੜੇ ਸਕੂਲ ਦੇ ਵਿੱਚ ਹਰ ਇੱਕ ਜਿਹੜੇ ਬੱਚੇ ਹਰ ਇੱਕ ਸਕੂਲ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ AI ਦੀ ਇੰਟਰੋਡਕਸ਼ਨ ਜਾਂ ਹੋ ਰਹੀ ਆ ਜਾਂ ਹੋ ਗਈ ਆ ਜਾਂ ਹੋਣ ਜਾ ਰਹੀ ਆ। ਹੂੰ, 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 ਹੂੰ। ਸੋ ਉਹਦੇ ਵਿੱਚ ਕਿਉਂਕਿ ਸਾਨੂੰ ਪਤਾ ਵੀ ਕੈਂਪ ਦੇ ਦੋਨੋਂ ਪਾਸੇ ਬੰਦੇ ਆ। ਇੱਕ ਬੰਦੇ ਹੈਗੇ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸਮਝਦੇ ਆ, ਬੰਦੇ ਤੋਂ ਕਹਿਣ ਦਾ ਭਾਵ ਵੀ ਲੋਕ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵਧੀਆ ਸਮਝਦੇ ਆ। ਦੂਸਰੇ ਬੰਨੇ ਕੈਂਪ ਹੈਗਾ ਵੀ ਡੂਮਸਡੇ ਸਿਨੈਰੀਓ ਬਣ ਜਾਣਾ AI ਦੇ ਨਾਲ। ਸੋ ਉਹਦੇ ਵਾਸਤੇ ਉਹਨੂੰ ਮੈਨੂਵਰ ਕਰਨ ਦੇ ਲਈ ਉਹਨਾਂ ਰਿਪੋਰਟ ਕੱਢੀ ਆ। ਉਹ ਕਹਿੰਦੇ ਵੀ ਵੱਖ-ਵੱਖ ਸਕੂਲਾਂ ਦੇ ਵਿੱਚ 2025-26 ਦੇ ਐਕੈਡੈਮਿਕ ਈਅਰ ਦੇ ਵਿੱਚ ਕੋਰਸਿਸ ਜਿਹੜੇ ਆ ਨਵੇਂ ਆ ਰਹੇ ਆ ਤੇ ਉਹਦੇ ਵਿੱਚ ਰਿਸਪੋਂਸਿਬਲ ਯੂਜ਼ ਆਫ AI ਦੀ ਜਿਹੜੀ ਐਗਰੀਮੈਂਟ ਆ ਉਹ ਐਗਜ਼ਿਸਟ ਕਰਦੇ ਆ ਵੱਖ-ਵੱਖ ਜਿਹੜੇ ਵੀ ਜਿਨ੍ਹਾਂ ਨੇ, ਕਿਉਂਕਿ ਸਕੂਲ ਵਿੱਚ ਕੋਈ ਵੀ ਚੇਂਜ ਹੋਣ, ਮੰਨ ਲਓ ਕਿਸੇ ਨੇ ਫੋਟੋ ਵੀ ਲੈਣੀ ਆ, ਸੋਸ਼ਲ ਮੀਡੀਆ ਯੂਜ਼ ਪਾਲਿਸੀ ਆ, ਉਹ ਤੁਹਾਨੂੰ ਹਰ ਸਾਲ ਜਦੋਂ ਐਡਮਿਸ਼ਨ ਹੁੰਦੀ ਆ ਉਹਦੇ ਵਿੱਚ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਹੋ ਜਾਂ ਕਿੱਦਾਂ, ਜਾਂ ਤੁਹਾਡੀ ਜਿਹੜੀ ਬੱਚੇ ਦੀ ਪਿਕਚਰ ਅਸੀਂ ਅਪਲੋਡ ਕਰ ਸਕੀਏ। ਸੋ ਉਹਦੇ ਵਾਸਤੇ AI ਦੀ ਐਕਨੋਲੇਜਮੈਂਟ ਵੀ ਪੇਰੈਂਟਸ ਤੋਂ ਜਿਹੜੀ ਆ ਉਹ ਲਈ ਜਾਊਗੀ। ਕਹਿੰਦਾ ਉਸ ਟਾਈਮ ਦੇ ਉੱਤੇ ਆਪਾਂ ਨੂੰ ਕਿਹੜੀ ਚੀਜ਼ਾਂ ਧਿਆਨ ਰੱਖਣ ਦੀ ਲੋੜ ਹੈ। ਸਭ ਤੋਂ ਜਿਹੜਾ ਪਹਿਲਾ ਸਟੈਪ ਆ ਉਹ ਹੈਗਾ ਕਿ ਇਹ ਪਤਾ ਕਰੋ ਕਿ ਜਿਹੜੇ ਟੀਚਰ ਆ ਉਹ ਪਲਾਨ ਕਿੱਦਾਂ ਕਰਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਨ ਦਾ। ਠੀਕ ਹੈ, ਕਿਉਂਕਿ AI ਤੇ ਇੱਕ ਬੜਾ ਅੱਜ ਦੇ ਟਾਈਮ ਦੇ ਵਿੱਚ ਵਾਈਡ ਸਬਜੈਕਟ ਹੈ ਨਾ। AI ਨੂੰ ਤੇ ਸੋਸ਼ਲ ਮੀਡੀਆ ਦਾ ਗ੍ਰੋਕ ਵੀ ਆ, ਤੇ AI ਨੂੰ ਲੈ ਕੇ ਚੈਟ GPT ਵੀ ਆ, ਤੇ AI ਨੂੰ ਲੈ ਕੇ ਸੋਰਾ ਵੀਡੀਓ ਜਨਰੇਸ਼ਨ ਵੀ ਆ, ਹੈਨਾ। ਸੋ ਕਹਿੰਦਾ ਵੀ ਇਹ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਪਤਾ ਕਰਨਾ ਚਾਹੀਦਾ ਵੀ ਜਿਹੜੇ ਟੀਚਰ ਉਹ ਕਿੱਦਾਂ ਪਲਾਨ ਕਰਦੇ ਆ AI ਨੂੰ ਯੂਜ਼ ਕਰਨ ਦੇ ਵਾਸਤੇ। ਕਹਿੰਦਾ ਫੋਰ ਐਗਜ਼ਾਮਪਲ ਵੀ ਕਈ ਕੰਪਨੀਜ਼ ਹੈਗੀਆਂ ਜਿੱਦਾਂ ਖਾਨ ਅਕੈਡਮੀ ਕਾਫੀ ਪਪੂਲਰ ਆ, ਡੂਓਲਿੰਗੋ ਹੈਗੀ ਆ, ਉਹਨਾਂ ਦੇ ਕੋਲ AI ਪਾਵਰ ਦੇ ਟਿਊਟਰਸ ਹੈਗੇ ਆ ਜਿਹੜੇ ਕਿ ਫੋਰਨ ਲੈਂਗੁਏਜ ਵਿੱਚ ਤੁਹਾਨੂੰ ਟੀਚ ਕਰ ਸਕਣ, ਹੈਨਾ। ਸੋ ਇੱਕ ਵੱਡਾ ਚੀਜ਼ ਹੈਗੀ ਹੈ, ਜਿੱਦਾਂ ਹੁਣ ਮਿਸਾਲ ਦੇ ਤੌਰ ਦੇ ਉੱਤੇ ਅਸੀਂ ਵੇਖਿਆ ਕਿ ਫਰੀਮਾਉਂਟ ਦੇ ਕੁਛ ਸਕੂਲ ਹੈਗੇ ਆ ਜਿੱਥੇ, ਜਾਂ ਫਰੈਜ਼ਨੋ ਡਿਸਟ੍ਰਿਕਟ ਦੇ ਕੁਝ ਸਕੂਲ ਹੈਗੇ ਜਿਹੜੇ ਪੰਜਾਬੀ ਪੜ੍ਹਾਉਂਦੇ ਆ, ਹਨਾ। ਤੇ ਜਾਂ ਪੰਜਾਬੀ ਉਹ, ਸੋ ਇਹ ਆ ਵੀ ਐਜੂਕੇਸ਼ਨ ਡੂਓਲਿੰਗੋ ਵਗੈਰਾ ਦੇ ਵਿੱਚ ਮੈਂ ਦੇਖਿਆ ਕਿ ਜਿਹੜੀ ਐਜੂਕੇਸ਼ਨ ਆ ਤੁਹਾਨੂੰ ਤੁਹਾਡੀ ਨੇਟਿਵ ਲੈਂਗੁਏਜ ਵਿੱਚ ਵੀ ਦਿੱਤੀ ਜਾ ਸਕਦੀ ਫॉर ਬੈਟਰ ਅੰਡਰਸਟੈਂਡਿੰਗ, ਹੈਨਾ। ਸੋ ਇਹ ਪਹਿਲੀ ਚੀਜ਼ ਪੇਰੈਂਟਸ ਤੇ ਡਿਪੈਂਡ ਕਰ ਇਹ ਪਤਾ ਕਰਨ ਦੇ ਲਈ ਹੈ ਵੀ ਉਹ ਜਿਹੜਾ ਉਹਨੂੰ ਕਿੱਦਾਂ ਯੂਜ਼ ਕਰਦੇ ਆ, ਹਨਾ। ਇਹਦੇ ਲਈ ਤੁਸੀਂ ਟੀਚਰ ਨੂੰ ਪੁੱਛ ਸਕਦੇ ਹੋ, ਸਕੂਲ ਦੀ ਪਾਲਿਸੀਜ਼ ਦੇਖ ਸਕਦੇ ਹੋ, ਡਿਸਟ੍ਰਿਕਟ ਦੀ ਵੈਬਸਾਈਟ ਯੂਜ਼ ਕਰ ਸਕਦੇ ਹੋ। ਫਿਰ ਦੂਸਰੀ ਚੀਜ਼ ਇਹ ਹੈ ਕਿ ਜੇ AI ਨੂੰ ਯੂਜ਼ ਕਰ ਦਿੱਤਾ, ਦੀ ਇਜਾਜ਼ਤ ਦੇ ਦਿੱਤੀ, ਤਾਂ ਉਹਦੇ ਵਿੱਚ ਇਹ ਦੇਖੋ ਕਿ ਅਪਰੂਵਡ ਟੂਲ ਹੈ ਕਿਹੜੇ ਆ, ਹੈਨਾ। ਵੀ ਸਟੂਡੈਂਟ ਕਿਹੜੇ ਯੂਜ਼ ਕਰ ਰਹੇ। ਇਹ ਨਹੀਂ ਵੀ ਘਰੇ ਆ ਕੇ ਚੈਟ GPT ਵਗੈਰਾ, ਹੈਨਾ, ਜੇ ਅਲਾਊਡ ਨਹੀਂ ਹੈ ਤਾਂ ਤੁਸੀਂ ਉਹ ਕਹਿਣਗੇ ਵੀ ਘਰੇ ਆ ਕੇ ਚੈਟ GPT ਅਲਾਊਡ ਆ, ਤੁਸੀਂ ਚੈਟ GPT ਵਰਤ ਸਕਦੇ ਹੋ। ਤੇ ਇਹਦੇ ਵਿੱਚ ਦੂਸਰੀ ਚੀਜ਼ ਇਹ ਵੀ ਚੀਜ਼ ਹੁੰਦੀ ਆ ਕਿ ਸਾਰੇ ਵੀ AI ਜਿਹੜੇ ਟੂਲਸ ਆ ਕੰਸਿਸਟੈਂਟ ਨਹੀਂ ਹੁੰਦੇ, ਵੱਖ-ਵੱਖ ਆ। ਤੇ ਕਈ ਜਿਹੜੇ ਟੂਲਸ ਹੈਗੇ ਆ ਉਹ ਓਰੀਜਨਲ ਸਟੂਡੈਂਟ ਵਰਕ ਤੇ AI ਜਨਰੇਟਡ ਜਿਹੜਾ ਟਾਸਕ ਆ ਉਹਦੇ ਵਿੱਚ ਜਿਹੜਾ ਉਹ ਡਿਫਰੈਂਸ ਜਿਹੜਾ ਤੁਹਾਨੂੰ ਦੱਸ ਸਕਦੇ ਆ।
ਦੂਸਰੀ ਚੀਜ਼ ਹੈਗੀ ਆ ਵੀ ਜਦੋਂ ਤੁਸੀਂ ਪਤਾ ਕਰ ਲਿਆ ਕਿਹੜੇ ਟੂਲ ਯੂਜ਼ ਕਰਨੇ ਆ, ਹੈ ਨਾ? ਉਹਦੀ ਤੁਹਾਨੂੰ ਜਾਣਕਾਰੀ ਹੋ ਗਈ। ਅਗਲਾ ਜਿਹੜਾ ਸਟੈਪ ਆ ਨੰਬਰ 2 ਦੇ ਉੱਤੇ, ਉਹ ਇਹ ਕਿ ਐਂਗੇਜ ਕਰੋ ਸਕੂਲ ਦੇ ਟੀਚਰਸ ਦਾ। ਤੇ ਮੈਨੂੰ ਲੱਗਦਾ ਫਿਰ ਇੱਥੇ 1 ਮਿੰਟ ਲਈ ਆਪਾਂ ਪੌਜ਼ ਲੈ ਲਈਏ ਵੀ ਜਿਹੜੀ ਐਂਗੇਜਮੈਂਟ ਆ ਆਪਣੇ ਬਲਵਿੰਦਰ ਕੌਰ ਹੋਣੀ ਜਿਹੜੇ ਆਪਣਾ ਟਾਕ ਸ਼ੋਅ ਕਰਦੇ, ਉਹਦੇ ਵਿੱਚ ਵੀ ਆਪਾਂ ਬਾਰ-ਬਾਰ ਇਹ ਗੱਲ ਸੁਣਦੇ ਆ ਵੀ ਜਿਹੜੇ ਸਾਡੇ ਬੱਚਿਆਂ ਦੀ ਪੇਰੈਂਟਸ ਦੀ ਐਂਗੇਜਮੈਂਟ ਹੈ ਟੀਚਰਸ ਦੇ ਨਾਲ, ਉਹ ਤੇ ਵੈਸੇ ਵੀ ਬਹੁਤ ਘੱਟ ਆ ਪੰਜਾਬੀਆਂ ਦੇ ਵਿੱਚ, ਹੈ ਨਾ? ਸੋ ਮੈਨੂੰ ਲੱਗਦਾ ਤੁਸੀਂ ਮਿਊਟ ਤੇ ਹੋ ਰਾਜਕਰਨ, ਤੇ ਉਹਦੇ ਵਿੱਚ ਹਾਂਜੀ, ਜੀ, ਜੀ, ਸੋ ਉਹਦੇ ਬਿਲਕੁਲ, ਵਿੱਚ ਜਿਹੜੀ ਉਹਨਾਂ ਦੀ ਇਨਵੋਲਵਮੈਂਟ ਉਹ ਵਾਕਈ ਘੱਟ ਆ। ਸੋ ਆਪਾਂ ਨੂੰ ਸਟੈਪ ਅਪ ਕਰਨਾ ਪੈਣਾ ਐਜ਼ ਅ ਗੇਮ। ਤੇ ਜਦੋਂ ਏਆਈ ਦੀ ਖਾਸ ਤੌਰ ਦੇ ਉੱਤੇ ਗੱਲ ਕਰਦੇ ਇੰਗੇਜਮੈਂਟ ਸਕੂਲ ਟੀਚਰਸ ਦੇ ਨਾਲ ਚਾਹੀਦੀ ਆ। ਕਈ ਵਾਰ ਆਪਾਂ ਇੰਗਲਿਸ਼ ਨਾ ਆਉਣ ਤੋਂ ਵੀ ਕਈ ਵਾਰ ਝੱਕਦੇ ਆ ਆਪਣੇ ਬੱਚੇ। ਸੋ ਜੇ ਨਾ ਵੀ ਹੋਣ ਤੇ ਤੁਹਾਡੀ ਕਮਿਊਨਿਟੀ ਦਾ ਕੋਈ ਲੀਡਰ ਜਾਂ ਜਿਹਨੂੰ ਤੁਹਾਨੂੰ ਲੱਗਦਾ ਕਿ ਵਧੀਆ ਇੰਗਲਿਸ਼ ਦੇ ਵਿੱਚ ਪ੍ਰੋਫੀਸ਼ੀਐਂਟ ਆ, ਤੁਸੀਂ ਉਹਦੀ ਹੈਲਪ ਲੈ ਸਕਦੇ ਹੋ। ਆਪਣੇ ਕੋਲ ਕਈ ਆਰਗੇਨਾਈਜੇਸ਼ਨਾਂ ਹੈਗੀਆਂ ਜਿਹੜੀਆਂ ਜਿਨ੍ਹਾਂ ਜਾਂ ਕੋਈ ਤੁਹਾਡਾ ਵਾਕਫ ਰਿਸ਼ਤੇਦਾਰ ਕੋਈ ਹੈਗਾ, ਤੁਸੀਂ ਉਹਦੇ ਨਾਲ ਲੈ ਕੇ ਪਰ ਇੰਗੇਜਮੈਂਟ ਦੀ ਐਫਰਟ ਜ਼ਰੂਰ ਕਰੋ, ਹੈ ਨਾ? ਸੋ ਉਹਦੇ ਵਿੱਚ ਐਂਗੇਜਮੈਂਟ ਦੇ ਵਿੱਚ ਆਪਾਂ ਕੀ ਕਰਨਾ, ਤੇ ਇਹ ਵੇਖੋ ਵੀ ਜਿਹੜੇ ਤੁਹਾਡੇ ਸਕੂਲ ਦੀ ਕੋਈ ਏਆਈ ਪਾਲਿਸੀ ਹੈਗੀ ਹੈ ਇਸ ਸਾਲ ਦੀ, ਉਹਨੂੰ ਰਿਵਿਊ ਕਰੋ, ਉਹਦੀ ਗਾਈਡਲਾਈਨਸ ਦੇਖੋ, ਕਿਹੜੇ ਸਪੈਸੀਫਿਕ ਟੂਲਸ ਹਨਾ ਕਲਾਸਰੂਮ ਦੇ ਵਿੱਚ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ। ਤੇ ਉਹਦੇ ਤੋਂ ਬਾਅਦ ਜਿਹੜੇ ਕੀ ਮੈਸੇजेस, ਕਿਉਂਕਿ ਹਰ ਇੱਕ ਏਆਈ ਯੂਜ਼ ਦੇ ਨਾਲ ਤੁਹਾਡੇ ਜਿਹੜੀ ਮੈਸੇਜਿੰਗ ਆ ਉਹ ਵੀ ਕਰਦੇ ਆ ਟੀਚਰ। ਤੁਹਾਨੂੰ ਪਤਾ ਹੈ ਹੋਮਵਰਕ ਨੂੰ ਲੈ ਕੇ ਵੀ ਜਾਂ ਨਿੱਕੀ-ਨਿੱਕੀ ਗੱਲ ਤੋਂ ਲੈ ਕੇ ਤੁਹਾਡੇ ਟੀਚਰ ਜਿਹੜੇ ਮੈਸੇਜਿੰਗ ਕਰਦੇ ਆ। ਸੋ ਬਿਲਕੁਲ। ਏਆਈ ਨੂੰ ਲੈ ਕੇ ਉਹਨਾਂ ਦੇ ਕਿਹੜੇ ਮੈਸੇजेस ਆ, ਹੈਨਾ? ਹੂੰ, ਉਹ ਤੋਂ ਬਾਅਦ ਕਿਉਂਕਿ ਹੁਣ ਏਆਈ ਦੇ ਨਾਲ ਰਿਲੇਟਡ ਜਦੋਂ ਟੈਕਨੋਲੋਜੀ ਨਵੀਂ ਆ ਰਹੀ ਆ, ਤੇ ਮੈਂ ਇਹ ਵੀ ਦੱਸ ਦਵਾਂ ਸਿੱਧੇ ਪੱਧਰੀ ਪੰਜਾਬੀ 'ਚ ਕਿ ਵਾਈਟ ਹਾਊਸ ਤੋਂ ਵੀ ਡੰਡਾ ਚੜਿਆ ਹੋਇਆ ਵੀ ਏਆਈ ਦੇ ਵਿੱਚ ਬੱਚੇ ਆਪਣੀ ਜਿਹੜੀ ਵਰਕਫੋਰਸ ਆ ਵੱਧ ਤੋਂ ਵੱਧ ਟ੍ਰੇਨ ਕਰੋ, ਤੇ ਟ੍ਰੇਨ ਸਕੂਲ ਕਰੋ ਹੁਣੇ ਤੋਂ ਹੀ। ਹੂੰ, ਹਨਾ, ਤੇ ਸਕੂਲ ਵਾਲੇ ਇਹਦੇ ਉੱਤੇ ਐਫਰਟ ਵੀ ਨੋ ਡਾਊਟ ਲਾ ਰਹੇ ਆ। ਸੋ ਉਹਦੇ ਵਿੱਚ ਇਹ ਵੇਖੋ ਕਿ ਤੁਹਾਡੇ ਸਕੂਲ ਦੀ ਜਾਂ ਤੁਹਾਡੇ ਸਕੂਲ ਡਿਸਟ੍ਰਿਕਟ ਦੀ ਕੋਈ ਏਆਈ ਕਮੇਟੀ ਹੈਗੀ ਆ, ਹੂੰ, ਜਿਹਦੇ ਹੂੰ, ਵਿੱਚ ਹੂੰ, ਤੁਹਾਡੇ ਬੱਚੇ ਜਾ ਸਕਣ ਜਾਂ ਤੁਸੀਂ ਉਹਦਾ ਪਾਰਟ ਬਣ ਸਕੋ ਤੇ ਰਿਕਮੈਂਡੇਸ਼ਨ ਦੇ ਸਕੋ। ਤੇ ਹੂੰ, ਤੀਸਰੀ ਤੇ ਲਾਸਟ ਗੱਲ ਜਿਹੜੀ ਸਟੈਨਫੋਰਡ ਵਾਲਿਆਂ ਕਹੀ ਆ, ਉਹ ਇਹ ਕਹੀ ਆ ਕਿ ਆਪਣੇ ਬੱਚੇ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਾਬਤ ਗੱਲ ਕਰੋ। ਹੂੰ, ਭਾਵੇਂ ਇਹ ਛੇਤੀ ਅਰਲੀ ਡੇਜ਼ ਆਫ ਏਆਈ ਆ, ਪਰ ਫਿਰ ਵੀ ਸਾਨੂੰ ਐਟਲੀਸਟ ਪਤਾ ਤੇ ਹੈਗਾ ਨਾ ਇਸ ਟਾਈਮ ਦੇ ਉੱਤੇ ਏਆਈ ਹੈ ਕੀ ਆ। ਹੂੰ, ਤੇ ਆਪਾਂ ਨੂੰ ਕਹਿੰਦੇ ਵੀ ਏਆਈ ਦੇ ਇੰਪੈਕਟ ਕੀ ਹੋਊਗਾ, ਇਹ ਤੇ ਆਉਣ ਵਾਲੇ ਸਮੇਂ 'ਚ ਟਾਈਮ ਤੇ ਸਮੇਂ ਤੋਂ ਥੋੜੇ ਸਮੇਂ ਬਾਅਦ ਹੀ ਪਤਾ ਲੱਗੂਗਾ। ਹੂੰ, ਤੇ ਵੀ ਵਾਕਈ ਇਹਦਾ ਕੋਈ ਬੈਨੀਫਿਟ ਹੁੰਦਾ ਜਾਂ ਨਹੀਂ ਹੁੰਦਾ, ਜਾਂ ਇਹ ਕੋਈ ਹਾਰਮ ਕਰਦੀ ਆ। ਪਰ ਐਟਲੀਸਟ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਉਹ ਕਰਨੀ ਸ਼ੁਰੂ ਕਰੋ ਵੀ ਜਿਹੜੀ ਤੁਹਾਡੀ ਕੋਗਨੀਟਿਵ ਥਿੰਕਿੰਗ ਆ, ਜਦੋਂ ਤੁਸੀਂ ਆਪਣਾ ਦਿਮਾਗ ਲਾ ਕੇ ਚੀਜ਼ ਸੋਚਣੀ ਆ, ਓਵਰ ਰਿਲਾਇੰਸ ਜਿਹੜੀ ਆ ਉਹਦੇ ਉੱਤੇ ਨਾ ਹੋਏ ਏਆਈ ਦੇ ਉੱਤੇ। ਤੇ ਜਿਹੜੀ ਤੁਹਾਡੀ ਨਾਰਮਲ ਹਿਊਮਨ ਇੰਟਰੈਕਸ਼ਨ ਆ, ਤੁਸੀਂ ਬੱਚਿਆਂ ਦੇ ਨਾਲ ਖੇਡਣਾ, ਪਾਰਕ ਵਿੱਚ ਜਾਣਾ, ਹੈ ਨਾ? ਉਹਨਾਂ ਦੀ ਗੱਲਾਂ ਸੁਣਨੀਆਂ, ਸਮੱਸਿਆਵਾਂ ਸ਼ੇਅਰ ਕਰਨੀਆਂ, ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਨਹੀਂ ਟੇਕ ਓਵਰ ਕਰਨਾ। ਇਹ ਸਿਖਾਉਣੀਆਂ। ਹਿਊਮਨ ਜਿਹੜੀ ਹੂੰ, ਇੰਟਰੈਕਸ਼ਨ ਹੈ ਤੁਹਾਡੀ ਆਪਣੀ ਰਹਿਣੀ ਆ, ਤੇ ਉਹ ਤੁਸੀਂ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕਰਦਿਆਂ ਭੁੱਲ ਨਾ ਜਾਇਓ। ਸੇਮ ਹੂੰ, ਚੀਜ਼ ਆਪਾਂ ਸੋਸ਼ਲ ਮੀਡੀਆ ਬਾਰੇ ਵੀ ਗੱਲ ਕਰਦੇ ਹਾਂ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਟਾਈਮ ਆਪਾਂ ਜਿਹੜਾ ਭੰਨਦੇ ਆ। ਮੈਂ ਨਾ ਮਾਫੀ ਚਾਹੁੰਦਾ, ਮੈਂ ਥੋੜੇ ਦਿਨ ਪਹਿਲਾਂ ਇੱਕ ਥੋੜਾ ਡਾਈਗ੍ਰੈਸ ਹੋਣ ਲੱਗਾ, ਪਰ ਥੋੜੇ ਦਿਨ ਬਾਅਦ ਬੜੀ ਇੰਟਰਸਟਿੰਗ ਗੱਲ ਲੱਗੀ। ਕੋਈ ਨਹੀਂ, ਕੋਈ ਉਹ ਨਹੀਂ। ਕਹਿੰਦੇ ਕਿਸੇ ਨਾਲ ਮੈਂ ਗੱਲ ਕਰਦਾ ਸੀ, ਉਹ ਕਹਿੰਦਾ ਯਾਰ ਮੈਂ ਨਾ ਇੱਕ ਬੰਦੇ ਨੂੰ ਮੈਂ ਜਾਣਦਾ ਏਦਾਂ ਦੇ ਨੂੰ, ਹੂੰ, ਕਹਿੰਦਾ ਉਹ ਬੰਦਾ ਪੱਕਾ ਨਿਤਨੇਮੀ ਸੀ। ਅੱਛਾ, ਕਹਿੰਦਾ ਤੇ ਨਿਤਨੇਮ ਉਹਨੇ ਆਪਣਾ ਕਰ ਲੈਣਾ ਤੇ ਉਸ ਤੋਂ ਬਾਅਦ ਪਾਠ ਵੀ ਕਰ ਲੈਂਦਾ ਹੁੰਦਾ ਸੀ। ਕਹਿੰਦਾ ਜਿਉਂ ਦਾ ਸੋਸ਼ਲ ਮੀਡੀਆ ਆਇਆ ਮੈਨੂੰ ਕਹਿੰਦਾ ਯਾਰ ਮੈਂ ਤੇ ਨਿਤਨੇਮ ਮਸੀਂ ਕਰਦਾ ਵਾਓ! ਐਕਸਟਰਾ। ਸੋ ਸੋ ਕਹਿਣ ਦਾ ਵੀ ਮਤਲਬ ਹੈ ਐਸਾ ਨੈਗੇਟਿਵ ਇੰਪੈਕਟ ਪਾਇਆ ਉਹਨੇ ਹਾਂਜੀ, ਉਹਨੇ ਸੋਸ਼ਲ ਸੁਭਾਵਿਕ ਮੀਡੀਆ ਹੀ ਨੇ। ਗੱਲ ਕੀਤੀ। ਉਹ ਕਿਹਦੇ ਨਾਲ ਗੱਲ ਸੁਭਾਵਿਕ ਕਰਦੇ ਗੱਲ। ਵੀ ਤੁਸੀਂ ਵੀ ਸਹਿਜ ਪਾਠ ਕਰਦੇ ਹੋ ਜਾਂ ਸੁਖਮਨੀ ਸਾਹਿਬ ਦਾ ਸ਼ਾਇਦ ਪਾਠ ਕਰਦੇ ਹੂੰ, ਹੋ, ਹੂੰ, ਤੇ ਉਹ ਕਹਿੰਦਾ ਯਾਰ ਮੇਰੇ ਕੋਲ ਤੇ ਨਿਤਨੇਮ ਹੀ ਕਹਿੰਦਾ ਮਸੀਂ ਹੁੰਦਾ। ਮਸਲਾ ਤੇ ਹੁੰਦਾ ਕਹਿੰਦਾ ਹੈ। ਕਰਦਾ ਕੀ ਆ, ਕੰਮ ਉਹੀ ਆ, ਪਰ ਉਹੀ ਆ ਵੀ ਤੁਸੀਂ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਟਾਈਮ ਸਪੈਂਡ ਹੋ ਜਾਂਦਾ, ਬੰਦੇ ਨੂੰ ਪਤਾ ਵੀ ਨਹੀਂ ਲੱਗਦਾ। ਸੋ ਉਹੀ ਗੱਲ ਹੂੰ, ਆਪਾਂ ਸਕੂਲ ਦੇ ਉੱਤੇ ਵੀ ਵਾਪਸ ਆ ਜਾਂਦੇ ਹਾਂ ਵੀ ਜਿਹੜੇ ਬੰਦਿਆਂ ਦੇ ਕਰਨ ਵਾਲੇ ਜਾਂ ਬੱਚਿਆਂ ਦੇ ਕਰਨ ਵਾਲੇ ਟਾਸਕ ਆ, ਉਹ ਏਆਈ ਨੇ ਰਿਪਲੇਸ ਨਹੀਂ ਕਰਨੇ। ਬੱਚਿਆਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰਨੀ ਆਪਾਂ ਸ਼ੁਰੂ ਕਰੀਏ ਵੀ ਓਵਰ ਰਿਲਾਇੰਸ ਔਨ ਜਿਹੜੀ ਚੈਟ ਜੀਪੀਟੀ ਜਾਂ ਏਆਈ ਆ, ਉਹ ਜਿਹੜੀ ਆ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਜ਼ਰੂਰ ਦੇਣੀ ਚਾਹੀਦੀ ਹੈ। ਇਹਦੇ ਨਾਲ ਗੱਲ ਇਹ ਵੀ ਆ ਕਿ ਫਿਰ ਇਹਦੇ ਵਿੱਚ ਵੀ ਇੱਕ ਰਾਜਕਰਨ ਅਖੀਰ ਵਿੱਚ ਉਹਨੇ ਇਹੀ ਗੱਲ ਕਹੀ ਆ ਕਿ children see their parents using technology all the time, but they get trouble in school for doing the same, ਹੈ ਨਾ? ਕਹਿੰਦਾ ਵੀ ਉਹ ਬੱਚੇ ਘਰੇ ਵੀ ਜਿਹੜੇ ਆ ਬਸ ਸਕੂਲੇ ਕੀ ਘਰੇ ਵੀ। ਤੇ ਉਹ ਫਿਰ ਇਹਦੇ ਵਿੱਚ ਇਨਕਨਸਿਸਟੈਂਸੀ ਦੇਖਦੇ ਵੀ ਮੇਰੇ ਪੇਰੈਂਟਸ ਤੇ ਇੰਸਟਾਗ੍ਰਾਮ ਦੇ ਉੱਤੇ ਲੱਗੇ ਹੋਏ ਆ, ਤੇ ਉਹ ਤੇ ਵਹਿੰਦੇ ਆ ਹਾਂ, ਇੰਸਟਾਗ੍ਰਾਮ ਤੇ, ਜੇ ਮੈਂ ਸਕੂਲ ਵਿੱਚ ਇੰਸਟਾਗ੍ਰਾਮ ਵੇਖਿਆ ਤੇ ਮੈਨੂੰ ਸਕੂਲ ਵਾਲੇ ਮੇਰੇ ਦੁਆਲੇ ਚੜ੍ਹਦੇ ਆ। ਉਹ ਫਿਰ ਉਹਨਾਂ ਨੂੰ ਸਮਝ ਨਹੀਂ ਪਾਉਂਦੇ ਵੀ ਇਹ ਸਮੱਸਿਆ ਹੈ ਕੀ ਆ। ਨਹੀਂ ਘਰੇ ਵੀ ਸੋ ਜਦੋਂ ਇਹ ਸਵਾਲ ਕਰਦੇ ਆਨਸਰ ਥੋੜੀ ਹੁੰਦਾ ਜਸਟ ਬਿਕੋਜ਼ ਹਾਂਜੀ, ਯੂ ਆਰ ਅਡਲਟ ਯੂ ਕੈਨ ਡੂ ਇਟ। ਹਾਂਜੀ, ਦਿਖਾਉਣਾ ਤਾਂ ਹਾਂਜੀ। ਪੈਣਾ ਹੀ ਆ ਨਾ ਉਹਨਾਂ ਨੂੰ। ਹਾਂਜੀ। ਸੋ ਇਹ ਕੁਛ ਜਿਹੜੇ ਰਾਹ ਰਸਤੇ ਕੁਛ ਗਾਈਡਲਾਈਨਸ ਆ, ਬੜੀਆਂ ਹਾਈ ਲੈਵਲ ਗਾਈਡਲਾਈਨਸ ਆ, ਪਰ ਇਟਸ ਅ ਗੁੱਡ ਟੂ ਸਟਾਰਟ ਵਿਦ, ਗੁੱਡ ਟੂ ਬਿਗਿਨ ਵਿਦ।
ਅਗਲੇ ਐਕੈਡੈਮਿਕ ਈਅਰ ਵਿੱਚ ਕਾਫੀ ਸਕੂਲਾਂ ਦੇ ਵਿੱਚ ਜਿਹੜਾ AI ਦੇ ਨਾਲ ਰਿਲੇਟਡ ਥੋੜ੍ਹਾ ਬਹੁਤਾ ਇਹ ਕੰਮ ਆ ਤੁਸੀਂ ਦੇਖੋਗੇ। ਸੋ ਆਪਾਂ ਹੁਣੇ ਤੋਂ ਪ੍ਰੈਪ ਕਰਨੀ ਉਹਦੀ ਸ਼ੁਰੂ ਕਰਤੀ ਹੈ ਜੀ। ਹੂੰ। ਜਦੋਂ ਸਕੂਲ ਮੀਟਿੰਗਾਂ 'ਚ ਜਾਂਦੇ, ਜੇ ਤੁਸੀਂ ਜਾਂਦੇ ਆ, ਪੁੱਛੋ ਵੀ ਸਕੂਲ ਵਾਲਿਆਂ ਨੂੰ ਵੀ ਸਾਡੇ ਬੱਚਿਆਂ ਦੇ ਲਈ ਤੁਹਾਡਾ AI ਦਾ ਕੋਈ ਪ੍ਰੋਗਰਾਮ ਹੈ? ਕਿਹੜੇ ਕੋਈ ਕਲੱਬ ਨੇ ਜਿਹਦੇ ਨਾਲ ਇੱਦਾਂ ਦੀਆਂ ਚੀਜ਼ਾਂ ਆ ਉਹ ਤੁਸੀਂ ਕਰ ਸਕਦੇ ਆ, ਕਰਵਾ ਸਕਦੇ ਆ। ਸੋ ਉਹ ਵੀ ਬਹੁਤ ਜ਼ਰੂਰੀ ਆ। ਅੱਛਾ, ਹਰਵਿੰਦਰ, ਆਪਾਂ ਇਹ ਗੱਲ ਕਰਦੇ ਰਹਿੰਦੇ ਹਾਂ, ਸਾਰੇ ਪਾਸੇ ਇਹ ਗੱਲ ਹੁੰਦੀ ਆ ਵੀ ਆਹ ਹੋ ਗਿਆ, ਆਹ ਹੋ ਚੱਲਾ, ਇੱਦਾਂ ਹੋ ਜਾਣਾ, ਉਵੇਂ ਹੋ ਜਾਣਾ। ਆਪਣੇ ਵੱਲੋਂ ਕੀ ਕੀਤਾ ਜਾ ਰਿਹਾ? ਮੈਨੂੰ ਇਹ ਪਤਾ ਲੱਗਾ ਵੀ ਫਰੀਮੌਂਟ ਗੁਰਦੁਆਰਾ ਸਾਹਿਬ ਦੇ ਵਿੱਚ ਰੋਬੋਟਿਕ ਕਲੱਬ, ਉਸ ਦੀ ਸ਼ੁਰੂਆਤ ਹੋ ਰਹੀ ਆ। ਇਹ ਆਪਣੇ ਤਰ੍ਹਾਂ ਦੀ ਨਿਵੇਕਲੀ ਚੀਜ਼ ਆ। ਆਈ ਹੋਪ ਸ਼ਾਇਦ ਹੋਰ ਵੀ ਗੁਰੂ ਘਰਾਂ ਦੇ ਵਿੱਚ ਜਾਂ ਹੋਰ ਕਮਿਊਨਿਟੀ ਸੈਂਟਰਸ ਦੇ ਵਿੱਚ ਇੱਦਾਂ ਦੀ ਚੀਜ਼ ਹੋ ਰਹੀ ਆ। ਤੁਸੀਂ ਇਸ ਦੇ ਨਾਲ ਇਸ ਕਹਿ ਲਓ ਵੀ ਇਹਦੇ ਵਿੱਚ ਇਨਵੋਲਵਡ ਆ, ਇਹਦੇ ਨਾਲ ਜੁੜੇ ਹੋਏ ਆ। ਸੋ ਪਹਿਲੀ ਤਾਂ ਗੱਲ ਵਧਾਈ ਆ, ਮੁਬਾਰਕਬਾਦ ਆ ਇਸ ਚੀਜ਼ ਦੀ ਵੀ ਇੱਦਾਂ ਦੀ ਚੀਜ਼ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਆ। ਹੁਣੇ ਤੋਂ ਹੀ ਨੌਜਵਾਨਾਂ ਨੂੰ, ਇੱਕ ਤਾਂ ਗੁਰੂ ਘਰ ਦੇ ਵਿੱਚ ਜਿਹੜੇ ਆਉਂਦੇ ਆ ਉਹਨਾਂ ਨੂੰ ਨਵੀਂ ਟੈਕਨੋਲੋਜੀ ਦੇ ਨਾਲ ਜੋੜਨ ਦੀ ਜਿਹੜੀ ਚਰਚਾ ਤੇ ਗੱਲ ਜਿਹੜੀ ਉੱਥੇ ਹੋ ਰਹੀ ਆ, ਬੇ ਏਰੀਏ 'ਚ ਇਸ ਦੀ ਜਿਹੜੀ ਆ ਸ਼ੁਰੂਆਤ ਕੀਤੀ ਜਾ ਰਹੀ ਆ, ਬਹੁਤ ਜ਼ਰੂਰੀ ਆ ਤੇ ਥਾਂ-ਥਾਂ ਦੇ ਉੱਤੇ ਇਸ ਨੂੰ ਰੈਪਲੀਕੇਟ ਕਰਨਾ ਚਾਹੀਦਾ। ਸੋ ਦੱਸਿਓ ਥੋੜ੍ਹਾ ਜਿਹਾ ਇਸ ਰੋਬੋਟਿਕਸ ਕਲੱਬ ਦੇ ਬਾਰੇ, ਗੁਰਦੁਆਰਾ ਸਾਹਿਬ ਫਰੀਮੌਂਟ। ਹਾਂਜੀ, ਸੋ ਗੁਰਦੁਆਰਾ ਵੇਖੋ, ਆਪਾਂ ਬੜੇ ਸਮੇਂ ਤੋਂ ਗੱਲ ਕਰਦੇ ਆ ਰਹੇ ਜਿੱਦਾਂ ਤੁਸੀਂ ਕਿਹਾ, ਤੇ ਫਿਰ ਉਸ ਤੋਂ ਬਾਅਦ ਗੱਲ ਇਹ ਹੁੰਦੀ ਵੀ ਯਾਰ ਗੱਲਾਂ ਬਾਤਾਂ ਤਾਂ ਠੀਕ ਆ, ਪਰ ਔਨ ਗਰਾਊਂਡ ਕੀ ਹੋ ਰਿਹਾ। ਔਨ ਗਰਾਊਂਡ ਕੀ ਸੋ ਕੀਤਾ ਜਾ ਉਹਦੇ ਵਿੱਚ ਰਿਹਾ? ਜਿਹੜਾ ਹੈਗਾ ਉਹ ਕਈ ਜਾਣਿਆਂ ਦਾ ਬੜੇ ਚਿਰ ਤੋਂ ਥਾਟ ਪ੍ਰੋਸੈਸ ਦੇ ਨਾਲ ਸਾਰਿਆਂ ਨੇ ਰਲ ਮਿਲ ਕੇ, ਜਿਹੜੇ ਪੇਰੈਂਟਸ ਹੈਗੇ ਆ ਇਸ ਫੀਲਡ ਦੇ ਵਿੱਚ, ਉਹਨਾਂ ਪਹਿਲਾਂ ਵੀ ਵੇਖੋ ਖਾਲਸਾ ਸਕੂਲ ਫਰੀਮੌਂਟ ਦੇ ਵਿੱਚ ਪਹਿਲਾਂ ਵੀ ਰੋਬੋਟਿਕਸ ਦੀਆਂ ਕਲਾਸਾਂ ਥੋੜ੍ਹੇ ਟਾਈਮ ਵਿੱਚ, ਥੋੜ੍ਹੇ ਸਮੇਂ ਵਿੱਚ ਲੱਗਦੀਆਂ ਰਹੀਆਂ ਇੰਟਰੋਡਕਸ਼ਨ ਦੇ ਵਿੱਚ, ਤੇ ਵਧੀਆ ਰਿਸਪੌਂਸ ਸੀ। ਬੱਚੇ ਉਤਸ਼ਾਹਿਤ ਸੀ ਇਸ ਚੀਜ਼ ਨੂੰ ਲੈ ਕੇ। ਤੇ ਉਹਨੂੰ ਸਥਾਈ ਕਰਨ ਦੇ ਲਈ, ਪਰਮਾਨੈਂਟ ਕਰਨ ਦੇ ਲਈ ਅਸੀਂ ਜਿਹੜਾ ਇਹ ਖਾਲਸਾ ਸਕੂਲ ਫਰੀਮੌਂਟ ਤੇ ਨਾਲ ਹੋਰ ਜਥੇਬੰਦੀ ਇੱਕ ਹੈਗੀ ਲਿਟਲ ਫਾਊਂਡੇਸ਼ਨ, ਲਿਟਲ ਹੈਪੀਨੈਸ ਫਾਊਂਡੇਸ਼ਨ, ਉਹਨਾਂ ਨੇ ਰਲ ਮਿਲ ਕੇ ਇਹ ਜਿਹੜਾ ਉਪਰਾਲਾ ਕੀਤਾ ਕਿ ਸਥਾਈ ਤੌਰ ਦੇ ਉੱਤੇ ਹਰ ਥਰਸਡੇ, ਹਰ ਵੀਰਵਾਰ ਦੇ ਵੀਰਵਾਰ ਸ਼ਾਮ ਨੂੰ ਰੋਬੋਟਿਕਸ ਦੀ ਜਿਹੜੀ ਕਲਾਸਿਸ ਆ ਉਹ ਲੱਗਣਗੀਆਂ। ਸੋ ਉਹਦੇ ਨਾਲ ਫਰੀਮੌਂਟ ਗੁਰਦੁਆਰਾ ਸਾਹਿਬ ਦਾ ਜਿਹੜਾ ਰੋਬੋਟਿਕ ਕਲੱਬ ਆ ਬਣਾਇਆ ਗਿਆ। ਸੋ ਬੇਸਿਕਲੀ ਉਹਦੇ 'ਚ ਕੀ ਹੁੰਦਾ ਕਿ ਕੋਡਿੰਗ, ਬਿਲਡ ਕੰਪਲੀਟ, ਵੀ ਰੋਬੋਟਿਕਸ, ਹੁਣ ਸਾਨੂੰ ਪਤਾ ਫਿਊਚਰ AI, ਰੋਬੋਟਿਕਸ, ਸਾਈਬਰ ਸਿਕਿਉਰਿਟੀ ਦੀ ਆਪਾਂ ਗੱਲ ਟੈਕ ਦੇ ਵਰਲਡ ਦੇ ਵਿੱਚ ਕਰਦੇ ਹਾਂ ਵੀ ਇਹ ਫਿਊਚਰ ਟੈਕ ਦਾ ਹੈਗਾ। ਸੋ ਉਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਜਿਹੜਾ ਐਫਰਟ ਆ ਇਹ ਵਿਲ ਗੋ ਲੌਂਗ ਵੇ। ਸੋ ਇਹਦੇ ਵਿੱਚ ਕੀ ਆ ਵੀ ਬੇਸਿਕਲੀ ਉਹਨਾਂ ਨੂੰ, ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਆ। ਜਿਹੜੀ ਲਿਟਲ ਹੈਪੀਨੈਸ ਫਾਊਂਡੇਸ਼ਨ ਆ ਉਹਨਾਂ ਦੇ ਵੱਲੋਂ ਜਿਹੜੀ ਕਾਫੀ ਜ਼ਿਆਦਾ ਸਪੋਰਟ ਹੈਗੀ ਆ ਰੋਬੋਟਿਕਸ ਕਿਟਸ ਨੂੰ ਲੈ ਕੇ, ਬੱਚੇ ਹੈਂਡਸ ਔਨ ਪ੍ਰੋਗਰਾਮਿੰਗ ਕਰ ਸਕਦੇ ਉਹਦੀ ਇੰਟਰੋਡਕਸ਼ਨ ਦੇ ਵਿੱਚ, ਕਿ ਰੋਬੋਟਿਕਸ ਤੇ ਕੋਡਿੰਗ ਨੂੰ ਆਪਾਂ ਆਪਣੇ ਜ਼ਿੰਦਗੀ ਦਾ ਹਿੱਸਾ ਕਿੱਦਾਂ ਬਣਾਈਏ ਤਾਂ ਕਿ ਉਹਨਾਂ ਦਾ ਇੰਟਰਸਟ ਹੋਏ ਰੋਬੋਟਿਕਸ ਤੇ ਕੋਡਿੰਗ ਦੇ ਬਾਅਦ। ਇਹ ਜਿਹੜਾ ਕਲੱਬ ਆ ਰਾਜਕਰਨ, ਇਹਦੀ ਜਿਹੜੀ ਏਜ ਰੱਖਿਆ ਉਹ ਟੀਨੇਜ ਮੋਸਟਲੀ ਆ, 10 ਤੋਂ ਲੈ ਕੇ 16 ਸਾਲ ਦੇ ਬੱਚੇ ਜਿਹੜੇ ਆ ਉਹ ਇਹਦਾ ਵਿੱਚ ਹਿੱਸਾ ਲੈ ਸਕਦੇ ਆ, ਤੇ ਉਹ ਲਰਨ ਕਰਨਗੇ ਪ੍ਰੈਕਟੀਕਲ ਸਕਿੱਲਸ, ਸਪੋਰਟ ਕਰਨ ਲਈ, ਤੇ ਹੋਰ ਫਨ ਇਨਵਾਇਰਮੈਂਟ ਜਿਹੜਾ ਉਹ ਉੱਥੇ ਕ੍ਰੀਏਟ ਹੁੰਦਾ। ਆਫ ਕੋਰਸ ਜਦੋਂ ਤੁਸੀਂ ਲਰਨ ਕਰਦੇ ਆਪਣੀ ਏਜ ਦੇ ਨਾਲ, ਇਟਸ ਲਰਨਿੰਗ ਐਂਡ ਫਨ, ਹੈ ਨਾ। ਸੋ ਬੇਸਿਕਲੀ ਕੀ ਆ ਕਿ ਜਿਹੜੇ ਪ੍ਰੋਫੈਸ਼ਨਲਸ ਹੈਗੇ ਆ ਕੁਛ ਇਕੱਠੇ ਹੋ ਕੇ, ਵਲੰਟੀਅਰ ਪ੍ਰੋਗਰਾਮ ਆ, ਹੈ ਨਾ, ਉਹਨਾਂ ਨੇ ਰੋਬੋਟਿਕਸ ਦੀ ਜਾਣਕਾਰੀ, ਬੇਸਿਕ ਇੰਟਰੋਡਕਸ਼ਨ, ਵੀ ਰੋਬੋਟਿਕਸ ਕੀ ਆ, ਕੋਡਿੰਗ ਕੀ ਹੈ, ਇਹਨੂੰ ਕਿੱਦਾਂ ਆਪਾਂ ਕਰ ਸਕਦੇ ਹਾਂ, ਫਿਰ ਉਹਦਾ ਫੁੱਲ ਸਾਈਕਲ, ਕਿ ਜਿਹੜਾ ਰੋਬੋਟਿਕਸ ਆ ਉਹਦੇ ਨਾਲ ਆਪਾਂ ਲਰਨ ਕਰਕੇ ਡਿਜ਼ਾਈਨ ਕਰਨਾ, ਬਿਲਡ ਕਰਨਾ ਤੇ ਆਪਰੇਟ ਕਿੱਦਾਂ ਕਰਨਾ ਇੱਕ ਰੋਬੋਟ ਨੂੰ, ਹੈਂਡਸ ਔਨ ਸਕਿੱਲਸ, ਤੇ ਇਹਦੇ ਨਾਲ ਤੁਹਾਨੂੰ ਕੌਨਫੀਡੈਂਸ ਆਊਗਾ ਤੇ ਪ੍ਰੋਬਲਮ ਸੋਲਵਿੰਗ ਐਬਿਲਿਟੀਜ਼, ਹੈ ਨਾ, ਜਿਹੜੀ ਕੋਗਨੇਟਿਵ ਆਪਾਂ ਅੱਗੇ ਗੱਲ ਕੀਤੀ ਆ। ਤੇ ਇਹਦੇ ਵਿੱਚ ਨਾਲ ਦੀ ਨਾਲ, ਕਿਉਂਕਿ ਜਿੱਦਾਂ ਪਹਿਲਾਂ ਗੱਲ ਕੀਤੀ ਨਾ ਕਿ ਕਾਫੀ ਜਿਹੜੇ ਪ੍ਰੋਗਰਾਮ ਨੈਸ਼ਨਲ ਲੈਵਲ ਦੇ ਉਹ ਚੱਲ ਰਹੇ ਆ, ਸੋ ਇਹਦੇ ਨਾਲ ਓਪਰਚੁਨਿਟੀ ਹੋਏਗੀ, ਤੁਸੀਂ ਕੰਪੀਟ ਕਰ ਸਕਦੇ ਹੋ ਨੈਸ਼ਨਲ ਲੈਵਲ ਦੇ ਉੱਤੇ। 10 ਤੋਂ ਲੈ ਕੇ 16 ਸਾਲ, ਯਾਨੀ ਕਿ 6 ਗ੍ਰੇਡ ਤੋਂ ਉੱਪਰ ਜਿਹੜੇ ਬੱਚੇ ਆ ਉਹ, ਤੇ ਹਰ ਵੀਰਵਾਰ ਦੇ ਵੀਰਵਾਰ ਸ਼ਾਮੀ 6 ਵਜੇ 1.5 ਘੰਟੇ ਦੀ ਕਲਾਸ ਦੇ ਵਿੱਚ। ਤੇ ਇਹ ਜਿਹੜੀ ਪਹਿਲੀ ਕਲਾਸ ਰਾਜਕਰਨ, ਇਹ ਅੱਛਾ, ਜਿਹੜਾ ਨਿਕਲਿਆ ਵੀਰਵਾਰ ਆ, ਇਹ ਦਿਨ ਇਹ ਸ਼ੁਰੂ ਹੋ ਚੁੱਕੀ ਆ ਖਾਲਸਾ ਸਕੂਲ। ਕਿੱਦਾਂ ਦਾ ਰਿਸਪੌਂਸ ਰਿਹਾ? ਬਹੁਤ ਵਧੀਆ ਰਿਸਪੌਂਸ ਆ। ਜਿਹੜੀਆਂ ਮੇਰੀ ਕੋਸ਼ਿਸ਼ ਰਹੂਗੀ ਕਿ ਜਿਹੜੇ ਉਹਦੇ ਮੇਰੇ ਕੋਲ ਪਿਕਚਰ ਹੈਗੀਆਂ, ਪਰ ਉਹਨਾਂ ਤੋਂ ਆਪਾਂ ਪਰਮਿਸ਼ਨ ਲੈ ਕੇ ਪਿਕਚਰਸ ਜਿਹੜੀਆਂ ਉਹ ਸ਼ੇਅਰ ਜ਼ਰੂਰ ਕਰਾਂਗੇ ਆਪਣੇ। ਕਾਫੀ ਵਧੀਆ ਉਤਸ਼ਾਹ ਹੈਗਾ। ਸੋ ਹੋਰ ਵੀ ਇੱਦਾਂ ਦੇ ਜਿਹੜੇ ਟੈਕਨੀਕਲ ਜਿਹੜੇ ਉਪਰਾਲੇ ਆ, ਉਹ ਕੋਸ਼ਿਸ਼ ਆ ਵੀ ਖਾਲਸਾ ਸਕੂਲ ਫਰੀਮੌਂਟ ਤੋਂ ਉਹ ਸ਼ੁਰੂ ਕੀਤੇ ਜਾਣ, ਤਾਂ ਕਿ ਜਿਹੜੇ ਸਾਡੇ ਬੱਚੇ, ਆਪਾਂ ਗੱਲ ਕਰਦੇ ਨੇ ਆਪਾਂ .com ਦੇ ਵਿੱਚ ਪਿੱਛੇ ਰਹਿ ਗਏ ਆ, ਤੇ AI ਦੇ ਵਿੱਚ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਾਂ ਸਮੇਂ ਦਾ ਲਾਹਾ ਲਈਏ। ਤੇ ਪਰ ਉਹਦੇ ਲਈ ਜਿਹੜੇ ਬੱਚੇ, ਜਿਹੜੇ ਲੋਕ ਇਸ ਫੀਲਡ ਦੇ ਮਾਹਰ ਆ, ਉਹਨਾਂ ਨੂੰ ਅੱਗੇ ਆਉਣਾ ਹੀ ਪੈਣਾ, ਲੀਡਰਸ਼ਿਪ ਲੈਣੀ ਪੈਣੀ ਆ,
ਤਾਂ ਹੀ ਜੋਤ ਤੋਂ ਜੋਤ ਜਗਦੀ ਆ। ਤੇ ਉਹ ਜਿਹੜਾ ਇੱਕ ਵਧੀਆ ਮੈਨੂੰ ਲੱਗਦਾ ਕਿ ਮੁਬਾਰਕ ਉਪਰਾਲਾ ਇਹ ਹਫ਼ਤੇ ਫ੍ਰੀਮੌਂਟ ਦੇ ਵਿੱਚ ਸ਼ੁਰੂ ਹੋ ਚੁੱਕਾ। ਜੀ। ਨਹੀਂ ਬਹੁਤ ਚੰਗੀ ਗੱਲ ਆ। ਤੇ ਅੱਛਾ, ਜੇ ਮੰਨ ਲਓ ਵੀ ਹੋਰ ਗੁਰੂ ਘਰ ਕੁਛ ਇਦਾਂ ਦਾ ਰੈਪਲੀਕੇਟ ਕਰਨਾ ਚਾਹੁੰਦੇ ਆ, ਜਾਂ ਕੋਈ ਹੋਰ ਕਮਿਊਨਿਟੀ ਸੈਂਟਰ ਇਦਾਂ ਦਾ ਰੈਪਲੀਕੇਟ ਕਰਨਾ ਜਿਹੜਾ ਚਾਹੁੰਦੇ ਆ, ਆਈ ਨੋ ਚੈਲੰਜਿੰਗ ਹੁੰਦਾ, ਡਿਮਾਂਡਿੰਗ ਹੁੰਦਾ ਆ, ਲੋਕਾਂ ਦੀ ਇਨਵੋਲਵਮੈਂਟ, ਹੋਰ ਬਹੁਤ ਕੁਛ ਜਿਹੜਾ ਇਸ ਦੇ ਵਿੱਚ ਚਾਹੀਦਾ ਆ, ਕਿੰਨਾ ਕੁ ਸੌਖਾ ਹੈ ਜਾਂ ਕਿੰਨਾ ਕੁ ਔਖਾ ਹੈ? ਵਿਲ ਤੇ ਡਿਪੈਂਡ ਕਰਦਾ ਹੈ ਨਾ। ਹੂੰ, ਹੂੰ, ਗੁਰਦੁਆਰਾ ਸਾਹਿਬ ਦੇ ਵਿੱਚ ਚਲੋ ਮਹਾਰਾਜ ਦੀ ਇੰਨੀ ਕੁ ਕਿਰਪਾ ਹੁੰਦੀ ਹੈ ਸਾਨੂੰ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਆਪਣਾ ਟਾਈਮ ਸਪੈਂਡ ਕਰਨਾ ਚਾਹੁੰਦੇ, ਕਮਿਊਨਿਟੀ ਵਿੱਚ ਕਰਨ ਤੇ ਆਉਣਾ ਚਾਹੁੰਦੇ ਆ। ਇੱਕ ਗੁਰਦੁਆਰਾ ਸਾਹਿਬ ਦਾ ਥੋੜ੍ਹਾ ਮੈਂ ਜੋ ਪਰਸਨਲੀ ਤੌਰ ਦੇ ਉੱਤੇ ਦੇਖਿਆ ਪਿਛਲੇ ਕਾਫੀ ਸਮੇਂ ਤੋਂ ਮੈਂ ਐਜੂਕੇਸ਼ਨ ਦੇ ਵਿੱਚ ਜੁੜਿਆ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ। ਤੇ ਹੂੰ, ਉਹਦੇ ਹੂੰ, ਵਿੱਚ ਇਹ ਆ ਕਿ ਲੋਕਾਂ ਦਾ ਥੋੜ੍ਹਾ ਜਿਹਾ ਟਰੱਸਟ ਵੀ ਹੁੰਦਾ ਵੀ ਆਪਾਂ ਆਪਣੇ ਬੱਚੇ ਗੁਰਦੁਆਰਾ ਸਾਹਿਬ ਭੇਜ ਰਹੇ, ਕੁਛ ਨਾ ਕੁਛ ਤਾਂ ਵਧੀਆ ਸਿੱਖ ਕੇ ਆਉਣਗੇ। ਸੋ ਹੂੰ, ਹੂੰ, ਪੇਰੈਂਟਸ ਦਾ ਵੀ ਕਾਫੀ ਜ਼ਿਆਦਾ ਸੋ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਇੰਡੀਪੈਂਡੈਂਟ ਮੈਨੂੰ ਲੱਗਦਾ ਕਲੱਬਸ ਦੇ ਵਿੱਚ ਆਪਾਂ ਨੂੰ ਨਹੀਂ ਮਿਲਦੀਆਂ। ਤੀਸਰੀ ਚੀਜ਼ ਇਹ ਹੈ ਕਿ ਸਪੋਰਟ ਇਨਫਰਾਸਟਰਕਚਰ ਗੁਰਦੁਆਰੇ ਦੇ ਵਿੱਚ ਵਧੀਆ ਹੁੰਦਾ, ਲੰਗਰ ਹੁੰਦਾ ਜਾਂ ਹੋਰ ਸਨੈਕਸ ਹੁੰਦੇ ਆ, ਤੇ ਜਾਂ ਖਾਲਸਾ ਸਕੂਲ ਦੀ ਬਿਲਡਿੰਗਸ ਹੁੰਦੀਆਂ ਜਿਹੜੇ ਤੇ ਤੁਸੀਂ ਬਹੁਤ ਹੈ ਨਾ ਕਿਰਾਇਆ ਨਹੀਂ ਦੇਣਾ ਹੁੰਦਾ, ਜਾਂ ਹੋਰ ਵੀ ਸਪੇਸ ਹੁੰਦੀ ਗੁਰਦੁਆਰਾ ਸਾਹਿਬ ਦੇ ਉੱਤੇ, ਜਿਹੜੇ ਹੂੰ, ਕਿ ਥੋੜ੍ਹੇ ਚੈਲੰਜਿੰਗ ਹੋ ਜਾਂਦੇ ਗੁਰਦੁਆਰੇ ਦੇ ਇਨਵਾਇਰਮੈਂਟ ਤੋਂ ਬਾਹਰ। ਤੇ ਅਗਲੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਕਮਿਟਮੈਂਟ। ਇਹ ਤਾਂ ਜਿਹੜੀ ਐਜੂਕੇਸ਼ਨ ਹੁੰਦੀ ਹੈ ਜਾਂ ਖਾਸ ਤੌਰ 'ਤੇ ਟੈਕਨੀਕਲ ਕੋਈ ਵੀ ਤਰ੍ਹਾਂ ਦੀ ਐਜੂਕੇਸ਼ਨ ਇਨ ਜਨਰਲ, ਪਰ ਖਾਸ ਤੌਰ 'ਤੇ ਕਟਿੰਗ ਐਜ ਜਿਹੜੀ ਇਨਫੋਰਮੇਸ਼ਨ ਹੁੰਦੀ ਇਹਦੇ ਵਿੱਚ ਇਹਨੂੰ ਲਰਨ ਕਰਨਾ ਸਪ੍ਰਿੰਟ ਨਹੀਂ ਹੁੰਦੀ, ਇਹਨੂੰ ਲਰਨ ਕਰਨਾ ਮੈਰਾਥਨ ਹੁੰਦੀ ਆ। ਸੋ ਲੌਂਗ ਟਰਮ ਦੇ ਵਿੱਚ ਲਗਾਤਾਰ ਜਿਹੜੀ ਤੁਹਾਨੂੰ ਵੀਕਲੀ ਕਮਿਟਮੈਂਟ ਆ, ਹੁਣ ਮਿਸਾਲ ਦੇ ਤੌਰ 'ਤੇ ਗੁਰਦੁਆਰਾ ਸਾਹਿਬ ਦੇ ਜਿਹੜੇ ਖਾਲਸਾ ਸਕੂਲ ਦੇ ਵਿੱਚ ਤਕਰੀਬਨ 40 45 43 ਜਣਿਆਂ ਦਾ ਜਿਹੜਾ ਸਟਾਫ ਆ, ਉਹਨਾਂ ਦੀ ਵੀਕਲੀ ਕਮਿਟਮੈਂਟ ਆ ਉਹਨਾਂ ਕੰਮ ਕਰਨਾ। 500 ਬੱਚਾ ਤਾਂ ਪੜ੍ਹਦਾ ਉੱਥੇ ਹੈ ਨਾ। ਸੋ ਉਹਨਾਂ ਦੀ ਜਿਹੜੀ ਉਹ ਵੀ ਵਲੰਟੀਅਰ ਤੌਰ ਦੇ ਉੱਤੇ ਹੈ ਨਾ। ਸੋ ਇਹਦੀ ਜਿਹੜੀ ਵੱਡੀ ਕਮਿਟਮੈਂਟ ਆ ਉਹ ਚਾਹੀਦੀ ਆ। ਮੈਂ ਇਹ ਨਹੀਂ ਕਹਿੰਦਾ ਇੰਪੋਸੀਬਲ ਆ, ਹੋ ਨਹੀਂ ਸਕਦਾ, ਪਰ ਜੇ ਐਜੂਕੇਟਿਡ ਬੰਦੇ ਵਿਲਿੰਗ ਆ, ਕਮਿਟਮੈਂਟ ਕਰਦੇ ਆ, ਤੇ ਤੁਸੀਂ ਕੁਛ ਵੀ ਕਰ ਸਕਦੇ ਹੋ। ਜੀ, ਜੀ, ਬਿਲਕੁਲ। ਜਾਂਦੇ ਜਾਂਦੇ ਹਰਵਿੰਦਰ, ਇੱਕ ਆਪਾਂ ਗੱਲ ਕਰ ਲੈਂਦੇ ਆ ਪੀਡੀਐਟ੍ਰਿਕ ਕੈਂਸਰ ਦੇ ਇਲਾਜ, ਉਹਦੇ ਬਾਰੇ ਚਰਚਾ, ਉਹਨਾਂ ਨੂੰ ਉਹਨਾਂ ਦੇ ਇਲਾਜ ਲੱਭਣ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸਹਾਰਾ, ਇਹਦੇ ਬਾਰੇ ਕੀ ਜਿਹੜੀ ਚਰਚਾ ਚੱਲ ਰਹੀ ਆ? ਆਪਾਂ ਪਹਿਲਾਂ ਵੀ ਗੱਲਾਂ ਬਾਤਾਂ ਕੀਤੀਆਂ ਵੀ ਮੈਡੀਕਲ ਜਿਹੜੀ ਇੰਡਸਟਰੀ ਆ, ਖੇਤਰ ਆ, ਉਸ ਦੇ ਵਿੱਚ AI ਦੀ ਕਾਫੀ ਇਸ ਟਾਈਮ ਸ਼ਮੂਲੀਅਤ ਆ ਤੇ ਮਦਦ ਵੀ ਕਰ ਰਹੀ ਆ। ਸੋ ਪੀਡੀਆਟ੍ਰਿਕ ਕੈਂਸਰ ਨੂੰ ਲੈ ਕੇ ਵੀ ਇਹ ਚੀਜ਼ ਹੁਣ ਗੱਲ ਜਿਹੜੀ ਉਹ ਚੱਲ ਰਹੀ ਹੈ, ਕੀ ਸਾਹਮਣੇ ਆ ਰਿਹਾ ਹੈ? ਵਾਈਟ ਹਾਊਸ ਨੇ 30 ਸਤੰਬਰ 2025 ਨੂੰ ਐਗਜ਼ੈਕਟਿਵ ਆਰਡਰ ਸ਼ੁਰੂ ਕੀਤਾ। ਉਹਨੇ ਕਿਹਾ ਕਿ AI ਨੂੰ ਤੁਸੀਂ ਲੈਵਰੇਜ ਕਰੋ ਚਾਈਲਡਹੁੱਡ ਕੈਂਸਰ ਦੇ ਨਾਲ। ਮੈਂ ਕੁਝ ਹੂੰ, ਫੈਕਟ ਐਂਡ ਹੂੰ, ਫਿਗਰਸ ਦੱਸ ਦੇਵਾਂ ਕਿ ਅਲਾਰਮਿੰਗ ਵੀ ਕਿਉਂ ਆ। ਉਹਦੇ ਵਿੱਚ ਇਹ ਆ ਕਿ 1975 ਤੋਂ ਲੈ ਕੇ ਹੁਣ ਤੱਕ ਤਕਰੀਬਨ 40% ਵਾਧਾ ਹੋਇਆ ਅਮਰੀਕਾ ਦੇ ਵਿੱਚ ਬੱਚਿਆਂ ਦੇ ਕੈਂਸਰ ਨੂੰ ਲੈ ਕੇ, 1 ਸਾਲ ਤੋਂ ਲੈ ਕੇ ਤੇ 19 ਸਾਲ ਤੱਕ। ਅੱਛਾ। ਇਹਨੂੰ ਪੀਡੀਆਟ੍ਰਿਕ ਕੈਂਸਰ ਹੈ ਨਾ, ਤੇ ਨਾਲ ਦੇ ਨਾਲ ਪੀਡੀਆਟ੍ਰਿਕ ਮਤਲਬ ਬੱਚੇ ਤੇ ਕੈਂਸਰ ਹੈ ਹੀ ਆ। ਸੋ ਇਹ ਇੱਕ ਲੀਡਿੰਗ ਕਾਜ਼ ਹੈਗਾ ਵਾ ਡਿਜ਼ੀਜ਼ ਰਿਲੇਟਡ ਡੈਥ ਦਾ ਬੱਚਿਆਂ ਦੇ ਵਿੱਚ, ਜਿਹੜਾ ਕੈਂਸਰ ਆ ਇਸ ਟਾਈਮ ਦੇ ਉੱਤੇ। ਹੂੰ, ਹੂੰ, ਤੇ ਹੂੰ, ਉਹਦੇ ਵਿੱਚ ਐਗਜ਼ੈਕਟਿਵ ਆਰਡਰ ਪ੍ਰੈਜ਼ੀਡੈਂਟ ਟਰੰਪ ਲੈ ਕੇ ਆਏ ਆ। ਸਾਨੂੰ ਇਹ ਸਾਰਿਆਂ ਨੂੰ ਪਤਾ ਵੀ ਕੁਝ ਨਵੇਂ ਤਰ੍ਹਾਂ ਦੇ ਜਿਹੜੇ ਐਫਰਟ ਆ, ਮੇਕ ਅਮਰੀਕਾ ਹੈਲਦੀ ਅਗੇਨ ਕਮਿਸ਼ਨ ਜਿਹੜਾ ਹੈ ਨਾ ਬਣਾਇਆ ਹੋਇਆ ਪਬਲਿਕ ਹੈਲਥ ਨੂੰ ਲੈ ਕੇ। ਸੋ ਉਹਦੇ ਵਿੱਚ ਉਹ ਕਹਿੰਦੇ ਆ ਕਿ AI ਨੂੰ ਤੁਸੀਂ ਲੈਵਰੇਜ ਕਰੋ, ਕਿਉਂਕਿ ਜਦੋਂ ਤੁਸੀਂ ਪਬਲਿਕ ਚੀਜ਼ਾਂ ਦਾ ਐਨਾਲਿਸਿਸ ਕਰਦੇ ਆ, ਬਹੁਤ ਜ਼ਿਆਦਾ ਡੇਟਾ ਪੁਆਇੰਟ ਹੁੰਦੇ ਆ, ਤੇ AI ਦੀ ਸਭ ਤੋਂ ਵੱਡਾ ਬੈਨੀਫਿਟ ਹੁੰਦਾ ਕਿ ਬਹੁਤ ਜ਼ਿਆਦਾ ਡੇਟਾ ਪੁਆਇੰਟ ਨੂੰ ਕਰੰਚ ਕਰ ਲੈਂਦਾ ਟੂ ਮੇਕ ਯੂਜ਼ਫੁਲ ਨੰਬਰਸ ਆਊਟ ਆਫ ਇਟ, ਹੈ ਨਾ। ਜੀ, ਜੀ। ਸੋ ਉਹਦੇ ਵਿੱਚ ਇਹ ਆ ਕਿ ਉਹ ਕਹਿੰਦੇ ਆ ਕਿ ਚਾਈਲਡਹੁੱਡ ਕੈਂਸਰ ਡਿਟੈਕਟ ਡੇਟਾ ਇਨੀਸ਼ੀਏਟਿਵ ਹੈ ਨਾ, ਜਿਹਦੇ ਹੂੰ, ਹੂੰ, ਬਾਰੇ ਹੂੰ, ਆਲਰੇਡੀ $50 ਮਿਲੀਅਨ ਐਲੋਕੇਟ ਹੋ ਚੁੱਕੇ ਆ 10 ਸਾਲਾਂ ਦੇ ਵਿੱਚ, ਜਿਨ੍ਹਾਂ ਨੇ ਇਸ ਕੈਂਸਰ ਦੀ ਰਿਸਰਚ, ਡੇਟਾ ਕਲੈਕਸ਼ਨ ਤੇ ਇਨਫਰਾਸਟ੍ਰਕਚਰ ਉੱਤੇ ਵਰਕ ਕਰਨਾ ਵਾ, ਹੈ ਨਾ। ਸੋ ਉਹਨਾਂ ਜੀ। ਨੇ ਕਿਹਾ ਵੀ AI ਨੂੰ ਯੂਜ਼ ਕਰੋ ਕਿੱਦਾਂ ਸਟ੍ਰੈਟੇਜਿਕਲ ਤੌਰ ਦੇ ਉੱਤੇ, ਤੇ ਰਿਸਰਚ ਤੇ ਟ੍ਰੀਟਮੈਂਟ ਦੇ ਉੱਤੇ ਡੇਟਾ ਦਾ ਇਕੋਸਿਸਟਮ ਬਣਾਇਆ ਜਾਏ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ AI ਦਾ ਜਿਹੜਾ AI 'ਚ ਤੁਸੀਂ ਚਾਹੁੰਦੇ ਵੀ AI ਤੁਹਾਨੂੰ ਵਧੀਆ ਰਿਜ਼ਲਟ ਦੇਦਾ, ਮਤਲਬ ਜਿਹੜਾ ਉਹਦਾ ਡੇਟਾ ਇਨਪੁਟ ਹੋ ਰਿਹਾ ਉਹ ਵਧੀਆ ਹੋਣਾ ਚਾਹੀਦਾ। ਉਹ ਹੂੰ, ਹੂੰ, ਕਹਿੰਦੇ ਕਿ ਹੂੰ, ਜਿਹੜਾ ਡੇਟਾ ਦਾ ਇਕੋਸਿਸਟਮ ਬਣਾਇਆ ਜਾਏ ਤੇ AI ਨੂੰ ਲਿੰਕ ਕੀਤਾ ਜਾਏ, ਉਹਦਾ ਮਲਟੀ ਮਾਡਲ ਜਿਹੜਾ ਡੇਟਾ, ਇਲੈਕਟ੍ਰੋਨਿਕ ਹੈਲਥ ਰਿਕਾਰਡ ਹੋ ਗਿਆ, ਇਮੇਜਿੰਗ ਵਗੈਰਾ ਹੋ ਗਿਆ, ਜਿਹਦੇ ਨਾਲ ਤੁਸੀਂ ਡਾਇਗਨੋਸ ਨਹੀਂ ਪ੍ਰੀਗਨੋਸਟਿਕ ਕਰ ਸਕੋ, ਹੈ ਨਾ। ਹੂੰ, ਹੂੰ, ਉਹ ਤੋਂ ਹੂੰ, ਬਾਅਦ ਜਿਹੜੇ ਕਲੀਨਿਕਲ ਟਰਾਇਲ ਤੇ ਡਿਜ਼ਾਈਨ ਹੁੰਦੇ ਆ, ਉਹਨਾਂ ਨੂੰ ਵੀ AI ਦੇ ਨਾਲ ਸਟੱਡੀ ਕੀਤਾ ਜਾਏ,
ਪਾਰਟਿਸਪੈਂਟ ਸਿਲੈਕਸ਼ਨ ਤੇ ਰਿਕਰੂਟਮੈਂਟ ਨੂੰ ਕੀਤੀ ਜਾਏ ਕਿ ਤਾਂ ਕੋਈ ਚੰਗੀ ਤਰ੍ਹਾਂ ਇੰਟਰਪ੍ਰੀਟ ਕਰ ਸਕਣ ਰਿਜ਼ਲਟ ਨੂੰ। ਦੂਸਰੀ ਚੀਜ਼ ਇਹਦੇ 'ਚ ਇਹ ਆ ਕਿ ਪਬਲਿਕ ਪ੍ਰਾਈਵੇਟ ਇੰਗੇਜਮੈਂਟ ਨੂੰ ਲਿਆਂਦਾ ਜਾਏ, ਖਾਸ ਤੌਰ ਦੇ ਉੱਤੇ ਬਾਇਓਟੈਕ ਤੇ ਟੈਕ ਫਰਮਸ ਨੂੰ, ਵੀ ਉਹ AI ਦੇ ਉੱਤੇ ਵਰਕ ਜਿਹੜਾ ਉਹ ਕਰਨ ਨਾ, ਗ੍ਰਾਂਟਸ ਜਾਂ ਰਿਸਰਚ ਗ੍ਰਾਂਟਸ ਵਗੈਰਾ ਦਿੱਤੀਆਂ ਜਾਣ, ਯੂਨੀਵਰਸਿਟੀਜ਼ ਨੂੰ ਲੈ ਕੇ ਆਇਆ ਜਾਏ। ਤੀਸਰੀ ਚੀਜ਼ ਹੈਗੀ ਹੈ ਡੇਟਾ ਸ਼ੇਅਰਿੰਗ, ਇੰਟਰਓਪਰੇਟੇਬਿਲਿਟੀ ਤੇ ਪ੍ਰਾਈਵੇਸੀ ਸੇਫਗਾਰਡ। ਗੱਲ ਇਹ ਆ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਅਸੀਂ ਇਹ ਦੇਖਿਆ ਕਿ ਭਾਵੇਂ ਜਿਹੜਾ ਤੁਹਾਡਾ ਹੈਲਥ ਦਾ ਇਨਫਰਾਸਟਰਕਚਰ ਹੋਏ, ਭਾਵੇਂ ਜਨਰਲ ਪਬਲਿਕ ਇਨਫਰਾਸਟਰਕਚਰ, ਸਾਰੇ ਸਾਈਲੋਜ਼ ਦੇ ਵਿੱਚ ਕੰਮ ਕਰਦੇ ਆ। ਇੱਥੇ ਇੱਕ ਤਰ੍ਹਾਂ ਦਾ ਡੇਟਾ ਇੱਧਰ ਪਿਆ ਹੋਇਆ, ਦੂਸਰੀ ਤਰ੍ਹਾਂ ਡੇਟਾ ਦੂਸਰੀ ਜਗ੍ਹਾ ਪਿਆ, ਉਹਨਾਂ ਦਾ ਕੋਈ ਆਪਸ 'ਚ ਇੰਟਰਲਿੰਕ ਨਹੀਂ ਹੈਗਾ। ਸੋ ਉਹ ਕਹਿੰਦੇ ਇੰਟਰਓਪਰੇਟੇਬਿਲਿਟੀ ਜਿਹੜੀ ਆ, ਆਪਰੇਬਿਲਿਟੀ ਹੈਗੀ ਆ, ਉਹਨੂੰ ਧਿਆਨ ਦੇ ਵਿੱਚ ਰੱਖ ਕੇ ਤੇ ਸਟਰਕਚਰ ਤੇ ਅਨਸਟਰਕਚਰਡ ਡੇਟਾ ਵਾ ਉਹਨੂੰ AI ਦੀ ਹੈਲਪ ਦੇ ਨਾਲ ਅਕ੍ਰੋਸ ਦ ਬੋਰਡ ਉਹਨੂੰ ਸਮਝਿਆ ਜਾਏ, ਤਾਂ ਕਿ ਇਹ ਜਿਹੜਾ ਕੈਂਸਰ ਬੱਚਿਆਂ ਦੇ ਵਿੱਚ ਦਿਨੋਂ ਦਿਨ ਵੱਧ ਰਿਹਾ, ਇਹਦਾ ਕਾਰਨ ਲੱਭਿਆ ਜਾਏ, ਇਹਦੇ ਡਾਇਗਨੋਸਟਿਕ ਕੀਤੇ ਜਾਣ ਤੇ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਆ, ਖਾਸ ਤੌਰ ਤੇ ਛੋਟੇ ਬੱਚੇ, ਉਹਨੂੰ ਕੈਂਸਰ ਤੋਂ ਬਚਾਇਆ ਜਾਏ। ਸੋ ਇਹ ਇੱਕ ਹੋਰ ਐਗਜ਼ਾਮਪਲ ਹੈਗੀ ਰਾਜਕਰਨ, ਜੀ ਜਿਹੜੀ AI ਦੀ ਇੰਪਲੀਮੈਂਟੇਸ਼ਨ ਇੱਕ ਪੋਜ਼ਿਟਿਵ ਪਾਸੇ ਨੂੰ। ਜੀ ਬਿਲਕੁਲ। ਸੋ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਦਾ, ਫੀਡਬੈਕ ਜ਼ਰੂਰ ਦਿਆ ਕਰੋ। ਜਦੋਂ ਵੀ ਕਿਤੇ ਸਾਨੂੰ ਮਿਲਦੇ ਆ ਜਾਂ ਟੀਮ ਨੂੰ ਕਿਤੇ ਮਿਲਦੇ ਆ, ਈਮੇਲ ਕਰ ਸਕਦੇ ਹੋ, ਸੋਸ਼ਲ ਮੀਡੀਆ ਦੇ ਹੇਠਾਂ ਕਮੈਂਟਸ ਦੇ ਰੂਪ ਦੇ ਵਿੱਚ ਉਹ ਆਪਣੀ ਜਿਹੜੀ ਆ ਤੁਸੀਂ ਗੱਲਬਾਤ ਆ ਉੱਥੇ ਸ਼ੇਅਰ ਜਿਹੜੀ ਉਹ ਕਰ ਸਕਦੇ ਆ। ਗਾਂ ਤੋਂ ਗਾਂ ਗੱਲਬਾਤ ਕਰੋ, ਆਪਾਂ ਜ਼ਿਆਦਾ ਟੈਕਨੋਲੋਜੀ ਦੇ ਨਾਲ ਗੱਲਬਾਤ ਕਰੀਏ, ਨਹੀਂ ਤਾਂ ਪਿੱਛੇ ਜਿਹੜਾ ਰਹਿਣ ਵਾਲੀ ਜਿਹੜੀ ਉਹ ਗੱਲ ਆ ਉਹ ਨਾ ਹੋ ਜਾਵੇ। ਕਈ ਵਾਰੀ ਬੰਦੇ ਸੋਚਦੇ ਯਾਰ ਸਾਡੀ ਤਾਂ ਉਮਰ ਲੰਘ ਗਈ, ਹੁਣ ਆਪਾਂ ਕੀ ਜਿਹੜਾ ਉਹ ਕਰ ਲੈਣਾ, ਕਿਵੇਂ ਆ, ਦੈਟਸ ਓਕੇ। ਉਹ ਠੀਕ ਆ, ਪਰ ਅਗਲੀ ਜਨਰੇਸ਼ਨ ਵਾਸਤੇ ਤਾਂ ਆਪਾਂ ਸੋਚਣਾ ਨਾ, ਜਿਨ੍ਹਾਂ ਵਾਸਤੇ ਅਕਸਰ ਆਪਣੀ ਕਲਚਰ ਦੀ ਇਹ ਗੱਲ ਆ ਵੀ ਆਪਾਂ ਜੋ ਵੀ ਕਰਦੇ ਆਪਣੇ ਨਿਆਣਿਆਂ ਲਈ ਕਰਦੇ ਹਾਂ, ਅਗਲੇ ਗਾਂ ਪੀੜ੍ਹੀ ਵਾਸਤੇ ਕਰ ਰਹੇ ਹਾਂ। ਕਮਿਊਨਿਟੀ ਦੇ ਲਈ ਕਿੱਦਾਂ ਫਾਇਦਾ ਹੋਵੇ, ਆਪਣੇ ਬੱਚਿਆਂ ਦਾ ਕਿਵੇਂ ਫਾਇਦਾ ਹੋਵੇ, ਚਾਹੇ ਤੁਸੀਂ ਉਸ ਨੂੰ ਸੈਲਫਿਸ਼ਨੈਸ ਪਰਸਨਲ ਕਰ ਲਓ, ਕਮਿਊਨਿਟੀ ਦੇ ਪੱਖ ਤੋਂ ਜਿਹੜਾ ਦੇਖ ਲਓ, ਕਿਸੇ ਵੀ ਐਂਗਲ ਤੋਂ ਦੇਖ ਲਓ, ਆਪਾਂ ਨੂੰ ਇਹ ਚੀਜ਼ ਨੂੰ ਸਿੱਖਣਾ ਪੈਣਾ, ਕਰਨਾ ਪੈਣਾ। ਨਹੀਂ ਤਾਂ ਉਹ ਦਿਨ ਦੂਰ ਨਹੀਂ ਹਰਵਿੰਦਰ ਵੀ ਆਟਾ ਦਾਲ ਸਕੀਮ ਨੂੰ ਲੈ ਕੇ ਆਪਾਂ ਦੂਜੇ ਮੁਲਕਾਂ ਨੂੰ ਹੋਰ ਥਾਵਾਂ ਦੇ ਉੱਤੇ ਤਾਂ ਭੰਡਦੇ ਆ। ਜੇ AI ਨੇ ਸਾਰਾ ਕੁਝ ਰਿਪਲੇਸ ਕਰ ਲਿਆ ਤੇ ਤੁਹਾਨੂੰ ਵੀ ਉਹਨਾਂ ਨੇ ਆਟਾ ਦਾਲ ਸਕੀਮ ਤੇ ਲਾਉਣਾ ਹੈ। ਕੀ ਤੁਸੀਂ ਚਾਹੁੰਦੇ ਆ ਵੀ ਤੁਹਾਡਾ ਭਵਿੱਖ ਏਦਾਂ ਦਾ ਹੋਵੇ? ਨਹੀਂ, ਆਪਾਂ ਨਹੀਂ ਚਾਹੁੰਦੇ। ਆਪਾਂ ਨਹੀਂ ਚਾਹੁੰਦੇ ਵੀ ਆਪਣੀ ਕਮਿਊਨਿਟੀ ਜਾਂ ਆਪਾਂ ਜਿਹੜੇ ਆ ਉਹ ਉਸ ਚੀਜ਼ ਦੇ ਵੱਲ ਜਿਹੜਾ ਚੱਲੀਏ, ਯੂਨੀਵਰਸਲ ਮਿਨੀਮਮ ਜਿਹੜੀ ਇੱਕ ਇਨਕਮ ਆ ਉਹ ਚੀਜ਼ ਦੇ ਉੱਤੇ ਆਪਾਂ ਸਰਵਾਈਵ ਕਰਨਾ ਜਿਹੜਾ ਸਿੱਖੀਏ। ਨਹੀਂ, ਆਪਾਂ ਥਰਾਈਵ ਕਰਨਾ, ਜਿੱਦਾਂ ਹਰਵਿੰਦਰ ਕਹਿੰਦੇ ਹੁੰਦੇ ਆ ਵੀ ਸਰਵਾਈਵ ਨਹੀਂ ਥਰਾਈਵ ਕਰਨਾ ਆ। ਉਹਦੇ ਲਈ ਆਪਣੇ ਆਪ ਨੂੰ ਤੇ ਆਪਣੇ ਨਿਆਣਿਆਂ ਨੂੰ, ਆਪਣੀ ਜਿਹੜੀ ਕਮਿਊਨਿਟੀ ਆ ਉਸ ਨੂੰ ਆਪਾਂ ਇਸ ਵੱਲ ਨੂੰ ਅੱਗੇ ਜਿਹੜਾ ਉਹ ਜ਼ਰੂਰ ਵਧਾਈਏ। ਸੋ ਧੰਨਵਾਦ ਹਰਵਿੰਦਰ, ਬੜੀ ਮਿਹਰਬਾਨੀ। ਅਗਲੀ ਵਾਰੀ ਫਿਰ ਮਿਲਦੇ ਹਾਂ, ਗੱਲਬਾਤ ਫਿਰ ਕਰਾਂਗੇ ਪੰਜਾਬੀ ਟੈਕ ਟਾਕ ਦੇ ਵਿੱਚ ਅਗਲੇ ਐਪੀਸੋਡ 'ਚ। ਉਦੋਂ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।